ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਸਪੈਸ਼ਲ। ਅੱਜ 4 ਦਸੰਬਰ ਦਿਨ ਸ਼ਨੀਚਰਵਾਰ ਤੇ ਹਰ ਸ਼ਨੀਚਰਵਾਰ ਨੂੰ US ਦੀ ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਦੇ ਹਾਂ। ਮੇਰੇ ਨਾਲ ਇਮੀਗ੍ਰੇਸ਼ਨ ਦੇ ਐਕਸਪਰਟ ਇਮੀਗ੍ਰੇਸ਼ਨ ਅਟਰਨੀ ਜੇ ਟੇਰਕੀਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟੇਰਕੀਆਣਾ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਗੁਰਦੀਪ ਸਿੰਘ ਨਾਹਲ, ਕਰਮਨ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਪ੍ਰੀਅਸ ਟਰੱਕਿੰਗ ਫਰੈਜ਼ਨੋ, ਜਿਹੜੇ ਕਿ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਆਓ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ, ਵੱਖ-ਵੱਖ ਇਸ਼ੂਜ਼ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਾਂਗੇ। ਕਿਸੇ ਦਿਨ ਆਪਾਂ ਕਿਸੇ ਇੱਕ ਟੌਪਿਕ ਤੇ ਗੱਲਾਂ ਕਰਦੇ ਹਾਂ, ਕਿਸੇ ਦਿਨ ਨਿਊਜ਼ ਦੇ ਉੱਤੇ ਗੱਲਬਾਤ ਹੁੰਦੀ ਆ। ਸੋ ਅੱਜ ਵੀ ਕਿਸੇ ਟੌਪਿਕ ਦੇ ਉੱਤੇ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਅੱਜ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ ਅਟਰਨੀ ਟੇਰਕੀਆਣਾ ਹੁਣਾਂ ਨੂੰ। ਨਿਊਯਾਰਕ ਬਾਰ ਦੇ ਵਿੱਚ ਤਾਂ ਇਹ ਐਡਮਿਟ ਸੀਗੇ, ਹੁਣ ਕੈਲੀਫੋਰਨੀਆ ਦੀ ਬਾਰ ਦੇ ਵਿੱਚ ਵੀ ਐਡਮਿਟ ਹੋ ਚੁੱਕੇ ਨੇ। ਸੋ ਅਟਰਨੀ ਟੇਰਕੀਆਣਾ ਜੀ, ਬਹੁਤ-ਬਹੁਤ ਵਧਾਈਆਂ, ਤੇ ਇਸ ਦਾ ਮਤਲਬ ਵੀ ਸਮਝਾ ਦਿਓ ਨਾਲੇ। ਜੀ ਥੈਂਕ ਯੂ ਜੀ। ਸੋ ਜੀ ਜਿਹੜਾ ਅਮਰੀਕਾ ਦੇ ਵਿੱਚ ਅਲੱਗ-ਅਲੱਗ ਸਟੇਟਸ ਹੁੰਦੀਆਂ, ਹਰੇਕ ਸਟੇਟ ਦੀ ਆਪਣੀ ਆਪਣੀ ਲਾਇਸੈਂਸਿੰਗ ਹੁੰਦੀ ਹੈ। ਪਹਿਲਾਂ ਮੈਂ ਨਿਊਯਾਰਕ ਰਹਿੰਦਾ ਸੀਗਾ, ਸੋ ਮੈਂ ਨਿਊਯਾਰਕ ਅਟਰਨੀ ਸੀਗਾ। ਜਿਹੜੀ ਇਮੀਗ੍ਰੇਸ਼ਨ ਆ ਉਹ ਫੈਡਰਲ ਆ, ਤੁਸੀਂ ਕਿਸੇ ਵੀ ਸਟੇਟ ਦੇ ਲਾਇਸੈਂਸ ਦੇ ਨਾਲ ਕਿਤੇ ਵੀ ਪ੍ਰੈਕਟਿਸ ਕਰ ਸਕਦੇ ਹੋ। ਤੇ ਫਿਰ ਹੁਣ ਆਪਾਂ ਜਿੱਦਾਂ ਡੇਰਾ 2014 ਤੋਂ ਪੱਕਾ ਕੈਲੀਫੋਰਨੀਆ ਜਮਾ ਲਿਆ ਸੀਗਾ ਜੀ। ਤੇ ਫਿਰ ਬਸ ਵੈਸੇ ਹੀ ਇਰਾਦਾ ਬਣਾਇਆ ਕਿ ਚਲੋ ਸ਼ੌਂਕ ਨੂੰ ਦੇਖੀਏ ਕੈਲੀਫੋਰਨੀਆ ਵੀ ਕਰਕੇ, ਜਸਟ ਇਨ ਕੇਸ। ਤੇ ਫਿਰ ਕੈਲੀਫੋਰਨੀਆ ਉਦਾਂ ਕਰਤਾ 2019 ਚ ਲਿਆ ਸੀਗਾ, ਪਰ ਇਹਨਾਂ ਦੇ ਤੁਹਾਨੂੰ ਪਤਾ ਹੀ ਹੈ ਕੈਲੀਫੋਰਨੀਆ ਸਟੇਟ ਸਾਡੀ ਮਸ਼ਹੂਰ ਆ ਕਾਫੀ ਡਿਲੇ ਕਰਨ ਲਈ ਚੀਜ਼ਾਂ। 2 ਸਾਲਾਂ ਤੋਂ ਕਦੀ ਇੰਡੀਆ ਤੋਂ ਆਪਣੇ ਲਾਇਸੈਂਸ ਦੇ ਰੈਕਡ ਮੰਗਾ, ਫਿਰ ਉਹ ਭੇਜੇ, ਉਹ ਗਵਾਤੇ, ਫਿਰ ਦੁਬਾਰਾ ਨਵੇਂ ਮੰਗਾ, 2 ਸਾਲ ਲਾਤੇ ਉਹ ਕਰਦੇ ਕਰਦੇ। ਸੋ ਬਸ ਜੀ, ਵੈਸੇ ਹੀ ਸ਼ੌਂਕ ਸੀਗਾ ਜੀ। ਕੈਲੀਫੋਰਨੀਆ ਵੀ ਹੁਣ ਦੋਨੋਂ, ਨਿਊਯਾਰਕ ਤੇ ਕੈਲੀਫੋਰਨੀਆ ਦੋਨੋਂ ਆ ਗਏ ਆਪਣੇ ਕੋਲ। ਚਲੋ ਜੀ, ਬਹੁਤ ਵਧੀਆ, ਬਹੁਤ-ਬਹੁਤ ਵਧਾਈਆਂ। ਤੇ ਜਿਹੜੇ ਫਿਊਚਰ ਲਾਇਰਸ ਆ, ਉਹਨਾਂ ਨੂੰ, ਲਾਇਰਸ ਨੂੰ ਤੁਸੀਂ ਕੀ ਮਾੜੀ ਜੀ ਜੇ ਕੋਈ ਸਲਾਹ ਦੇਣੀ ਚਾਹੁੰਦੇ ਆ? ਇਹ ਕਿੰਨਾ ਕੁ ਔਖਾ, ਕਿੰਨਾ ਕੁ ਸੌਖਾ ਆ? ਜ਼ਿਆਦਾ ਹੋਊਗਾ ਬਣਾਇਆ ਜਾਂਦਾ ਜਾਂ ਵਾਕਿਆ ਠੀਕ ਹੀ ਹੈ ਕੰਮ? ਨਹੀਂ, ਥੋੜਾ ਜਿਹਾ ਔਖਾ। ਜਦੋਂ ਆਪਾਂ ਜਿਹੜਾ ਹੁਣ 2019 ਚ ਕੀਤਾ ਸੀਗਾ, ਉਦੋਂ ਮੇਰੇ ਖਿਆਲ 25% ਪਾਸ ਰੇਟ ਸੀਗਾ, 75% ਰੇਟ ਸੀਗਾ। ਹੁਣ ਪਤਾ ਨਹੀਂ ਕੀ ਹੈ ਲੇਟੈਸਟ ਇਸ ਵੇਲੇ। ਤੇ ਕਾਫੀ, ਸੋ ਏਦਾਂ ਹੈ ਕਿ ਜਿਹੜੇ ਸਲਾਹ ਤਾਂ ਉਹਨਾਂ ਨੂੰ ਕੋਈ ਨਹੀਂ, ਜਿਹੜੇ ਹੁਣ ਇੱਕ ਵਾਰੀ ਲਾਅ ਸਕੂਲ ਚੱਲ ਗਏ, ਉਹਨੂੰ ਪਤਾ ਹੀ ਹੈ ਕਿੱਦਾਂ ਕਰਨਾ। ਸੋ ਮਹੀਨੇ ਦੀਆਂ ਛੁੱਟੀਆਂ ਜਿੱਦਾਂ ਲੈਣੀਆਂ ਪੈਂਦੀਆਂ, ਤੁਹਾਨੂੰ ਬਹਿਣਾ ਪੈਂਦਾ, ਫੋਕਸ ਕਰਨਾ ਪੈਂਦਾ। ਕੋਈ ਵੀ ਐਗਜ਼ਾਮ ਹੈ ਜਿੱਦਾਂ, ਸੋ ਵੀ ਉੱਦਾਂ ਦਾ ਹੀ ਐਗਜ਼ਾਮ ਹੈ। ਕਾਫੀ ਰਾਈਟਿੰਗ ਵਗੈਰਾ, ਕਾਫੀ ਇਹਦੇ ਵਿੱਚ ਲਾਅ, ਹਰੇਕ ਇਹ ਨਹੀਂ ਕਿ ਇਕੱਲੇ ਇਮੀਗ੍ਰੇਸ਼ਨ ਲਾਅ ਤੇ ਉਹਨਾਂ ਨੇ ਤੁਹਾਨੂੰ ਟੈਸਟ ਕਰਨਾ, ਸਾਰੇ ਹੀ ਓਵਰਆਲ ਜਿਹੜਾ ਜਿੰਨਾ ਵੀ ਲਾਅ ਉਹਨਾਂ ਨੇ ਦੇਖਣਾ ਕਿ ਬੰਦਾ ਸੂਟੇਬਲ ਹੈਗਾ ਲਾਇਰ ਬਣਨ ਲਈ ਕਿ ਨਹੀਂ। ਜੀ। ਸੋ ਨਿਊਯਾਰਕ ਆਫਿਸ ਦੀ ਅਪਡੇਟ ਦੱਸ ਦਿਓ, ਉੱਥੇ ਕੀ ਪਲਾਨ ਆ, ਕਦੋਂ ਜਿਹੜਾ ਫੁੱਲੀ ਫਲੈਜ ਓਪਨ ਹੋਣ ਜਾ ਰਿਹਾ? ਨਿਊਯਾਰਕ ਦਾ ਆਫਿਸ ਜੀ ਸਾਡਾ ਆਲਮੋਸਟ ਜਨਵਰੀ ਦੇ ਮਿਡ ਤੱਕ ਓਪਨ ਹੋ ਜਾਊਗਾ। ਉੱਥੇ ਹੁਣ ਆਪਾਂ ਲੀਜ਼ ਵਗੈਰਾ ਦੀ ਨੈਗੋਸੀਏਸ਼ਨ ਤੇ ਆਪਣਾ ਜੋ ਵੀ ਕੰਸਟਰਕਸ਼ਨ ਵਗੈਰਾ ਅੰਦਰੋਂ ਤੁਹਾਨੂੰ ਪਤਾ ਨਿਊਯਾਰਕ ਦੇ ਵਿੱਚ ਕਰਨੀਆਂ ਪੈਂਦੀਆਂ, ਉਹ ਚੱਲ ਰਹੀਆਂ।
ਚਲੋ ਜੀ। ਸੋ ਆਉਂਦੇ ਨਵੇਂ ਸਾਲ ਦੇ ਵਿੱਚ ਇੱਕ ਨਵੀਂ ਵਧਾਈ ਜਿਹੜੀ ਉਹ ਹੋ ਜਾਊਗੀ, ਆਫਿਸ ਜੀ, ਜਿਹੜਾ ਉਹ ਸ਼ੁਰੂ ਹੋ ਜਾਊਗਾ। ਜੀ। ਅਤੇ ਅੱਜ ਆਪਾਂ ਕਿਹੜੇ ਟੌਪਿਕਸ ਦੇ ਉੱਤੇ ਵਿਸ਼ੇਸ਼ ਗੱਲ ਕਰਨੀ ਹੈ ਜਾਂ ਖਬਰਾਂ ਦੇ ਉੱਤੇ ਨਜ਼ਰ ਰਹਿਣੀ ਹੈ ਜੀ ਅੱਜ ਆਪਣੀ? ਅੱਜ ਤਾਂ ਜੀ ਖਬਰਾਂ ਦੀ ਨਜ਼ਰ ਰਹਿਣੀ ਹੈ, ਕੋਈ ਨਵਾਂ ਐਸਾ ਟੌਪਿਕ ਨਹੀਂ ਆਇਆ ਤੇ ਕੋਰਟਸ ਵਗੈਰਾ ਵੀ ਸਲੋ ਨੇ, ਕੋਈ ਨਵਾਂ ਡਿਸੀਜਨ ਨਹੀਂ ਆਇਆ, ਸੋ ਖਬਰਾਂ ਦੇ ਬਾਰੇ ਗੱਲ ਕਰਾਂਗੇ, 2 ਮੇਜਰ ਖਬਰਾਂ ਹੈਗੀਆਂ। ਜੀ। ਸੋ ਜੇ ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਇਹ ਕਾਫੀ ਵਿਵਾਦਿਤ ਮਸਲਾ ਜਿਹੜਾ ਉਹ ਰਿਹਾ ਸੀਗਾ। ਅਸਾਈਲਮ ਸੀਕਰਸ ਨੂੰ ਮੈਕਸੀਕੋ ਦੇ ਵਿੱਚ ਇੰਤਜ਼ਾਰ ਕਰਨ ਦੇ ਲਈ ਜਿਹੜਾ ਪਿਛਲੇ ਪ੍ਰਸ਼ਾਸਨ ਨੇ ਕੰਮ ਇਹ ਚਾਲੂ ਕੀਤਾ ਸੀਗਾ। ਫਿਰ ਨਵੇਂ ਪ੍ਰਸ਼ਾਸਨ ਆਇਆ, ਰਾਸ਼ਟਰਪਤੀ ਨੇ ਕਿਹਾ ਵੀ ਅਸੀਂ ਇਹ ਪਾਲਿਸੀ ਸਕ੍ਰੈਪ ਕਰਦੇ ਹਾਂ। ਫਿਰ ਉਸ ਚੀਜ਼ ਦੇ ਉਲਟ ਲਾਸੂਟ ਜਿਹੜੇ ਉਹ ਕੀਤੇ ਗਏ। ਆਲਦੋ ਕਈ ਜਣੇ ਇਹ ਕਹਿ ਰਹੇ ਆ ਵੀ ਇਸ ਪ੍ਰਸ਼ਾਸਨ ਦੀ ਵੀ ਇਸ ਚੀਜ਼ ਦੇ ਵਿੱਚ ਗਲਤੀ ਆ, ਇਹ ਕਹਿੰਦੇ ਹੋਰ ਸੀਗੇ ਇਹਨਾਂ ਤੋਂ ਹੋਇਆ ਨਹੀਂ ਆ। ਕੀ ਇਹ ਸਿਰਫ ਲਾਸੂਟਸ ਕਰਕੇ ਇਹਨਾਂ ਦੇ ਹੱਥ ਵੱਜੇ ਸੀ ਜਾਂ ਵਾਕਿਆ ਇਸ ਪਾਲਿਸੀ ਨੂੰ ਇਹ ਹਟਾ ਸਕਦੇ ਸੀ? ਇਹਨਾਂ ਨੇ ਤਾਂ ਹੁਣ ਜਿਹੜਾ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਬਣੇ, ਆਪਾਂ ਦੱਸਿਆ ਕਿ ਪਹਿਲਾਂ ਹੀ ਉਹਨਾਂ ਨੇ ਆਉਂਦੇ ਸਾਰੀ ਅਨਾਉਂਸ ਕੀਤਾ ਸੀਗਾ ਕਿ ਇਮੀਗ੍ਰੇਸ਼ਨ ਦਾ ਸਿਸਟਮ ਇੱਦਾਂ ਦਾ ਬਣਾਉਣਾ ਕਿ ਲੋਕਾਂ ਨੂੰ ਥੋੜ੍ਹਾ ਯਕੀਨ ਹੋਵੇ ਯੂਐਸ ਦੀ ਇਮੀਗ੍ਰੇਸ਼ਨ ਦੇ ਉੱਤੇ। ਤੇ ਉਹਨਾਂ ਨੇ ਜਿਹੜਾ ਆਉਂਦੇ ਹੀ ਪਹਿਲਾਂ ਜਿਹੜਾ ਇਹ ਸੀਗਾ ਰਿਮੇਨ ਇਨ ਮੈਕਸੀਕੋ ਪਾਲਿਸੀ ਨੂੰ ਇਹਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ। ਕਈ ਵਾਰੀ ਆਪਾਂ ਡਿਸਕਸ਼ਨ ਕੀਤੀ ਇਹਦੇ ਉੱਤੇ ਜੀ। ਤੇ ਬੜਾ ਟਾਈਮ ਨਹੀਂ ਲਵਾਂਗੇ ਆਡੀਅנס ਦਾ ਕਿ ਇਹ ਪ੍ਰੋਗਰਾਮ ਕੀ ਹੈ। ਇਨ ਸ਼ਾਰਟ ਇਹ ਪ੍ਰੋਗਰਾਮ ਇਹ ਸੀਗਾ ਕਿ ਉਹ ਕਹਿੰਦੇ ਸੀਗੇ ਕਿ ਟਰੰਪ ਨੇ ਇੱਦਾਂ ਦਾ ਤਰੀਕਾ ਬਣਾਇਆ ਸੀਗਾ ਕਿ ਲੋਕੀ ਇੱਥੇ ਸਿੱਧੇ ਆ ਨਾ ਸਕਣ, ਉਹਨਾਂ ਨੂੰ ਮੈਕਸੀਕੋ ਦੇ ਵਿੱਚ ਹੀ ਵੇਟ ਕਰਨਾ ਪਵੇ। ਤੇ ਉੱਥੇ ਜਿਹੜੇ ਮੋਬਾਈਲ ਕੋਰਟਸ ਕਹਿ ਲਓ ਉਹਨਾਂ ਨੇ ਬਣਾਤੇ ਸੀਗੇ ਕਿ ਕਾਫੀ ਸਾਰੇ ਜੱਜ, ਜਿੱਦਾਂ 15-20 ਜੱਜ ਉੱਥੇ ਹੀ ਜਿਹੜੇ ਫੈਸਲੇ ਕਰਨ ਲੋਕਾਂ ਦੇ। ਪ੍ਰੋਬਲਮ ਇਹ ਪੈਂਦੀ ਸੀ ਕਿ ਲਾਇਰਸ ਉੱਥੇ ਹੁੰਦੇ ਨਹੀਂ ਸੀਗੇ ਜਿਹੜੇ ਸਹੀ ਇਮੀਗ੍ਰੇਸ਼ਨ ਲਾਇਰ ਆ। ਤੇ ਕਾਫੀ ਸਾਰੇ ਜਿਹੜੇ ਸੀਨੀਅਰ ਇਮੀਗ੍ਰੇਸ਼ਨ ਲਾਇਰ ਸੀਗੇ, ਕਾਫੀ ਸਾਰੇ ਸਾਡੇ ਕੋਲੀਗ ਕੋਵਰਕਰਸ ਵੀ ਜਿਹੜੇ ਸੀਗੇ ਉਹ ਉੱਥੇ ਬਾਰਡਰ ਤੇ ਜਾਂਦੇ ਸੀਗੇ, ਫ੍ਰੀ ਦੇ ਵਿੱਚ ਜਾ ਕੇ ਲੋਕਾਂ ਨੂੰ ਉੱਥੇ ਕੈਂਪ ਕੁੰਪ ਲਾ ਕੇ ਉਹਨਾਂ ਦੀ ਹੈਲਪ ਕਰਦੇ ਸੀਗੇ। ਪਰ ਇਹ ਲਾਇਰਸ ਇੱਦਾਂ ਦੇ ਘੱਟ ਹੀ ਹੁੰਦੇ ਨੇ ਜਿਹੜੇ ਕਹਿ ਲਓ ਕਿ ਆਪਣਾ ਪ੍ਰੈਕਟਿਸ ਪ੍ਰੂਕਟਿਸ ਛੱਡ ਕੇ ਜਾਂਦੇ ਨੇ, ਹਨਾ। ਤੇ ਇਹਨਾਂ ਫਿਰ ਉੱਥੇ ਕਹਿ ਲਓ ਰੈਪਰੈਜ਼ੈਂਟੇਸ਼ਨ ਨਹੀਂ ਸੀਗੀ। ਸੋ ਬਾਈਡਨ ਨੇ ਆਉਂਦੇ ਹੀ ਜਿਹੜੇ ਇਹ ਪ੍ਰੋਗਰਾਮ ਸੀਗਾ ਸਕ੍ਰੈਪ ਕਰਤਾ। ਪਰ ਆਪਾਂ ਦੇਖਿਆ ਕਿ ਜਿਹੜੀ ਸਟੇਟ ਆਫ ਟੈਕਸਸ ਹੈਗੀ ਆ, ਉੱਥੇ ਆਬਵੀਅਸਲੀ ਪੋਲਿਟਿਕਸ ਦਾ ਗਾੜਾ, ਸਭ ਤੋਂ ਜ਼ਿਆਦਾ ਸੀਟਾਂ ਜੀ। ਰਿਪਬਲਿਕਨ ਦੀਆਂ ਉੱਥੇ ਆ। ਸੋ ਟੈਕਸਸ ਤੇ ਮਿਜ਼ੂਰੀ ਨੇ, ਸਟੇਟ ਆਫ ਮਿਜ਼ੂਰੀ ਨੇ ਇੱਕ ਲਾਸੂਟ ਫਾਈਲ ਕੀਤਾ ਕਿ ਇਹ ਜਿਹੜਾ ਬਾਈਡਨ ਨੇ ਜਿਹੜੀ ਇਹ ਪਾਲਿਸੀ ਕੈਂਸਲ ਕੀਤੀ ਹੈ, ਇਹ ਸਹੀ ਤਰੀਕੇ ਨਾਲ ਕੀਤੀ ਨਹੀਂ, ਇੱਦਾਂ ਇਹ ਕਰ ਨਹੀਂ ਸਕਦਾ। ਤੇ ਉਹ ਜਿਹੜੀ ਸਟੇਟ ਆਫ ਟੈਕਸਸ ਆ ਉਹ ਲਾਸੂਟ ਜਿੱਤ ਵੀ ਗਈ ਹੈ। ਤੇ ਉਹਨਾਂ ਨੂੰ ਫਿਰ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਕਹਿ ਲਓ ਇੱਕ ਤਰ੍ਹਾਂ ਉਹਨਾਂ ਨੂੰ ਫੋਰਸਫੁਲੀ ਇਹ ਜਿਹੜਾ ਪ੍ਰੋਗਰਾਮ ਆ ਇਹ ਅੱਗੇ ਵਧਾਉਣਾ ਪਿਆ, ਕਿਉਂਕਿ ਕੋਰਟ ਦੀ ਗੱਲ ਸਾਰਿਆਂ ਨੂੰ ਮੰਨਣੀ ਪੈਂਦੀ ਆ। ਸੋ ਕੋਰਟ ਤੋਂ ਵੱਡਾ ਕੋਈ ਨਹੀਂ ਹੈਗਾ। ਸੋ ਬਾਈਡਨ ਹੋਣਾ ਨੇ ਫਿਰ ਰਿਲੈਕਟੈਂਟਲੀ ਕਹਿ ਲਓ ਤੁਸੀਂ, ਉਹਨਾਂ ਨੂੰ ਪਾਲਿਸੀ ਨਾਲ ਐਗਰੀ ਕਰਨਾ ਪਿਆ। ਤੇ ਇਹਦੇ ਵਿੱਚ ਫਿਰ ਇਹ ਵੀ ਇੱਕ ਰਿਕੁਆਇਰਮੈਂਟ ਸੀ ਕਿ ਮੈਕਸੀਕੋ ਦੀਆਂ ਜਿਹੜੀਆਂ ਕੰਡੀਸ਼ਨਸ ਹੈਗੀਆਂ ਉਹਨਾਂ ਤੇ ਵੀ ਇਹਨਾਂ ਨੂੰ ਐਗਰੀ ਕਰਨਾ ਪਊਗਾ। ਠੀਕ ਹੈ। ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੀ ਹੈ ਕਿ ਸਾਨੂੰ ਐਗਰੀ ਤੇ ਕਰਨਾ ਪੈਣਾ, ਪਰ ਆਪਾਂ ਉਸ ਤਰੀਕੇ ਨਾਲ ਐਗਰੀ ਕਰਾਂਗੇ ਜਿਹਦੇ ਵਿੱਚ ਕਿ ਜ਼ਿਆਦਾ ਇਮੀਗ੍ਰੈਂਟਸ ਨੂੰ ਵੀ ਨੁਕਸਾਨ ਨਾ ਹੋਵੇ। ਪਰ ਨੁਕਸਾਨ ਇਹਦੇ ਵਿੱਚ ਇਮੀਗ੍ਰੈਂਟਸ ਨੂੰ ਕਾਫੀ ਹੋਇਆ, ਆਲਰੇਡੀ ਹੋਣਾ ਵੀ ਆ। 70,000 ਜਿਹੜੇ 70,000 ਦੇਖ ਲਓ ਕਿੱਡਾ ਵੱਡਾ ਨੰਬਰ ਹੈ। 70,000 ਜਿਹੜੇ ਅਸਾਈਲਮ ਸੀਕਰ ਸੀਗੇ, ਟਰੰਪ ਨੇ ਉਹਨਾਂ ਨੂੰ ਟੰਗੀ ਰੱਖਿਆ। ਤੇ ਜਦੋਂ ਦਾ ਇਹ ਪ੍ਰੋਗਰਾਮ ਬਣਿਆ, ਕਾਫੀ ਜਿਹੜਾ ਕਹਿ ਲਓ ਕਿ ਨੰਬਰ ਆਫ ਇਲੀਗਲ ਜਿਹੜੀ ਬਾਰਡਰ ਕ੍ਰਾਸਿੰਗ ਸੀਗੀਆਂ ਉਹਦੇ ਵਿੱਚ ਬਹੁਤ ਜ਼ਿਆਦਾ ਡਿਕਲਾਈਨ ਆਇਆ। ਕਿਉਂਕਿ ਤੁਹਾਨੂੰ ਜਦੋਂ ਅੰਦਰ ਨਹੀਂ ਆਉਣ ਦਿੱਤਾ ਜਾਂਦਾ, ਮੈਕਸੀਕੋ ਦੇ ਵਿੱਚ ਹੀ ਰੱਖਣਾ, ਉੱਥੇ ਹੀ ਕਰਨਾ, ਤਾਂ ਉਹਨਾਂ ਦਾ ਮਕਸਦ ਜਿਹੜਾ ਉਹ ਹੱਲ ਨਹੀਂ ਹੁੰਦਾ। ਕਿਉਂਕਿ ਮੈਕਸੀਕੋ ਦੇ ਵਿੱਚ ਆਲਰੇਡੀ ਕਾਫੀ ਜ਼ਿਆਦਾ ਵਾਇਲੈਂਸ ਸੀਗਾ, ਕ੍ਰਾਈਮ ਸੀਗਾ। ਉੱਥੇ ਲੀਗਲ ਆਬਸਟੈਕਲ ਬਹੁਤ ਜ਼ਿਆਦਾ ਸੀਗੇ, ਲਾਇਰਸ ਨੂੰ ਐਕਸੈਸ ਨਹੀਂ ਸੀਗਾ ਕਲਾਇੰਟਸ ਨੂੰ, ਤੇ ਕਾਫੀ ਸਾਰੇ ਕੇਸ ਕਾਲੋਂ ਥੱਲੇ ਹੀ ਖਰਾਬ ਹੋ ਜਾਂਦੇ ਸੀਗੇ। ਸੋ ਉਹਦੇ ਕਰਕੇ ਕੇਸ ਡਿਨਾਈ ਵੀ ਕਾਫੀ ਜ਼ਿਆਦਾ ਹੋਏ। ਤੇ ਹੁਣ ਜਿਹੜਾ ਇਹ ਨਵਾਂ ਫਿਰ ਜਿਹੜਾ ਹੁਣ ਲਾਸੂਟ ਜਿੱਤੀ ਹੈ ਟੈਕਸਸ, ਜੀ। ਇਹਦੇ ਕਰਕੇ ਜਿਹੜੇ ਹੁਣ 7 ਜਗ੍ਹਾਵਾਂ ਯੂਐਸ ਦੇ ਵਿੱਚ ਹੈਗੀਆਂ, ਸੈਨ ਡਿਏਗੋ ਵਾਲੀ ਜਿਹੜੀ ਡਿਟੈਂਸ਼ਨ ਫੈਸਿਲਿਟੀ ਹੈ, ਕਲੈਕਸੀਕੋ ਵਾਲੀ, ਨੋਗੈਲਸ ਵਾਲੀ, ਐਰੀਜ਼ੋਨਾ ਵਾਲੀ, ਤੇ ਟੈਕਸਸ ਦੇ ਵਿੱਚ ਜਿਹੜੀ ਈਗਲ ਪਾਸ, ਐਲ ਪਾਸੋ, ਲਰੇਡੋ ਤੇ ਬਰਾਊਨਸਵਿਲ, ਇਹ ਜਿਹੜੇ ਸ਼ਹਿਰ ਦੇ ਜਿੰਨੇ ਵੀ ਜਿਹੜੇ ਕੈਂਪ ਹੈਗੇ ਨੇ ਜਿੱਥੇ ਲੋਕੀ ਆਉਂਦੇ ਨੇ, ਇਹ ਜੀ। ਜਿਹੜੇ 7 ਡਿਟੈਂਸ਼ਨ ਫੈਸਿਲਿਟੀਆਂ 'ਚ ਉਹਨਾਂ ਨੇ ਹੁਣ ਲੋਕਾਂ ਨੂੰ ਕਹਿੰਦੇ ਦੁਬਾਰਾ ਵਾਪਸ ਜਿਹੜਾ ਹੈਗਾ ਮੈਕਸੀਕੋ ਲੈ ਕੇ ਜਾਣਾ ਤੇ ਉੱਥੇ ਰੱਖਣਾ, ਤੇ ਉੱਥੋਂ ਦੀ ਉਹਨਾਂ ਨੂੰ ਕੇਸ ਕਰਨੇ ਪੈਣੇ ਆ। ਸੋ ਇਹ ਆંકੜਾ ਜਿਹੜਾ ਤੁਸੀਂ ਇਹ 70,000 ਇਹ ਸਾਰੇ ਜਾਣੇ ਰਾਈਟ ਨਾਓ ਇੱਧਰ ਆ ਗਏ ਸੀ, ਇਹਨਾਂ ਨੂੰ ਹੁਣ ਵਾਪਸ ਉੱਥੇ ਘੱਲਿਆ ਜਾਊਗਾ ਜਾਂ ਆਲਰੇਡੀ 70,000 ਉੱਧਰ ਇੰਤਜ਼ਾਰ ਕਰ ਹੀ ਰਹੇ ਹੈਗੇ ਆ? 70,000 ਆਲਰੇਡੀ ਵਿੱਚੋਂ ਇੰਤਜ਼ਾਰ ਕਰ ਹੀ ਰਹੇ ਨੇ, ਤੇ ਕਈ ਜਿਹੜੇ ਹੋਰ ਉਹਨਾਂ ਨੇ ਸ਼ਾਰਟ ਲਿਸਟ ਕੀਤੇ ਨੇ ਕਿ ਇਹ ਭੇਜਣੇ ਨੇ। ਸੋ 70,000 ਜਿਹੜੇ ਕਹਿ ਲਓ ਕੁੱਲ ਮਿਲਾ ਕੇ ਪਾਲਿਸੀ ਨਾਲ ਲੋਕ ਜਿਹੜੇ ਆ ਅਫੈਕਟ ਹੋ ਗਏ। ਸੋ ਮੈਕਸੀਕੋ ਦੇ ਉੱਤੇ ਵੀ ਕਾਈਂਡ ਆਫ ਚਲੋ ਇਹ ਭਾਰ ਉਹਨਾਂ ਲਈ ਵੀ ਹੈਗਾ ਆ, ਸੋ ਤਾਂ ਹੀ ਉਹਨਾਂ ਨੇ ਰਿਕੁਆਇਰਮੈਂਟਾਂ ਵੀ ਰੱਖੀਆਂ ਹੋਣੀਆਂ ਵੀ ਆਹ ਚੀਜ਼ਾਂ ਤੁਹਾਨੂੰ ਜਿਹੜੀਆਂ ਕਰਨੀਆਂ ਪੈਣਗੀਆਂ। ਸੋ ਉਹਨਾਂ ਨੇ ਕੀ ਰਿਕੁਆਇਰਮੈਂਟ ਕਹੀਆਂ ਹੈ ਜਿਹੜੇ ਅਸਾਈਲਮ ਸੀਕਰਸ ਆ ਉਹਨਾਂ ਦੇ ਲਈ?
ਜੀ, ਸਭ ਤੋਂ ਪਹਿਲਾਂ ਤਾਂ ਉਹਦੀ ਰਿਕੁਆਇਰਮੈਂਟ ਹੈ ਕਿ ਉਹਨਾਂ ਨੇ ਪੈਸੇ ਮੰਗੇ ਆ ਕਿ ਇਹ ਸਾਰਾ ਪ੍ਰੋਗਰਾਮ ਇਹਨੂੰ ਕਰਨ ਲਈ ਪੈਸੇ ਚਾਹੀਦੇ ਨੇ, ਪੈਸੇ ਫੰਡਿੰਗ ਚਾਹੀਦੀ ਹੈ ਉਹਨਾਂ ਨੂੰ। ਸੋ ਜਿਹੜੀ ਮੈਕਸੀਕੋ ਦੀ ਫੋਰਨ ਰਿਲੇਸ਼ਨ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਕਿ ਹਿਊਮੈਨਿਟੇਰੀਅਨ ਰੀਜ਼ਨ ਕਰਕੇ ਸਾਨੂੰ ਜਿਹੜੀ ਇਹ ਟੈਂਪਰੇਰੀ ਸਟੇ ਦੇਣੀ ਪੈਣੀ ਹੈ, ਤੇ ਸ਼ਰਤਾਂ ਉਹਨਾਂ ਨੇ ਇਹ ਰੱਖੀਆਂ ਕਿ ਸਾਰਿਆਂ ਨੂੰ ਜਿਹੜੀ ਕੋਵਿਡ-19 ਵੈਕਸੀਨੇਸ਼ਨ ਲੱਗਣੀ ਜ਼ਰੂਰੀ ਹੈ, ਕਿ ਆਪਾਂ ਨਹੀਂ ਚਾਹੁੰਦੇ ਕਿ ਬਿਨਾਂ ਕੋਵਿਡ ਵੈਕਸੀਨ ਦੇ ਤੁਸੀਂ ਸਾਡੇ ਦੇਸ਼ 'ਚ ਭੇਜ ਦਿਓ। ਤੇ ਫਿਰ ਉਹਨਾਂ ਨੇ ਇਹ ਕਿਹਾ ਕਿ ਅਮਰੀਕਾ ਨੂੰ ਕੋਈ ਨਾ ਕੋਈ ਇੱਦਾਂ ਦਾ ਹੀਲਾ ਵਸੀਲਾ ਕਰਨਾ ਪੈਣਾ ਜਿਹਦੇ ਵਿੱਚ ਕਿ ਲਾਇਰ ਦੀ ਫੈਸਿਲਿਟੀਜ਼ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਣ ਉੱਥੇ ਲੋਕਾਂ ਨੂੰ, ਕਿਉਂਕਿ ਮੈਕਸੀਕੋ ਦੇ ਜਿਹੜੇ ਲਾਇਰ ਆ ਉਹ ਤਾਂ ਅਸਾਈਲਮ ਹੁਣ ਕਰ ਨਹੀਂ ਸਕਦੇ, ਹਨਾ। ਤੇ ਦੂਜੀ ਉਹਨਾਂ ਨੇ ਸ਼ਰਤ ਇਹ ਰੱਖੀ ਹੈ ਕਿ ਜਿਹੜਾ ਕੇਸ ਹੈ ਇਹਨਾਂ ਨੂੰ ਲਟਕਾਉਣਾ ਨਹੀਂ ਤੁਸੀਂ, ਇਹਨਾਂ ਨੂੰ ਛੇਤੀ ਇਹਨਾਂ ਦੇ ਫੈਸਲੇ ਕਰਨੇ ਨੇ। ਤੇ ਜ਼ਿਆਦਾਤਰ ਸੋ ਇਹਦੇ ਵਿੱਚ ਜਿਹੜੇ ਮੈਕਸੀਕੋ ਦੇ ਲੋਕ ਆ ਉਹ ਐਗਜ਼ੈਂਪਟ ਆ, ਮਤਲਬ ਇਹ ਨਹੀਂ ਕਿ ਮੈਕਸੀਕੋ ਵਾਲਿਆਂ ਨੇ ਅਸਾਈਲਮ ਕੀਤਾ ਉਹਨੂੰ ਵੀ ਫੜ ਲੈਣਾ, ਸਿਰਫ ਜਿਹੜੇ ਮੈਕਸੀਕਨ ਸਿਟੀਜ਼ਨ ਆ ਉਹ ਆ ਸਕਦੇ ਆ। ਬਾਕੀ ਸਾਰੇ ਜਿਹੜੇ ਲੋਕ ਆ ਇਨਕਲੂਡਿੰਗ ਆਪਣੇ ਇੰਡੀਆ ਤੋਂ ਵੀ ਜਿਹੜੇ ਲੋਕੀ ਆਉਂਦੇ ਆ ਉਹਨਾਂ ਨੂੰ ਵੀ ਫੋਰਸ ਕੀਤਾ ਜਾ ਸਕਦਾ ਕਿ ਉਹ ਮੈਕਸੀਕੋ ਬਹਿ ਕੇ ਹੀ ਉਹਨਾਂ ਨੂੰ ਆਪਣਾ ਅਸਾਈਲਮ ਜਿਹੜਾ ਉਹ ਕੇਸ ਫਾਈਟ ਕਰਨਾ ਪੈ ਸਕਦਾ। ਸੋ ਇਹਦੀ ਵੇਟ ਕਰੋ। ਹੁਣ ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਇੰਡੀਆ ਦੇ ਵਿੱਚ ਏਜੰਟਸ ਵਗੈਰਾ ਝੂਠ ਸੱਚ ਬਹੁਤ ਬੋਲ ਦਿੰਦੇ ਨੇ, ਬਾਰਡਰ ਖੁੱਲ ਠੀਕ ਗਿਆ, ਹੈ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਸੋ ਇਹ ਹੁਣ ਜਿਹੜੀ ਸਿਚੁਏਸ਼ਨ ਆ ਥੋੜੀ ਜਿਹੀ ਕੰਪਲੈਕਸ ਬਣ ਸਕਦੀ ਆ। ਅਜੇ ਇਹ ਤਾਂ ਸੋਮਵਾਰ ਤੋਂ ਉਹਨਾਂ ਨੇ ਸ਼ੁਰੂ ਕਰਨਾ, ਸੋ ਸਾਨੂੰ ਪੂਰੀ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਹੈ। ਅਗੇਨ ਉਹੀ ਜਿਹੜੀ ਟਿਕਟੋਕ ਵਗੈਰਾ ਵੀਡੀਓ ਥੋੜਾ ਬਚ ਕੇ ਦੇਖੋ, ਜੋ ਵੀ ਡਿਵੈਲਪਮੈਂਟ ਹੋਊਗੀ ਆਪਾਂ ਤੁਹਾਨੂੰ ਦੱਸਾਂਗੇ। ਸੋ ਫਿਲਹਾਲ ਇਹ ਮੰਡੇ ਤੋਂ ਦੁਬਾਰਾ ਸ਼ੁਰੂ ਹੋਣ ਜਾ ਰਿਹਾ। ਤੇ ਮੈਕਸੀਕੋ ਨੇ ਠੀਕ ਹੈ, ਕਿਹਾ ਕਿ ਹਰੇਕ ਜਿਹੜਾ ਤੁਸੀਂ ਕਲਾਇੰਟ ਉੱਥੇ ਹੈਗਾ ਉਹਨੂੰ ਇੱਕ ਅਟਰਨੀ ਦੀ ਹੀਅਰਿੰਗ ਇੱਕ ਜ਼ਰੂਰ ਦੇਣੀ ਹੈ, ਤੇ ਵੀਡੀਓ ਤੇ ਫੋਨ ਰਾਹੀਂ ਉਹਨਾਂ ਨੂੰ ਤੁਹਾਨੂੰ ਐਕਸੈਸ ਜਿਹੜਾ ਉਹ ਦੇਣਾ ਪੈਣਾ। ਤੇ ਇਹਦੇ ਵਿੱਚ ਹੁਣ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਐਕਸੈਪਸ਼ਨਸ ਉਹਨਾਂ ਨੇ ਕਾਫੀ ਜ਼ਿਆਦਾ ਕ੍ਰੀਏਟ ਕੀਤੀਆਂ ਸੀਗੀਆਂ ਪਹਿਲਾਂ ਵੀ। ਠੀਕ ਟਰੰਪ ਹੈ, ਆਉਂਦੇ ਨਹੀਂ ਸੀ, ਪਰ ਬਾਈਡਨ ਹੁਣਾਂ ਨੇ ਸਪੈਸ਼ਲੀ ਕਿਹਾ ਸੀਗਾ ਕਿ ਜਿਹੜੇ ਵੀ ਅਨਕੰਪਨੀਡ ਬੱਚੇ ਆਉਂਦੇ ਆ, ਮਾਈਨਰ ਆਉਂਦੇ ਆ, ਪ੍ਰੈਗਨੈਂਟ ਵੂਮਨ ਜਿਹੜੀਆਂ ਆਉਂਦੀਆਂ, ਜਾਂ ਕਿਸੇ ਨੂੰ ਕੋਈ ਫਿਜ਼ੀਕਲ ਡਿਸੇਬਿਲਿਟੀ ਆ, ਜਾਂ ਮੈਂਟਲੀ ਲੋਕੀ ਆ, ਜਾਂ ਜਿਹੜੇ ਜ਼ਿਆਦਾ ਉਮਰ ਵਾਲੇ ਆ, ਇਹਨਾਂ ਨੇ ਡਿਫਾਈਨ ਨਹੀਂ ਕੀਤਾ ਬਜ਼ੁਰਗ ਬੰਦਾ ਕੋਈ, ਜਾਂ ਕੋਈ ਨੇਟਿਵ ਬੰਦਾ, ਜਾਂ LGBTQ ਕਮਿਊਨਿਟੀ ਜਿਹੜੇ ਉਹ ਵਾਲੇ ਉਹਨਾਂ ਦੇ ਅਸਾਈਲਮ ਆ। ਉਹ ਜਿਹੜੇ ਲੋਕੀ ਹੈਗੇ ਉਹਨਾਂ ਨੂੰ ਉਹ ਕਹਿੰਦੇ ਕਿ ਆਪਾਂ ਮੈਕਸੀਕੋ 'ਚ ਨਹੀਂ ਰੱਖਣਾ ਉਹਨਾਂ ਨੂੰ, ਕਿਉਂਕਿ ਆਲਰੇਡੀ ਬਹੁਤ ਪ੍ਰੋਬਲਮ, ਆਲਰੇਡੀ ਬਹੁਤ ਜ਼ਿਆਦਾ ਟਰਾਮਾ, ਤੇ ਉਹਨਾਂ ਨੂੰ ਆਪਾਂ US ਦੇ ਵਿੱਚ ਆਉਣ ਦੇਣਾ। ਤੇ ਇਹਦੀ ਹੋਰ ਫਿਰ ਸ਼ਰਤ ਇਹ ਹੈ ਕਿ ਜਿਹੜੇ ਅਡਲਟਸ ਹੈਗੇ ਆ, ਕਿਉਂਕਿ ਹੁਣ ਇੰਨਾ ਇਨਫਰਾਸਟ੍ਰਕਚਰ ਤਾਂ ਉੱਥੇ ਹੈ ਨਹੀਂ ਹਸਪਤਾਲ ਕੀ 2-2 ਵਾਰੀ ਵੈਕਸੀਨ 3-3 ਵਾਰੀ ਦਿਓ। ਸੋ ਜਿੰਨੇ ਵੀ ਅਡਲਟ ਬੰਦੇ ਆ ਉਹਨਾਂ ਨੇ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਲਾਣੀ ਆ। ਤੇ ਜਿਹੜੇ ਵੀ ਆਪਣੇ ਬੱਚੇ ਆਉਂਦੇ ਆ, ਜਿਹਨਾਂ ਨੂੰ ਉਹ ਇਹ ਡਿਸਾਈਡ ਕਰਦੇ ਆ ਕਿ ਇਹਨਾਂ ਨੂੰ ਆਪਾਂ ਬਾਅਦ 'ਚ ਛੱਡ ਦੇਣਾ, ਪਹਿਲਾਂ ਉਹਨਾਂ ਨੂੰ ਇੱਕ ਸਿੰਗਲ ਫਾਈਜ਼ਰ ਦਾ ਸ਼ਾਟ ਉੱਥੇ ਮੈਕਸੀਕੋ ਦੇ ਵਿੱਚ ਮਿਲੂਗਾ, ਤੇ ਦੂਜਾ ਸ਼ਾਟ ਉਹਨਾਂ ਨੂੰ ਜਦੋਂ ਉਹ US ਦੇ ਵਿੱਚ ਰਿਲੀਜ਼ ਕਰ ਦਿੰਦੇ ਆ ਉੱਥੇ ਆ ਕੇ ਲੱਗੂਗਾ। ਤੇ ਮੈਕਸੀਕੋ ਨੇ ਕਿਹਾ ਕਿ ਤੁਸੀਂ ਜਿਹੜਾ 180 ਦਿਨਾਂ 6 ਮਹੀਨਿਆਂ ਦੇ ਵਿੱਚ ਇਹ ਜਿਹੜੇ ਕੇਸ ਆ ਉਹ ਡਿਸਾਈਡ ਕਰਨੇ ਆ। ਇਹ ਮੁਸ਼ਕਿਲ ਲੱਗਦਾ 6 ਮਹੀਨੇ ਤੇ ਇੱਥੇ ਇਹਨਾਂ ਦੀ ਮਾਸਟਰ ਨਹੀਂ ਪੈਂਦੀ ਹੈ, ਇਹਨਾਂ ਕੋਲ ਆਪ ਨਹੀਂ ਇੱਥੇ ਕਰ ਹੁੰਦਾ, ਉੱਥੇ ਤਾਂ ਪਤਾ ਨਹੀਂ ਜੀ, ਇਹਨਾਂ ਨੇ ਕਿੱਦਾਂ ਕਰਨੇ ਆ। ਤੇ ਜੀ, ਜਿਹੜੇ 22 ਇਮੀਗ੍ਰੇਸ਼ਨ ਜੱਜ ਇਹਨਾਂ ਨੇ 22 ਇਮੀਗ੍ਰੇਸ਼ਨ ਜੱਜ ਉੱਥੇ ਤੈਨਾਤ ਕੀਤੇ ਆ, ਜਿਹੜੇ ਆਹ ਰਿਮੇਨ ਇਨ ਮੈਕਸੀਕੋ ਪਾਲਿਸੀ ਨੂੰ ਇਨਫੋਰਸ ਕਰੂਗੇ, ਤੇ ਉੱਥੇ ਜਿਹੜੇ ਮੋਬਾਈਲ ਟੈਂਟਾਂ ਟੁੰਟਾਂ 'ਚ ਜਿਹੜੇ ਕੋਰਟ ਲੱਗਦੇ ਆ ਉਹਦੇ ਵਿੱਚ ਇਹ ਜਿਹੜੇ ਫਟਾਫਟ ਕਹਿ ਲਓ ਫੈਸਲੇ ਲਊਗੇ। ਤੇ ਜੀ, ਇਹਦੇ ਵਿੱਚ ਇੱਕ ਉਹਨਾਂ ਨੇ ਹੋਰ ਚੀਜ਼ ਉਹਨਾਂ ਨੇ ਐਡ ਕੀਤੀ ਹੈ ਕਿ ਉਹ ਹੁਣ ਸਪੈਸ਼ਲੀ ਜਿਹੜੇ ਇਹ ਗੱਲ ਧਿਆਨ ਨਾਲ ਸੁਣਿਓ, ਹੁਣ ਪਤਾ ਨਹੀਂ ਇਹ ਕਿੱਧਰ ਨੂੰ ਗੱਲ ਜਾਣੀ ਆ, ਪਰ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਜਿਹੜੇ ਵੀ ਇਮੀਗ੍ਰੈਂਟ ਆ ਉਹਨਾਂ ਨੂੰ ਇਹ ਜ਼ਰੂਰ ਪੁੱਛਣਾ ਕਿ ਤੁਹਾਨੂੰ ਮੈਕਸੀਕੋ ਦੇ ਵਿੱਚ ਰੁਕਣ ਤੇ ਕੋਈ ਖਤਰਾ ਤਾਂ ਨਹੀਂ ਹੈਗਾ। ਸੋ ਜੇ ਤੁਹਾਨੂੰ ਮੈਕਸੀਕੋ ਦੇ ਵਿੱਚ ਖਤਰਾ, ਜੇ ਤੁਹਾਡੇ ਨਾਲ ਉੱਥੇ ਕੁਝ ਹੋਇਆ, ਤੁਹਾਨੂੰ ਕੋਈ ਤੰਗੀ ਆਈ ਆ, ਤੁਹਾਨੂੰ ਕਿਸੇ ਗੈਂਗ ਨੇ ਧਮਕੀ ਲਾਈ ਆ, ਕਿਸੇ ਏਜੰਟ ਨੇ ਧਮਕੀ ਲਾਈ ਆ, ਤਾਂ ਹੂੰ, ਤੁਹਾਨੂੰ ਉਹ ਜਿਹੜੀ ਆਪਣੀ ਇਹ ਨਹੀਂ ਹੁਣ ਮੈਂ ਕਹਿ ਰਿਹਾ ਕਿ ਤੁਸੀਂ ਝੂਠ ਬੋਲੋ, ਪਰ ਜੇ ਤੁਹਾਡੇ ਨਾਲ ਕੋਈ ਇਦਾਂ ਦਾ ਕੁਝ ਹੋਇਆ, ਤੁਸੀਂ ਉਹ ਆਪਣਾ ਪੁਆਇੰਟ ਉੱਥੇ ਰੱਖ ਸਕਦੇ ਆ ਕਿ ਕਿੱਥੋਂ ਤੁਹਾਨੂੰ ਖਤਰਾ, ਕਿਉਂ ਖਤਰਾ, ਕੀ ਧਮਕੀ ਆ, ਕਿਉਂ ਤੁਸੀਂ ਮੈਕਸੀਕੋ ਦੇ ਵਿੱਚ ਨਹੀਂ ਰੁਕ ਸਕਦੇ, ਤੇ ਕਿਉਂ ਤੁਹਾਨੂੰ ਅਮਰੀਕਾ ਭੇਜਿਆ ਜਾਵੇ। ਤੇ ਫਿਰ ਜਿਹੜਾ ਆ ਜਿਹੜੀ ਐਕਸੈਪਸ਼ਨ ਆ, ਜੇ ਤੁਸੀਂ ਆਹ ਵਾਲੀ ਐਕਸੈਪਸ਼ਨ ਕਲੇਮ ਕਰਦੇ ਆ, ਤੇ ਤੁਹਾਨੂੰ ਉਹ ਸਕਰੀਨ ਕਰਕੇ 24 ਘੰਟੇ 24 ਘੰਟੇ ਤੁਹਾਨੂੰ ਦੇਊਗੇ ਕਿ ਆਪਣਾ ਅਟਰਨੀ ਤੇ ਰਿਪਰੈਜ਼ੈਂਟੇਟਿਵ ਲੱਭੋ US ਦੇ ਵਿੱਚ, ਤੇ ਫਿਰ ਮੋਬਾਈਲ ਫੋਨ ਰਾਹੀਂ ਜਾਂ ਆਪਣਾ ਵੀਡੀਓ ਦੇ ਰਾਹੀਂ ਹੀਅਰਿੰਗ ਤੁਹਾਡੀ ਹੋ ਸਕਦੀ ਹੈ। ਤੇ ਪੋਸੀਬਿਲਿਟੀ ਹੈਗੀ ਹੈ ਕਿ ਉਹ ਤੁਹਾਨੂੰ ਮੈਕਸੀਕੋ ਦੇ ਵਿੱਚ ਡੱਕਣ ਦੀ ਬਜਾਏ ਅਮਰੀਕਾ ਦੇ ਵਿੱਚ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦੇਣ। ਓਕੇ। ਸੋ ਇਹ ਇੱਕ ਬਹੁਤ ਵੱਡੀ ਇੱਕ ਹਿਸਾਬ ਦੇ ਨਾਲ ਐਕਸੈਪਸ਼ਨ ਜਿਹੜੀ ਹੋਊਗੀ, ਜਿੱਦਾਂ ਤੁਸੀਂ ਕਿਹਾ ਵੀ ਇਹ ਸੋਮਵਾਰ ਤੋਂ ਚਾਲੂ ਹੋਣੀ, ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਨੂੰ ਥੋੜ੍ਹੀ ਕਲੈਰਿਟੀ ਜਿਹੜੀ ਉਹ ਰਹੂਗੀ ਵੀ ਕਿਸ ਤਰੀਕੇ ਦੇ ਨਾਲ ਆ। ਹੁਣ ਜਿਹੜੇ ਮੰਨ ਲਓ ਆਲਰੇਡੀ ਇੱਥੇ ਹੈਗੇ ਆ, ਹੁਣ ਰਿਮੇਨ ਇਨ ਮੈਕਸੀਕੋ ਪਾਲਿਸੀ ਹੈ, ਜਦੋਂ ਕੁਛ ਕਿਹਾ ਵੀ ਜਿਹੜੇ 70,000 ਦੇ ਵਿੱਚੋਂ ਕੁਛ ਲੋਕਾਂ ਨੂੰ ਇਹਨਾਂ ਨੇ ਵਾਪਸ ਉੱਧਰ ਨੂੰ ਵੀ ਜਿਹੜਾ ਉਹ ਘੱਲ ਦੇਣਾ। ਮੰਨ ਲਓ ਜਿਨ੍ਹਾਂ ਦੀ ਕੋਈ ਹੀਅਰਿੰਗ ਆ ਜਾਂ ਬੌਂਡ-ਬੂੰਡ ਲੱਗਾ ਆ ਜਾਂ ਕੁਛ ਲੱਗਾ ਆ, ਕਿ ਉਹਨਾਂ ਦੇ ਉੱਤੇ ਵੀ ਇਹ ਗਾਜ ਡਿੱਗ ਸਕਦੀ ਆ ਕਿ ਜਿਹੜੇ ਹੁਣ ਆ ਗਏ ਆ ਵੀ ਉਹ ਵਿਚਾਰੇ ਜਿਹੜੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇੱਕ ਮੌਕਾ ਮਿਲ ਜਾਊਗਾ ਅਮਰੀਕਾ ਦੇ ਵਿੱਚ ਛੱਡਣ ਦਾ ਉਹਨਾਂ ਨੂੰ?
ਨਹੀਂ, ਜਿਹੜੇ ਇੱਕ ਵਾਰੀ ਰਿਲੀਜ਼ ਕਰਤੇ ਉਹ ਤਾਂ ਰਿਲੀਜ਼ ਕਰਤੇ, ਉਹ ਤਾਂ ਆਲਰੇਡੀ ਯੂਐਸ ਸੋਇਲ 'ਚ ਹੈ। ਇਹ ਪ੍ਰੋਗਰਾਮ ਦਾ ਠੀਕ ਇਹਨਾਂ ਹੈ। ਦਾ ਮਕਸਦ ਆਪਣਾ ਇਹ ਸੀਗਾ ਕਿ ਇਹਨਾਂ ਨੇ ਹੈਲਥ ਕੰਸਰਨ ਸਾਈਟ ਕੀਤੇ ਸੀਗੇ ਕੋਵਿਡ ਵਾਲੇ। ਫਿਰ ਇਹਨਾਂ ਨੇ ਕਿਹਾ ਸੀ ਸਾਡੇ ਰਸ਼ ਬਹੁਤ, ਆਪਾਂ ਪ੍ਰੋਸੈਸ ਨਹੀਂ ਕਰ ਸਕਦੇ, ਸਾਡੇ ਇਨਫ ਸਟਾਫਿੰਗ ਨਹੀਂ ਹੈਗੀ ਆ, ਸਾਡੇ ਕੋਲ ਇਨਫ ਰਿਸੋਰਸਿਸ ਨਹੀਂ ਹੈਗੇ। ਸੋ ਜਿਹਨਾਂ ਨੂੰ ਆਲਰੇਡੀ ਬੌਂਡ ਪੈ ਗਿਆ ਹੈ, ਜਿਹੜੇ ਛੱਡਤੇ ਉਹਨਾਂ ਨੂੰ ਨਹੀਂ ਇਹਨਾਂ ਨੇ ਫੜਨਾ। ਉਹਨਾਂ ਨੇ ਤਾਂ ਆਲਰੇਡੀ ਆਪਣੇ ਜਿਹੜੇ ਅਸਾਈਲਮ ਦੇ ਕੇਸ ਆ ਯੂਐਸ 'ਚ ਆਲਰੇਡੀ ਲਾ ਦਿੱਤੇ ਹੋਣੇ ਆ, ਸਾਲ ਦਾ ਉਹਨਾਂ ਨੂੰ ਟਾਈਮ ਮਿਲਦਾ ਠੀਕ ਹੈ। ਅਸਾਈਲਮ ਦਾ ਕੇਸ ਲਾਉਣ ਲਈ। ਸੋ ਜਿੱਦਾਂ ਕਿਹਾ ਵੀ ਜਦੋਂ ਹੁਣ ਰਿਮੇਨ ਇਨ ਮੈਕਸੀਕੋ ਰਹਿਣਾ, ਇਹ ਤਾਂ ਚਲੋ ਇੱਕ ਐਕਸੈਪਸ਼ਨ ਆ ਗਈ ਵੀ ਜੇ ਉਹਨਾਂ ਨੂੰ ਉੱਥੇ ਮੈਕਸੀਕੋ ਦੇ ਵਿੱਚ ਗੈਂਗ ਜਾਂ ਏਜੰਟ ਉਹਨਾਂ ਤੋਂ ਖਤਰਾ ਹੈਗਾ ਆ, ਜਿਹੜਾ ਕੋਈ ਉੱਦਾਂ ਰਿਮੇਨ ਇਨ ਮੈਕਸੀਕੋ ਦੇ ਵਿੱਚ ਹੈਗਾ, ਕਿ ਉਹਨਾਂ ਨੂੰ ਵੀ ਜਿਹੜੇ ਅਟਰਨੀ ਦਾ ਲੱਭਣ ਦੀ ਜਾਂ ਉਹ ਕਰਨ ਦੀ ਸਹੂਲਤ ਦੇਣੀ ਇਹਨਾਂ ਨੇ, ਜਾਂ ਸਿਰਫ ਇਸੇ ਕੇਸ ਦੇ ਵਿੱਚ ਹੀ ਬੰਦਾ ਅਟਰਨੀ ਕਰ ਸਕਦਾ ਹੈ? ਨਹੀਂ, ਨਾਰਮਲੀ ਤਾਂ ਤੁਸੀਂ ਅਟਰਨੀ ਕਦੀ ਵੀ ਕਰ ਸਕਦੇ ਹੋ ਨਾ, ਰੈਡੀ ਹੋ ਸਕਦਾ ਤੁਹਾਡਾ ਅਟਰਨੀ। ਪਰ ਪ੍ਰੋਬਲਮ ਇਹ ਸੀਗੀ ਕਿ ਲਾਅ ਤਾਂ ਜਿੰਨੇ ਮਰਜ਼ੀ ਬਣਾ ਦਿਓ, ਥੋੜਾ ਜਿਹਾ ਉੱਥੇ ਧੱਕਾ ਹੀ ਕਰਦੀ ਸੀਗੀ ਆਪਣੀ ਜਿਹੜੀ ਕਸਟਮਸ ਐਂਡ ਬਾਰਡਰ ਪੈਟਰੋਲ ਆ। ਤੇ ਇੱਕ ਰੀਜ਼ਨ ਆ ਕਿ ਦੇਖੋ, ਜਦੋਂ ਆਪਣੇ ਟਰੰਪ ਹੁਣੀ ਆਏ ਸੀਗੇ ਤਾਂ ਸਾਰੇ ਦੇ ਸਾਰੇ ਪੰਜਾਬੀ ਜਿਹੜੇ ਸੀਗੇ, ਪੂਰਾ ਦਾ ਪੂਰਾ ਜਿਹੜਾ ਸੀਗਾ ਬਲੌਕ, ਉਹ ਡਿਪੋਰਟ ਕਰ ਦਿੱਤਾ ਜਾਂਦਾ ਸੀਗਾ ਨਾ, 300-400 ਸਿੱਧੇ ਹੀ ਉਹਨਾਂ ਨੇ ਬਿਨਾਂ ਕਿਸੇ ਰੀਜ਼ਨ ਦੇ। ਸੋ ਉਹ ਤਾਂ ਫਿਰ ਪੁਲਿਸ ਦਾ ਥੋੜਾ ਚੱਲਦਾ ਹੀ ਆ, ਥੋੜਾ ਬਹੁਤਾ ਲੋਕਾਂ ਨਾਲ ਧੱਕਾ ਤਾਂ ਹੋਣਾ ਹੀ ਹੈ ਇਸ ਪ੍ਰੋਗਰਾਮ ਥੱਲੇ। ਤਾਈਓ ਤਾਂ ਜੀ। ਟੈਕਸਸ ਨੇ ਲਾਅ ਸੂਟ ਕੀਤਾ, ਨਹੀਂ ਤਾਂ ਉਹਨਾਂ ਨੇ ਲਾਅ ਸੂਟ ਕਿਉਂ ਕਰਨਾ ਸੀਗਾ। ਪਰ ਇਹ ਹੈ, ਸਰਕਾਰ ਤੁਹਾਡੀ ਥੋੜੀ ਲੀਨੀਅੰਟ ਆ, ਪਰ ਸਰਕਾਰ ਦੇ ਵਿੱਚ ਹਰੇਕ ਤਰ੍ਹਾਂ ਦੇ ਬੰਦੇ ਹੁੰਦੇ ਆ। ਹੁਣ ਜਿਹੜੇ ਟੈਕਸਸ 'ਚ ਕੰਮ ਕਰਦੇ, ਜਿਹੜੇ ਸੀਵੀਪੀ ਲਈ ਕੰਮ ਕਰਦੇ, ਉਹ ਤਾਂ ਟਰੰਪ ਦੇ ਥੱਲੇ ਵੀ ਉਹੀ ਸੀਗੇ, ਬਾਈਡਨ ਦੇ ਥੱਲੇ ਵੀ ਉਹੀ ਹੈ, ਹਨਾ। ਜੀ ਬੇਸਿਕਲੀ ਡਿਪਾਰਟਮੈਂਟ ਦਾ ਹੈਡ ਹੀ ਚੇਂਜ ਹੁੰਦਾ, ਅੰਦਰ ਕੰਮ ਕਰਨ ਵਾਲੇ ਪੁਰਜੇ ਜਿਹੜੇ ਆ ਉਹੀ ਜਿਹੜੇ ਉਹ ਰਹਿੰਦੇ ਨੇ। ਸੋ ਕਿਸੇ ਦੇ ਕਿਸੇ ਪਾਸੇ ਨੂੰ ਧਾਰਨਾ, ਕਿਸੇ ਦੀ ਕਿਸੇ ਪਾਸੇ ਨੂੰ ਆ। ਪਰ ਇਹ ਕਾਫੀ ਵੱਡੀ ਜਿਹੜੀ ਚੇਂਜ ਆ ਉਹ ਮੁੜ ਕੇ ਦੁਬਾਰਾ ਜਿਹੜੀ ਆਉਣ ਜਾ ਰਹੀ ਆ। ਸੋ ਕੀ ਇਮੀਗ੍ਰੇਸ਼ਨ ਜਿਹੜੀਆਂ ਆਰਗੇਨਾਈਜੇਸ਼ਨ ਆ ਉਹ ਕੀ ਸੋਚਦੀਆਂ ਇਹ ਰਿਮੇਨ ਇਨ ਮੈਕਸੀਕੋ ਪਾਲਿਸੀ ਨੂੰ ਮੁੜ ਬਹਾਲ ਕਰਨ ਦੇ ਉੱਤੇ? ਜੀ, ਸੋ ਇੱਕ ਤਾਂ ਇਹ ਹੈ ਕਿ ਮੈਕਸੀਕੋ ਨੂੰ ਪੈਸਾ ਚਾਹੀਦਾ ਇਸ ਚੀਜ਼ ਲਈ, ਸ਼ੈਲਟਰ ਵਗੈਰਾ ਉਹਨਾਂ ਨੂੰ ਕ੍ਰੀਏਟ ਕਰਨੇ ਪੈਣੇ। ਹੁਣ ਹੋਟਲਾਂ 'ਚ ਤਾਂ ਰੱਖ ਨਹੀਂ ਸਕਦੇ, ਤੁਹਾਨੂੰ ਪਤਾ ਹੀ ਆ ਉਹ ਦੇਸ਼ ਦੀ ਹਾਲਤ ਕਿੱਦਾਂ ਦੀ ਹੈ। ਤੇ ਫਿਰ ਉਹਨਾਂ ਨੇ ਜਿਹੜੇ ਹੋਰ ਸੰਸਥਾਵਾਂ ਹੈਗੀਆਂ, ਨਾਨ ਪ੍ਰੋਫਿਟਸ ਵਗੈਰਾ ਹੈਗੀਆਂ, ਲੀਗਲ ਏਡ ਗਰੁੱਪ ਜਿਹੜੇ ਹੈਗੇ, ਉਹਨਾਂ ਕੋਲ ਹੈਲਪ ਮੰਗੀ ਕਿ ਤੁਸੀਂ ਆ ਕੇ ਲੋਕਾਂ ਦੀ ਇੱਥੇ ਹੈਲਪ ਕਰੋ। ਪਰ ਹੁਣ ਜਿਹੜੇ ਯੂਐਸ, ਕਿਉਂਕਿ ਬਾਈਡਨ ਜਿਹੜਾ ਸੀਗਾ ਉਹਨੇ ਪ੍ਰੋਮਿਸ ਬਹੁਤ ਕੁਝ ਕੀਤਾ ਸੀਗਾ, ਪਰ ਉਹਨੇ ਪ੍ਰੋਮਿਸ ਆਪਣੇ ਨਿਭਾ ਨਹੀਂ ਪਾਇਆ। ਪਰ ਉਹਦੀ ਵੀ ਹੁਣ ਕੀ ਕਰੇ ਉਹਨੇ, ਆਹੀ ਤਾਂ ਕੰਮ ਰਹਿ ਨਹੀਂ ਗਿਆ ਉਹਨੂੰ ਇਕੱਲਾ ਇਮੀਗ੍ਰੇਸ਼ਨ ਦਾ। ਪਰ ਜੇ ਕੋਰਟ ਨੇ ਹੁਣ ਆਰਡਰ ਦਿੱਤਾ, ਉਹਨੂੰ ਵੀ ਐਨਫੋਰਸ ਕਰਨਾ ਹੀ ਪੈਣਾ। ਪਰ ਇਹ ਜਿਹੜੇ ਸਾਰੇ ਜਿਹੜੇ ਯੂਐਸ ਬੇਸਡ ਲੀਗਲ ਏਡ ਗਰੁੱਪ ਸੀਗੇ, ਇਹ ਆਲਰੇਡੀ ਨਾਰਾਜ਼ ਆ ਤੋਂ ਕਿ ਇਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਨੇ। ਵਾਅਦੇ ਬਹੁਤ ਕੀਤੇ ਸੀ, ਇਮੀਗ੍ਰੇਸ਼ਨ ਇੱਦਾਂ ਹੋ ਜੂ, ਉੱਦਾਂ ਹੋ ਜੂ, ਫਾਰਮ ਬਿੱਲ ਆ ਜੂ, ਪਰ ਆਇਆ ਨਹੀਂ ਕੁਛ। ਤੇ ਉਹਨਾਂ ਨੇ ਹੁਣ ਬੇਸਿਕਲੀ ਇਹ ਕਿਹਾ ਕਿ ਆਪਾਂ ਨਹੀਂ ਮੈਕਸੀਕੋ ਜਾਣਾ, ਸਾਡੇ ਕੋਲ ਨਾ ਐਕਸਪੈਕਟ ਕਰੋ ਕਿ ਹੁਣ ਆਪਾਂ ਜਾ ਕੇ ਜਿਹੜਾ ਤੁਹਾਡਾ ਗੰਦ ਆ ਉੱਥੇ ਟੇਕ ਕੇਅਰ ਕਰੀਏ। ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਤੁਸੀਂ ਇਮੀਗ੍ਰੈਂਟਸ ਨੂੰ ਪ੍ਰੋਟੈਕਸ਼ਨ ਦੇਣੀ ਆ, ਆਪਣੀਆਂ ਜ਼ਿੰਮੇਵਾਰੀਆਂ ਤੁਸੀਂ ਸਾਡੇ ਉੱਤੇ ਨਹੀਂ ਸੁੱਟ ਸਕਦੇ। ਤੇ ਉਹਨਾਂ ਨੇ ਆਲਰੇਡੀ ਆਪਣਾ ਕੰਸਰਨ, ਹੁਣ ਮੈਕਸੀਕੋ ਨੇ ਆਲਰੇਡੀ ਕਿਹਾ ਕਿ ਜੇ ਤੁਹਾਡੇ ਜਿਹੜੇ ਲੀਗਲ ਗਰੁੱਪ ਆ ਪਹਿਲਾਂ ਹੀ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਆਪਾਂ ਨਹੀਂ ਹੈਲਪ ਕਰਨੀ ਆ, ਤੇ ਜਿਹੜੀ ਸਾਡੀ ਪਹਿਲੀ ਸ਼ਰਤ ਸੀਗੀ ਕਿ ਇਹਨਾਂ ਨੂੰ ਅਟਰਨੀ ਮਿਲਣੇ ਚਾਹੀਦੇ ਲੋਕਾਂ ਨੂੰ, ਉਹ ਤੇ ਤੁਹਾਡੀ ਪਹਿਲਾਂ ਹੀ ਸ਼ਰਤ ਨਾਮਨਜ਼ੂਰ ਹੋ ਗਈ, ਕਿਉਂਕਿ ਹੁਣ ਜਿਹੜੇ ਲਾਇਰ ਆ ਉਹ ਇੱਥੇ ਵੀ ਬੜੇ ਬਿਜ਼ੀ ਆ। ਸੋ ਉਹਨਾਂ ਨੇ ਇਹ ਕਿਹਾ ਕਿ ਜੇ ਹੁਣ ਅਟਰਨੀ ਹੋਊਗੇ ਨਹੀਂ ਤਾਂ ਉੱਥੇ ਮੈਕਸੀਕੋ ਦੇ ਵਿੱਚ ਕਿਹੜਾ ਲਾਇਰ, ਕਿੱਥੋਂ ਦੀ ਲਾਇਰ ਲੈ ਕੇ ਆਊਗੇ, ਕੌਣ ਹੈਲਪ ਕਰੂਗਾ। ਤੇ ਕਾਫੀ ਸਾਰੇ ਜਿਹੜੇ ਇਮੀਗ੍ਰੇਸ਼ਨ ਲਾਇਰ ਆ ਉਹ ਕਹਿੰਦੇ ਆ ਕਿ ਇਹ ਜਿਹੜੀ ਪਾਲਿਸੀ ਹੈਗੀ ਆ ਇਹ ਰਿਪੇਅਰ ਨਹੀਂ ਹੋ ਸਕਦੀ। ਇਹ ਪਾਲਿਸੀ ਟੂ ਬਿਗਨ ਵਿਦ ਇਹ ਪਾਲਿਸੀ ਖਰਾਬ ਸੀਗੀ, ਇਦਾਂ ਦੀ ਰਿਮੇਨ ਇਨ ਮੈਕਸੀਕੋ ਪਾਲਿਸੀ ਹੋਣੀ ਨਹੀਂ ਚਾਹੀਦੀ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਬਾਈਡਨ ਦੇ ਥੱਲੇ ਆ, ਉਹਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਉਹ ਆਪ ਮੰਨਦੇ ਆ ਕਿ ਇਹ ਜਿਹੜੀ ਪਾਲਿਸੀ ਆ ਚੰਗੀ ਨਹੀਂ ਹੈਗੀ, ਇਹਦੇ ਵਿੱਚ ਕਾਫੀ ਫਲॉज ਨੇ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਬਰਡਨ ਪੈ ਜਾਂਦਾ ਸਾਰੇ ਰਿਸੋਰਸਿਸ ਦੇ ਉੱਤੇ, ਸਪੈਸ਼ਲੀ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੇ ਉੱਤੇ। ਤੇ ਜਿਹੜੀ ਇਹ ਪਾਲਿਸੀ ਹੈ, ਇਹ ਜਿਹੜੀ ਰੂਟ ਕਾਜ਼ ਆਫ ਇਮੀਗ੍ਰੇਸ਼ਨ ਹੈਗੀ, ਗਰੀਬੀ, ਕ੍ਰਾਈਮ, ਸਾਰਾ ਉਹਨੂੰ ਐਡਰੈਸ ਨਹੀਂ ਕਰਦੀ, ਬਲਕਿ ਇਹ ਇੱਕ ਛੋਟਾ ਜਿਹਾ ਕਹਿ ਲਓ ਉਹਨਾਂ ਨੇ ਗੇਟਕੀਪਰ ਪਾਲਿਸੀ ਹੈ ਕਿ ਲੋਕਾਂ ਨੂੰ ਇਹ ਧੱਕੇ ਨਾਲ ਉੱਥੇ ਰੋਕ ਕੇ ਰੱਖਦੀ ਹੈ। ਤੇ ਹੋਮਲੈਂਡ ਸਿਕਿਉਰਿਟੀ ਕਹਿੰਦੇ ਆ ਕਿ ਆਪਾਂ ਵੀ ਇਸ ਪਾਲਿਸੀ ਨਾਲ ਐਗਰੀ ਨਹੀਂ ਕਰਦੇ। ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸੈਕਟਰੀ ਆ ਜੈਨ ਪੈਸਕੀ, ਉਹ ਵੀ ਇਹੀ ਕਹਿੰਦੇ ਆ ਕਿ ਇਹ ਜਿਹੜੀ ਪਾਲਿਸੀ ਹੈ ਇਹ ਡੀਪਲੀ ਫਲॉड ਹੈ ਤੇ ਸਾਡੇ ਕੋਲ ਕੋਈ ਚੋਇਸ ਨਹੀਂ, ਸਾਨੂੰ ਕੋਰਟ ਦੇ ਆਰਡਰ ਦੇ ਥੱਲੇ ਕੰਮ ਕਰਨਾ ਪੈ ਰਿਹਾ। ਤੇ ਹਿਊਮਨ ਰਾਈਟ ਫਸਟ ਜਿਹੜੀ ਇੱਕ ਨਾਨ ਪ੍ਰੋਫਿਟ ਸੰਸਥਾ ਰਿਫਿਊਜੀਆਂ ਨੂੰ ਪ੍ਰੋਟੈਕਸ਼ਨ ਦਿੰਦੀ ਆ, ਸਪੈਸ਼ਲੀ ਉਹ ਜਿਹੜੀ ਹਿਊਮਨ ਰਾਈਟ ਫਸਟ ਸੀਗੀ, ਉਹਦਾ ਕੰਮ ਇਹ ਸੀਗਾ ਕਿ ਮੈਕਸੀਕੋ ਦੇ ਵਿੱਚ ਅਸਾਈਲਮ ਸੀਕਰਾਂ ਨਾਲ ਕੀ ਵਾਇਲੈਂਸ ਹੁੰਦਾ, ਉਹਨੂੰ ਉਹਨਾਂ ਨੇ ਕਾਫੀ ਵੱਡੇ ਤਰੀਕੇ ਨਾਲ ਡਾਕੂਮੈਂਟ ਕੀਤਾ ਸੀਗਾ ਪਿਛਲੇ ਕੁਝ ਸਾਲਾਂ ਤੋਂ। ਸੋ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀ ਪਾਲਿਸੀ ਹੈ ਰਿਮੇਨ ਇਨ ਮੈਕਸੀਕੋ ਇੱਕ ਹਿਊਮੈਨਿਟੇਰੀਅਨ ਡਿਜ਼ਾਸਟਰ ਆ। ਇਹ ਉਦੋਂ ਵੀ ਇੱਕ ਡਿਜ਼ਾਸਟਰ ਸੀਗਾ ਜਦੋਂ ਇਹ ਪਹਿਲਾਂ ਇੰਪਲੀਮੈਂਟ ਕੀਤੀ ਗਈ ਸੀ, ਤੇ ਇਹ ਫਿਊਚਰ ਦੇ ਵਿੱਚ ਵੀ ਡਿਜ਼ਾਸਟਰ ਹੀ ਰਹਿਣਾ। ਇਹ ਡੂਮਡ ਹੈਗੀ ਫੇਲ ਹੋਣ ਲਈ, ਇਹਦਾ ਕੁਝ ਨਹੀਂ ਹੋ ਸਕਦਾ।
ਫਿਰ ਜਿਹੜੀ ਜੀ UN ਦੀ ਰਿਫਿਊਜੀ ਏਜੰਸੀ ਹੈ, UN ਹਾਈ ਕਮਿਸ਼ਨਰ ਫॉर ਰਿਫਿਊਜੀ ਹੈਗਾ, ਉਹ ਕਹਿੰਦੇ ਕਿ ਇਹ ਜਿਹੜੀ ਪਾਲਿਸੀ ਹੈਗੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਕੰਸਰਨ ਹੈਗਾ ਕਿ ਜਿਹੜਾ ਆਲਰੇਡੀ ਇੱਕ ਅਸਾਈਲਮ ਵਾਲਾ ਬੰਦਾ ਐਡੀ ਦੂਰੋਂ ਦੀ ਆਉਂਦਾ ਵਾ, ਤੇ ਜਿੱਦਾਂ ਦੇ ਮੈਕਸੀਕੋ ਦੇ ਹਾਲਾਤ ਆ, ਜਦੋਂ ਉਹਨਾਂ ਨੂੰ ਪਤਾ ਕਿ ਇਹ ਇਮੀਗ੍ਰੈਂਟਾਂ ਨੇ ਹੁਣ ਇੱਥੇ ਰੁਕਣਾ 6-6 ਮਹੀਨੇ, ਤੇ ਲੁੱਟ ਖੋਹ, ਰੇਪ, ਕਿਡਨੈਪਿੰਗ, ਇਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ। ਇੱਕ ਆਲਰੇਡੀ ਅਸਾਈਲਮ ਸਿੱਕਰ ਆ, ਕਈ ਵਾਰੀ ਉਹਨਾਂ ਨੂੰ ਆਪਣੀ ਕੰਟਰੀ 'ਚ ਨਹੀਂ ਇੰਨਾ ਮਾੜਾ ਹੁੰਦਾ ਜਿੰਨਾ ਮੈਕਸੀਕੋ ਦੇ ਵਿੱਚ ਰੁਕ ਕੇ ਉਹਨਾਂ ਨਾਲ ਮਾੜਾ ਹੋਣਾ ਵਾ, ਹੈ ਨਾ, ਕਿਉਂਕਿ ਗੈਂਗ ਪ੍ਰੋਬਲਮ ਬਹੁਤ ਜ਼ਿਆਦਾ, ਕਰਪਸ਼ਨ ਬਹੁਤ ਜ਼ਿਆਦਾ। ਤੇ ਫਿਰ ਜਿਹੜੇ ਟੈਕਸਸ ਦੇ ਅਟਰਨੀ ਜਨਰਲ ਆ ਕੈਨ ਪੈਕਸਟਨ, ਉਹਨਾਂ ਨੇ ਤਾਂ ਓਬਵੀਅਸਲੀ ਇਹੀ ਕਿਹਾ ਕਿ ਇਹ ਸਾਡੇ ਲਈ ਬਹੁਤ ਵੱਡੀ ਜਿੱਤ ਆ, ਤੇ ਆਪਾਂ ਅੱਗੇ ਜਿਹੜੀ ਆਪਣੀ ਫਾਈਟ ਆ ਉਹ ਜਾਰੀ ਰੱਖਾਂਗੇ, ਜਿਹੜੇ ਆਪਣੇ ਬਾਰਡਰ ਆਪਾਂ ਪ੍ਰੋਟੈਕਟ ਕਰਾਂਗੇ ਤਾਂ ਕਿ ਸਾਡੀ ਜਿਹੜੀ ਲੋਕਲ ਕਮਿਊਨਿਟੀਜ਼ ਆ ਉਹ ਸੇਫ ਰਵੇ। ਤੇ ਟੈਕਸਸ ਦੇ ਅਟਰਨੀ ਜਨਰਲ ਨੇ ਇਹ ਵੀ ਕਿਹਾ ਕਿ ਮੈਂ ਇਹ ਨਹੀਂ ਕਿ ਮੈਂ ਬਾਈਡਨ ਐਡਮਿਨਿਸਟ੍ਰੇਸ਼ਨ ਖਾਨਾ ਪੂਰਤੀ ਸਿਰਫ ਕਰੀ ਜਾਊਗੀ, ਮੈਂ ਵੀ ਦੇਖੂੰਗਾ ਕਿ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਪੂਰੀ ਤਰ੍ਹਾਂ ਜਿਹੜਾ ਕੋਰਟ ਦਾ ਆਰਡਰ ਆ ਉਹਨਾਂ ਕੰਪਲਾਈ ਕਰਦੀ ਹੈ ਕਿ ਨਹੀਂ ਕਰਦੀ ਆ। ਤੇ ਸੇਮ ਥਿੰਗ ਜਿੱਦਾਂ ਮਾਰਕ ਮੋਰਗਨ ਜਿਹੜੇ ਕਸਟਮਜ਼ ਐਂਡ ਬਾਰਡਰ CBP ਦੇ ਟਰੰਪ ਦੇ ਥੱਲੇ ਪੁਆਇੰਟੀ ਸੀਗੇ ਉੱਥੇ ਟੈਕਸਸ ਦੇ ਵਿੱਚ, ਉਹਨਾਂ ਨੇ ਵੀ ਇਹੀ ਕਿਹਾ ਕਿ ਬਹੁਤ ਵਧੀਆ ਹੋਇਆ, ਇਹ ਪਾਲਿਸੀ ਇੰਪਲੀਮੈਂਟ ਹੋਣੀ ਚਾਹੀਦੀ ਸੀਗੀ, ਤੇ ਆਪਾਂ ਇਹਨੂੰ ਵੈਲਕਮ ਕਰਦੇ ਹਾਂ ਕਿਉਂਕਿ ਸਾਡੇ ਰਸ਼ ਬਹੁਤ ਪੈ ਰਿਹਾ ਸੀਗਾ, ਤੇ ਇਦਾਂ ਦੀਆਂ ਹੋਰ ਵੀ ਪਾਲਿਸੀ ਜਿਹੜੀਆਂ ਉਹ ਸਰਕਾਰ ਨੂੰ ਚਲਾਉਣੀਆਂ ਚਾਹੀਦੀਆਂ। ਜੀ, ਜੀ। ਸੋ ਬਿਲਕੁਲ ਇਹ ਜਿੱਦਾਂ ਆਪਾਂ ਹੁਣ ਇੱਥੋਂ ਇਹ ਸਪਸ਼ਟ ਹੀ ਆ ਵੀ ਦੋ ਪੱਖ ਹੁੰਦੇ ਹੀ ਆ ਹਰ ਇੱਕ ਮਸਲੇ ਦੇ ਉੱਤੇ। ਸੋ ਆਪਾਂ ਨੂੰ ਦੋਨੋਂ ਤਰਫੋਂ ਦੀਆਂ ਗੱਲਾਂ ਜਿਹੜੀਆਂ ਉਹ ਸੁਣਨ ਦੇ ਲਈ ਇਸ ਦੇ ਪ੍ਰਤੀ ਜਿਹੜੀਆਂ ਮਿਲੀਆਂ ਆ। ਤੁਸੀਂ ਇੱਕ ਇਸ ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜਾ ਮੈਕਸੀਕੋ ਦੇ ਵਿੱਚ ਰਹਿਣ ਵਾਲਾ ਆ ਉਹਦੇ ਤੇ ਇਹ ਪਾਲਿਸੀ ਨਹੀਂ ਲਾਗੂ ਹੁੰਦੀ, ਜਿਹੜਾ ਆਊਟ ਆਫ ਬੇਸਿਕਲੀ ਮੈਕਸੀਕੋ ਦੇ ਬਾਹਰਲੇ ਮੁਲਕ ਥਾਣੀ ਜਿਹੜਾ ਆ ਰਿਹਾ ਆ, ਕਿਸੇ ਜੀ ਹੋਰ ਮੁਲਕ ਦਾ ਨਾਗਰਿਕ ਆ, ਇਹ ਪਾਲਿਸੀ ਸਿਰਫ ਉਹਦੇ ਉੱਤੇ ਲਾਗੂ ਆ, ਜਿਨ੍ਹਾਂ 'ਚ ਖਾਸ ਕਰਕੇ ਆਪਣੇ ਪੰਜਾਬੀ ਵੀ ਫਿਰ ਸ਼ਾਮਲ ਹੀ ਆ। ਜੀ, ਕਿਉਂਕਿ ਹੁਣ ਜਿਹੜਾ ਬੰਦਾ ਮੈਕਸੀਕੋ ਤੋਂ ਅਸਾਈਲਮ ਲੈ ਰਿਹਾ, ਜੇ ਉਹਨੂੰ ਫੜ ਕੇ ਮੈਕਸੀਕੋ 'ਚ ਹੀ ਪਾਤਾ ਉਹ ਤਾਂ ਪ੍ਰੋਬਲਮ ਹੋ ਜਾਣੀ, ਹੈ ਨਾ। ਉਹਦਾ ਕੋਈ ਤੁੱਕ ਨਹੀਂ ਬਣਨੀ ਜੀ। ਹਾਂਜੀ। ਸੋ ਇਹ ਸਿਰਫ ਜੇ ਕੋਈ ਆਪਣੇ ਨਦਰਨ ਬਾਰਡਰ ਤੋਂ ਆ ਰਿਹਾ ਹੈ ਉਹਦੇ ਨਾਲ ਵੀ ਇਦਾਂ ਹੀ ਇਹ ਚੀਜ਼ ਹੈਗੀ ਆ ਕਿ ਸਿਰਫ ਸਦਰਨ ਬਾਰਡਰ ਦੇ ਉੱਤੇ ਹੀ ਇਦਾਂ? ਇਹ ਸਦਰਨ ਬਾਰਡਰ ਤੋਂ ਹੀ ਆ, ਤੇ ਜ਼ਿਆਦਾਤਰ ਜਿਹੜੇ ਲੋਕੀ ਆ ਸਦਰਨ ਬਾਰਡਰ ਤੇ ਆਉਂਦੇ ਆ। ਹੁਣ ਜਿਹਦਾ ਤਾਂ ਕੈਨੇਡਾ ਦਾ ਵੀਜ਼ਾ ਲੱਗਾ ਉਹ ਤਾਂ ਆਪਣੀ ਉੱਥੇ ਆਪਸ਼ਨ ਲੱਭ ਲੈਂਦਾ ਕੈਨੇਡਾ ਦੇ ਵਿੱਚ, ਜੀ, ਉਹਨੇ ਉੱਥੇ ਛੇਤੀ ਪੱਕੇ ਹੋ ਜਾਂਦੇ ਆ 2-4 ਸਾਲ 'ਚ, ਉਹਨੇ ਅਮਰੀਕਾ ਧੱਕੇ ਖਾ ਕੇ ਕੀ ਕਰਨਾ, ਨਾਲੇ ਉੱਥੇ ਜਾਣਾ ਵੀ ਮੁਸ਼ਕਿਲ ਹੈ ਨਾ, ਉਹ ਜਿਹੜੀ ਜੀਓਗ੍ਰਾਫਿਕਲੀ ਕੈਨੇਡਾ ਦੇ ਵਿੱਚ ਤੁਹਾਨੂੰ ਵੀਜ਼ਾ ਚਾਹੀਦਾ ਜਾਣ ਲਈ, ਜਿਹੜਾ ਸਦਰਨ ਬਾਰਡਰ ਆ, ਕੰਟਰੀਜ਼ ਵਗੈਰਾ ਛੋਟੀਆਂ-ਛੋਟੀਆਂ ਨਾਲ ਲੱਗਦੀਆਂ, ਪੈਦਲ ਬੰਦਾ ਕੋਈ ਸਕੂਮ ਪਾ ਕੇ ਆ ਜਾਂਦਾ। ਕਰਪਸ਼ਨ ਹੈਗੀ ਆ, ਸੋ ਰਾਹਦਾਰੀ ਕੁਛ ਨਾ ਕੁਛ ਇਦਾਂ ਦੀ ਚੀਜ਼ ਜਿਹੜੀ ਉੱਥੇ ਮਿਲ ਜਾਂਦੀ ਆ। ਬਾਕੀ ਆਪਾਂ ਨੂੰ ਹੁਣ ਸਭ ਨੂੰ ਹੀ ਪਤਾ ਹੈ ਵੀ ਡੌਂਕੀਆਂ ਜਿਹੜੀਆਂ ਸੁਣਦੇ ਆ ਉਹ ਲੱਗਦੀਆਂ ਨੇ, ਆਉਂਦੇ ਨੇ ਲੋਕ ਇਸ ਹਿਸਾਬ ਦੇ ਨਾਲ ਇੱਥੇ ਤਾਈਂ ਜਿਹੜਾ ਉਹ ਫਿਰ ਪਹੁੰਚ ਜਾਂਦੇ ਨੇ। ਇੱਕ ਚੀਜ਼ ਪਰ ਇਹ ਇਹ ਮੈਂ ਜੀ, ਕਰੂੰਗਾ ਕਿ ਹੁਣ ਲੋਕਾਂ ਨੇ ਪੁੱਛਣਾ ਕਿ ਹੁੰਦਾ ਕੀ ਹੈ ਨਾ, ਸੋ ਆਪਣੇ ਜਿੱਦਾਂ ਹੁਣ ਆਪਣੇ ਜਿਹੜੇ ਪੰਜਾਬੀ ਆਉਂਦੇ ਆ, ਹੈ ਨਾ, ਕਲਾਇੰਟਾਂ ਤੋਂ ਹੀ ਆਪਾਂ ਸੁਣੀਦਾ, ਹੈ ਨਾ, ਉਹੀ ਸਾਨੂੰ ਦੱਸਦੇ ਕਿ ਥੱਲੇ ਰਾਹ 'ਚ ਕਿੱਦਾਂ ਦੀ ਜਰਨੀ ਆ, ਕਿਸੇ ਨੂੰ ਪਨਾਮਾ ਦੇ ਵਿੱਚ ਫੜ ਲਿਆ, ਕਿਸੇ ਨੂੰ ਮੈਕਸੀਕੋ ਦੇ ਵਿੱਚ ਫੜ ਲਿਆ। ਸੋ ਹੁੰਦਾ ਕੀ ਸੀਗਾ ਕਿ ਜਿੰਨਾ ਕੁ ਮੈਨੂੰ ਪਤਾ, ਹੈ ਨਾ, ਹਰੇਕ ਬੰਦੇ ਦੀ ਆਪਣੀ ਡਿਫਰੈਂਟ ਸਟੋਰੀ ਆ, ਤੇ 3-3 ਮਹੀਨੇ 4-4 ਮਹੀਨੇ ਜਿੱਦਾਂ ਆਮ ਹੀ ਸੀਗਾ, ਮੈਕਸੀਕੋ ਫੜ ਲੈਂਦੇ ਸੀਗੇ, ਪਨਾਮਾ 'ਚ ਫੜ ਲੈਂਦੇ ਸੀਗੇ, ਤੇ ਫਿਰ ਉਹ ਬੇਸਿਕਲੀ ਲੋਕੀ ਇਹ ਦੱਸਦੇ ਸੀਗੇ ਕਿ ਉਹਨੂੰ ਛੱਡ ਦਿੰਦੇ, ਇੱਕ ਤਰ੍ਹਾਂ ਛੱਡ ਦਿੰਦੇ ਸੀਗੇ ਉਹਨਾਂ ਨੂੰ। ਉਹ ਕਹਿੰਦੇ ਸੀਗੇ ਕਿ ਕੰਟਰੀ ਆਊਟ ਕਰ ਜਾਓ, ਤੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਪਤਾ ਹੁੰਦਾ ਸੀਗਾ ਕਿ ਇਹਨਾਂ ਨੇ ਜਾਣਾ ਅਮਰੀਕਾ ਹੀ ਆ। ਸੋ ਉਹਨਾਂ ਨੇ ਕਿਹਾ ਕਿ ਕੰਟਰੀ ਆਊਟ ਕਰ ਜਾਓ, ਸਾਡੀ ਕੰਟਰੀ ਨਹੀਂ ਤੁਸੀਂ ਰੁਕਣਾ। ਸੋ ਹੁਣ ਇਹ ਕੀ ਹੋ ਰਿਹਾ ਕਿ ਏਜੰਟ ਊਜੰਟ ਤੁਹਾਨੂੰ ਇੰਡੀਆ ਦੇ ਵਿੱਚ ਜੋ ਮਰਜ਼ੀ ਕਹਿਣ, ਪਰ ਇਹ ਹੈ ਕਿ ਦੇਖ ਲਿਓ ਥੋੜ੍ਹਾ ਜਿਹਾ ਕਿੱਦਾਂ ਵਾ, ਕਿਉਂਕਿ ਮੈਕਸੀਕੋ ਨੂੰ ਹੁਣ ਪੈਸੇ ਮਿਲਣੇ ਆ ਇਸ ਚੀਜ਼ ਦੇ ਕਿ ਬੰਦਿਆਂ ਨੂੰ ਉੱਥੇ ਫੜ ਕੇ ਰੱਖੋ। ਸੋ ਜਿਹੜੀ ਪਾਲਿਸੀ ਇਹ ਨਹੀਂ ਕਿ ਅਮਰੀਕਾ ਸਰਕਾਰ ਨੂੰ ਕਿੱਦਾਂ ਪਤਾ ਚੱਲੂਗਾ, ਪਾਲਿਸੀ ਇਹ ਆ ਕਿ ਜਿਹੜੀ ਮੈਕਸੀਕਨ ਸਰਕਾਰ ਆ ਉਹਨੇ ਤੇਜ਼ ਹੋ ਜਾਣਾ, ਉਹਨੇ ਕਹਿਣਾ ਕਿ ਇਹਨਾਂ ਨੂੰ ਰੋਕ ਕੇ ਰੱਖੋ, ਇਹ ਸਾਡੀ ਡਿਊਟੀ ਆ, ਸਾਨੂੰ ਇਹਦੇ ਪੈਸੇ ਮਿਲ ਰਹੇ ਆ। ਹਾਂ। ਤੁਹਾਨੂੰ ਛੱਡਦੇ ਸੀਗੇ, ਉਹਨਾਂ ਨੇ ਜਾਂ ਤਾਂ ਤੁਹਾਨੂੰ ਉੱਥੇ ਡੱਕ ਕੇ ਰੱਖਣਾ, ਜਾਂ ਉਹਨਾਂ ਨੇ ਤੁਹਾਨੂੰ ਥੱਲੇ ਵੱਲ ਨੂੰ ਤੋੜ ਦੇਣਾ। ਉਹਨਾਂ ਨੇ ਜਿੱਦਾਂ ਡੀਲ ਜਿਹੜੀ ਹੈਗੀ ਅਮਰੀਕਨ ਗਵਰਨਮੈਂਟ ਤੇ ਉਹਦੇ ਵਿੱਚ ਡੀਲ ਹੀ ਇਹੀ ਹੈਗੀ ਕਿ ਇਹ ਬੰਦਿਆਂ ਨੂੰ ਤੁਸੀਂ ਰੋਕਣਾ ਕਿੱਦਾਂ ਹੈਗਾ। ਸੋ ਮੈਕਸੀਕੋ ਇੱਕ ਤਰ੍ਹਾਂ ਉਹਨਾਂ ਦਾ ਜਿਹੜਾ ਪਲੇਅਰ ਆ, ਉਹਦਾ ਕੰਮ ਇਹ ਹੋਇਆ ਕਿ ਲੋਕਾਂ ਨੂੰ ਉੱਥੇ ਜੇਲ੍ਹਾਂ ਦੇ ਵਿੱਚ ਫੜ ਕੇ ਰੱਖਣਾ। ਸੋ ਅਮਰੀਕਾ ਦੀ ਫੌਜ ਦੇ ਵਜੋਂ, ਬਾਰਡਰ ਫੌਜ ਦੇ ਵਜੋਂ ਮੈਕਸੀਕੋ ਨੂੰ ਪੂਰਾ ਜਿਹੜਾ ਉਹ ਹੁਣ ਵਰਤਿਆ ਜਾਊਗਾ। ਸੋ ਇਹ ਜੀ, ਮੁਸ਼ਕਲਾਂ ਜਿਹੜੀਆਂ ਇਹ ਵਧਣ ਜਾ ਰਹੀਆਂ ਆ, ਘਟਣ ਨਹੀਂ ਜੀ, ਜਿਹੜੀਆਂ ਇਹ ਜੀ, ਜਾ ਰਹੀਆਂ। ਜੀ, ਇੱਕ ਤਾਂ ਇਹ ਸੀ ਨਾ ਵੀ ਆ ਕੇ ਬੰਦਾ ਪੇਸ਼ ਹੋ ਜਾਂਦਾ ਸੀ ਤੇ ਬੰਦਾ ਕਹਿ ਦਿੰਦਾ ਸੀ ਅਸਾਈਲਮ ਚਾਹੀਦਾ ਹੈ, ਉਹ ਆ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਚਲੋ ਲੀਕ ਤਾਂ ਨਹੀਂ ਵੱਜਦੀ ਕਹਿੰਦੇ, ਪਰ ਮੁਸ਼ਕਲ ਆ। ਦੀਵਾਰ ਜਿਹੜੀ ਉੱਦਾਂ ਦੇ ਭਾਵੇਂ ਵਿੱਚ ਉਹਦੇ ਬਹੁਤ ਮੋਹਰੀਆਂ ਨੇ ਜਿਹੜੀਆਂ ਉੱਥੇ ਕੰਧ ਤੇ ਬਣਾਈਆਂ, ਪਰ ਇੱਦਾਂ ਦੀ ਇਹ ਜਿਹੜੀ ਨਾ ਦਿਖਣ ਵਾਲੀ ਕੰਧ ਜਿਹੜੀ ਹੈ ਵੱਡੀ ਉਸਰਦੀ ਜਾ ਰਹੀ ਜੀ, ਹੈਗੀ। ਹਾਂ ਜੀ। ਤੇ ਆਪਾਂ ਅਗਲੀ ਜਿਹੜੀ ਨਿਊਜ਼ ਆ ਉਸ ਦੇ ਉੱਤੇ ਹੁਣ ਖਬਰ ਜਿਹੜੀ ਉਸ ਦੇ ਉੱਤੇ ਚਰਚਾ ਕਰਦੇ ਹਾਂ। ਆਪਾਂ ਪਿਛਲੇ 4 ਸਾਲ 5 ਸਾਲ ਤੋਂ ਇਹ ਖਬਰਾਂ ਬਹੁਤ ਸੁਣੀਆਂ। ਲੋਕਲ ਜਿਹੜੇ ਲਾ ਐਨਫੋਰਸਮੈਂਟ ਆ, ਕਈ ਥਾਵਾਂ ਦੇ ਉੱਤੇ ਆਈਸ ਦੇ ਨਾਲ ਪਾਰਟਨਰਸ਼ਿਪ ਕਰਨ ਨੂੰ ਰਾਜੀ ਆ, ਕਈ ਥਾਵਾਂ ਦੇ ਉੱਤੇ ਨਾ ਕਰ ਦਿੰਦੇ ਆ। ਅਸੀਂ ਜੀ ਸੇਫ ਹੇਵਨ ਬਣ ਗਏ ਆ ਇਹਨਾਂ ਦੇ ਲਈ, ਅਸੀਂ ਸੈਂਚੁਰੀ ਸਿਟੀ ਆ, ਸੈਂਚੁਰੀ ਸਟੇਟ ਆ।
ਹੁਣ ਨੌਕਸ ਕਾਊਂਟੀ ਦੇ ਜਿਹੜੇ ਸ਼ੈਰਿਫ ਆ, ਇੱਕ ਨਵਾਂ ਲਾਸੂਟ ਜਿਹੜਾ ਉਹ ਚੱਲਿਆ ਆ, ਚੈਲੰਜ ਇਸ ਦੇ ਵਿੱਚ ਇਹ ਹੈਗਾ ਆ ਵੀ ਆਈਸ ਦੀ ਜਿਹੜੀ ਪਾਰਟਨਰਸ਼ਿਪ ਦੇ ਨਾਲ ਸੇਫਟੀ ਵੱਧਦੀ ਹੈਗੀ ਆ। ਸੋ ਜੀ, ਕੀ ਹੈਗਾ ਇਹ ਮਸਲਾ, ਕੀ ਆ ਕੇਸ? ਇਹ ਹੁਣ ਆਪਾਂ ਨੂੰ ਪਿਛਲੇ 4-5 ਸਾਲਾਂ ਤੋਂ ਇਹ ਚਰਚਾ ਬਹੁਤ ਸੁਣਨ ਨੂੰ ਮਿਲੀ ਆ। ਆਈਸ ਵਾਲਿਆਂ ਨੇ ਛਾਪੇਮਾਰੀ ਕਰਨੀ, ਪੁਲਿਸ ਦੀ ਨਾਲ ਸਾਥ ਲੈ ਕੇ ਕਈ ਥਾਵਾਂ ਤੇ ਸਾਥ ਨਹੀਂ ਦਿੰਦਾ। ਸੋ ਕੀ ਆ ਜੀ ਇਹ ਪੂਰਾ ਮਸਲਾ ਹੁਣ? ਜੀ। ਸੋ ਇੱਕ ਨੌਕਸ ਕਾਊਂਟੀ ਦੀ ਰੈਜ਼ੀਡੈਂਟ ਸੀਗੀ ਮਰੀਆ ਓਵੀਡੋ ਗ੍ਰੇਨਾਡੋਜ਼, ਹੈ ਨਾ। ਸੋ ਸਾਊਥ ਅਮਰੀਕਨ ਸੀਗੀ ਇਹ। ਇਹਨੇ 911 ਨੂੰ ਕਾਲ ਕੀਤੀ ਜਦੋਂ ਇਹਦਾ ਜਿਹੜਾ ਪਾਰਟਨਰ ਸੀਗਾ, ਬॉयਫ੍ਰੈਂਡ ਸੀਗਾ, ਉਹਨੂੰ ਧਮਕੀ ਦੇ ਰਿਹਾ ਸੀਗਾ ਤੇ ਇਹਦੇ ਬੱਚਿਆਂ ਨੂੰ ਧਮਕੀ ਦੇ ਰਿਹਾ ਸੀਗਾ 2 ਵਜੇ ਰਾਤ ਨੂੰ। ਤੇ ਨਵੰਬਰ 2020 'ਚ ਇਹਨੇ ਕਾਲ ਕੀਤੀ ਸੀ। ਤੇ ਜਦੋਂ ਪੁਲਿਸ ਇਹਦੇ ਘਰੇ ਪਹੁੰਚੀ ਤੇ ਜਿਹੜਾ ਇਹਦਾ ਪਾਰਟਨਰ ਸੀਗਾ ਉਹ ਇੰਗਲਿਸ਼ ਸਪੀਕਰ ਸੀਗਾ, ਇਹ ਇੰਗਲਿਸ਼ ਸਪੀਕਰ ਨਹੀਂ ਸੀਗੀ, ਤੇ ਉਹ ਅਮਰੀਕਨ ਸਿਟੀਜ਼ਨ ਸੀਗਾ, ਤਾਂ ਇਹ ਇਮੀਗ੍ਰੈਂਟ ਸੀਗੀ। ਤੇ ਉਹਨਾਂ ਨੇ ਅਮਰੀਕਨ ਸਿਟੀਜ਼ਨ ਨੂੰ ਨਹੀਂ ਅਰੈਸਟ ਕੀਤਾ, ਉਹਨਾਂ ਨੇ ਇਹਨੂੰ ਅਰੈਸਟ ਕਰ ਲਿਆ ਤੇ ਅਸੌਲਟ ਦੀ ਗਰਾਊਂਡ ਤੇ ਪਹਿਲਾਂ ਅਰੈਸਟ ਕੀਤਾ ਤੇ ਫਿਰ ਬਾਅਦ 'ਚ ਉਹਨੂੰ ਡੋਮੈਸਟਿਕ ਅਸੌਲਟ ਬਣਾ ਦਿੱਤਾ ਤੇ ਫਿਰ ਜੇਲ੍ਹ ਦੇ ਵਿੱਚ ਰੱਖਿਆ ਤੇ ਕਾਫੀ ਚਿਰ ਇਹ ਫਿਰ ਜੇਲ੍ਹ ਦੇ ਵਿੱਚ ਰਹੀ, ਆਪਣੇ ਬੱਚਿਆਂ ਤੋਂ ਅਲੱਗ ਰਹੀ। ਤੇ ਇਹ ਜਿਹੜਾ ਪ੍ਰੋਗਰਾਮ ਹੈਗਾ ਇਹਨੂੰ 287 ਜੀ ਪ੍ਰੋਗਰਾਮ ਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ। ਤੇ ਇਹ ਜਿਹੜਾ ਪ੍ਰੋਗਰਾਮ ਆ, ਜਿਹੜਾ ਲਾਅਸੂਟ ਆ, ਬੇਸਿਕਲੀ ਉਸੇ ਬਾਰੇ ਹੈ ਕਿ ਇਹ ਜਿਹੜਾ ਪ੍ਰੋਗਰਾਮ ਆ ਇਹ ਲੀਗਲ ਹੈਗਾ, ਕਿ ਜਿਹੜੀਆਂ ਇਹ ਕਾਊਂਟੀਜ਼ ਜਾਂ ਹੋਰ ਸਿਟੀ ਸ਼ਹਿਰ ਇਹ ਵਾਲੇ ਪ੍ਰੋਗਰਾਮ ਦੇ ਥੱਲੇ ਆਪਣੀ ਪੁਲਿਸ ਦੇ ਤਹਿਤ ਇਹਨਾਂ ਨੂੰ ਲੋਕਾਂ ਨੂੰ ਅਰੈਸਟ ਕਰਕੇ ਇਮੀਗ੍ਰੇਸ਼ਨ ਨੂੰ ਰਿਪੋਰਟ ਕਰ ਸਕਦੇ ਆ। ਸੋ ਇਸ ਬਾਰੇ ਇਹ ਜਿਹੜਾ ਹੈਗਾ ਉਹ ਕੇਸ ਆ। ਸੋ ਇਹ ਬੀਬੀ ਆਪ ਪੀੜਤ ਸੀਗੀ, ਇਹਦੇ ਤੇ ਜਿਹੜਾ ਉਹ ਖਤਰਾ ਸੀਗਾ ਤੇ ਪਰ ਇਸੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਂਜੀ, ਇੱਥੇ ਹੀ ਅਟੈਕ ਹੋ ਰਿਹਾ ਸੀਗਾ, ਇਹਨੇ 911 ਨੂੰ ਹੈਲਪ ਕਰਨ ਲਈ ਕਾਲ ਕੀਤੀ ਤੇ ਇਹਨੂੰ ਹੀ ਆ ਕੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਕਿਉਂਕਿ ਇਹ ਕੱਚੀ ਸੀਗੀ। ਸੋ ਆਈ ਥਿੰਕ ਇਦਾਂ ਦੀਆਂ ਆਪਾਂ ਬਹੁਤ ਸਾਰੀਆਂ ਉਸ ਟਾਈਮ ਦੇ ਉੱਤੇ ਰਿਪੋਰਟਾਂ ਸੁਣੀਆਂ ਸੀਗੀਆਂ। ਕਈ ਜਿਹੜੇ ਪੁਲਿਸ ਡਿਪਾਰਟਮੈਂਟ, ਲਾਅ ਐਨਫੋਰਸਮੈਂਟ ਵਾਲੇ ਕਹਿੰਦੇ ਸੀਗੇ ਵੀ ਬਹੁਤ ਸਾਰੇ ਜਿਹੜੇ ਕ੍ਰਾਈਮ ਆ ਇਸੇ ਕਰਕੇ ਅਨਰਿਪੋਰਟਡ ਜਿਹੜੇ ਉਹ ਜਾ ਰਹੇ ਨੇ, ਵੀ ਉਹਨਾਂ ਨੂੰ ਇਹ ਡਰ ਆ ਵੀ ਜੇ ਪੁਲਿਸ ਉੱਥੇ ਆਈ, ਐਸੀ ਸ਼ਿਕਾਇਤ ਕੀਤੀ ਤੇ ਦੂਜੇ ਨੂੰ ਤਾਂ ਕੀ ਹੋਣਾ, ਸਾਨੂੰ ਹੀ ਫੜ ਕੇ ਨਾਲ ਲੈ ਜਾਵੇ। ਹੁਣ ਇਹ ਪ੍ਰੋਗਰਾਮ ਦੇ ਬਾਰੇ ਵੀ ਇਸ ਦੇ ਬਾਰੇ ਜਿਹੜੀ ਉਹ ਦੱਸ ਦਿਓ, ਜਿਹੜਾ 287 ਜੀ ਪ੍ਰੋਗਰਾਮ ਆ, ਕੀ ਹੈਗਾ ਇਸ ਦੇ ਵਿੱਚ? ਜੀ। ਸੋ ਜਦੋਂ ਟਰੰਪ ਆਇਆ ਸੀਗਾ ਉਹਨੇ ਸਭ ਤੋਂ ਪਹਿਲਾਂ ਐਗਜ਼ੈਕਟਿਵ ਆਰਡਰ ਇਹੀ ਦਿੱਤਾ ਸੀਗਾ ਜਿੱਦਾਂ ਬਾਈਡਨ ਨੇ ਦਿੱਤਾ ਕਿ ਇਮੀਗ੍ਰੇਸ਼ਨ ਨੂੰ ਉਹ ਕਰਨਾ। ਉਹਦਾ ਆਉਂਦੇ ਪਹਿਲਾ ਐਗਜ਼ੈਕਟਿਵ ਆਰਡਰ ਇਹ ਸੀਗਾ ਕਿ ਆਪਾਂ ਜਿਹੜੀ ਇਮੀਗ੍ਰੈਂਟਸ ਨੂੰ ਟੰਗਣਾ, ਜਿਹੜੇ ਇਲੀਗਲੀ ਆਉਂਦੇ ਆ, ਸਪੈਸ਼ਲੀ ਲਾਅ ਵਾਇਲੇਟ ਕਰਦੇ ਆ। ਤੇ ਇਹਨਾਂ ਨੇ ਟਰੰਪ ਨੇ ਇਹ ਮੇਕ ਕਲੀਅਰ ਕੀਤਾ ਸੀਗਾ ਕਿ ਸਾਨੂੰ ਨਾ, ਆਪਾਂ ਇਕੱਲੇ ਨਹੀਂ ਕਰ ਸਕਦੇ, ਸਾਨੂੰ ਜਿਹੜੀ ਲੋਕਲ ਲਾਅ ਇਨਫੋਰਸਮੈਂਟ ਹੈਗੀ ਆ, ਸਾਨੂੰ ਉਹਦੀ ਹੈਲਪ ਚਾਹੀਦੀ ਆ ਤੇ ਉਹ ਸਾਡੀ ਜਿਹੜੀ ਡਿਪੋਟੇਸ਼ਨ ਮਸ਼ੀਨਰੀ ਆ ਉਹਨੂੰ ਜੁਆਇਨ ਕਰੇ ਤੇ ਸਾਡੀ ਹੈਲਪ ਕਰੇ। ਤੇ ਜਦੋਂ ਇਹਨੇ ਇਦਾਂ ਦਾ ਆਰਡਰ ਪਾਸ ਕੀਤਾ ਤੇ ਨੌਕਸ ਕਾਊਂਟੀ ਟੈਨੇਸੀ ਦੇ ਜਿਹੜਾ ਸ਼ੈਰਿਫ ਸੀਗਾ ਜੇ ਜੌਨਸ, ਉਹ ਪਹਿਲਾਂ ਵੀ ਬੜਾ ਮਸ਼ਹੂਰ ਸੀਗਾ ਵਾਇਓਲੇਸ਼ਨ ਵਗੈਰਾ ਜਿੱਦਾਂ ਦਾ ਵੀ। ਚਲੋ ਕਿਸੇ ਦੇ ਕਰੈਕਟਰ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਇੱਥੇ ਰੇਡੀਓ ਸ਼ੋਅ ਆ, ਪਰ ਉਹਦੇ ਜਿਹੜੇ ਕਹਿ ਲਓ ਕਿ ਆਪਾਂ ਨੂੰ ਪੜ੍ਹਨ 'ਚ ਜਿੰਨਾ ਕੁ ਮਿਲਿਆ, ਉਹ ਕਹਿੰਦੇ ਕਿ ਉਹਨੇ ਬਿਲਕੁਲ ਵੀ 1 ਮਿੰਟ ਵੀ ਖਰਾਬ ਨਹੀਂ ਕੀਤਾ। ਉਹ ਕਹਿੰਦਾ ਕੋਈ ਨਹੀਂ, ਮੈਂ ਜਿਹੜਾ ਆਹ ਪ੍ਰੋਗਰਾਮ ਆ 287 ਜੀ, ਇਹ ਪ੍ਰੋਗਰਾਮ ਥੱਲੇ ਉਹਨੇ ਸਾਈਨ ਅਪ ਕਰ ਲਿਆ, ਐਗਰੀਮੈਂਟ ਬਣਾ ਲਈ ਤੇ ਉਹਨੇ ਕਿਹਾ ਕਿ ਆਪਾਂ ਤੁਹਾਨੂੰ ਜਿਹੜਾ ਪੂਰਾ ਇਨਫਰਾਸਟ੍ਰਕਚਰ ਜਿਹੜਾ ਆਪਣਾ ਤੁਹਾਨੂੰ ਪ੍ਰੋਵਾਈਡ ਕਰਾਂਗੇ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹਦੀ ਜਿਹੜੀ ਐਪਲੀਕੇਸ਼ਨ ਉਹਨੂੰ ਅਪਰੂਵ ਕਰਤਾ। ਸੋ ਇਹ ਜਿਹੜਾ 287 ਜੀ ਪ੍ਰੋਗਰਾਮ ਹੈਗਾ, ਇਹਦੇ ਥੱਲੇ ਕੀ ਹੈਗਾ ਕਿ ਜਿਹੜੀ ਲੋਕਲ, ਜੇ ਕੋਈ ਵੀ ਸਿਟੀ ਚਾਹਵੇ ਉਹ ਆਪਣੇ ਲੋਕਲ ਲਾਅ ਇਨਫੋਰਸਮੈਂਟ ਜਿਹੜੀ ਹੈਗੀ ਆ ਫੈਡਰਲ ਗਵਰਨਮੈਂਟ ਨਾਲ ਕੋਲੈਬੋਰੇਟ ਕਰ ਸਕਦੀ ਆ, ਜਿਹਦੇ ਵਿੱਚ ਕਿ ਜਿਹੜੇ ਲੋਕਲ ਪੁਲਿਸ ਆਫਿਸਰ ਆ ਉਹਨਾਂ ਨੂੰ ਉਹ ਡਿਪਟਾਈਜ਼ ਕਰ ਦਿੰਦੇ ਨੇ ਤੇ ਉਹਨਾਂ ਨੂੰ ਇੱਕ ਪਾਵਰ ਦੇ ਦਿੰਦੇ ਨੇ ਕਿ ਜਿੱਦਾਂ ਐਜ਼ ਅ ਲੋਕਲ ਲਾਅ ਇਨਫੋਰਸਮੈਂਟ ਇਮੀਗ੍ਰੇਸ਼ਨ ਏਜੰਟ, ਮਤਲਬ ਕਿ ਉਹ ਕਾਈਂਡ ਆਫ ਲਾਈਕ ਆਈਸ ਵਾਲਾ ਕੰਮ ਕਰ ਸਕਦੇ ਆ, ਜਿਹਨਾਂ ਨੂੰ ਪਤਾ ਲੱਗੇ ਕਿ ਇੱਥੇ ਕੱਚੇ ਲੋਕੀ ਰਹਿੰਦੇ ਆ। ਤੇ ਜਿਹੜਾ ਸ਼ੈਰਿਫ ਜੇ ਜੌਨ ਸੀਗਾ, ਉਹਨੂੰ ਪਹਿਲਾਂ ਹੀ ਕਾਫੀ ਪ੍ਰੋਬਲਮੈਟਿਕ ਰੈਕਡ ਸੀਗਾ, ਸਿਵਲ ਰਾਈਟ ਵਾਇਓਲੇਸ਼ਨ ਦੇ ਐਲੀਗੇਸ਼ਨ ਕਾਫੀ ਪਹਿਲਾਂ ਹੀ ਸੀਗੇ ਇਹਦੇ ਉੱਤੇ, ਕਿ ਇਹਨਾਂ ਨੇ ਆਪਣੇ ਨੌਕਸ ਕਾਊਂਟੀ ਦੇ ਵਿੱਚ ਇਮੀਗ੍ਰੈਂਟਸ ਨੂੰ ਚੱਕ ਕੇ ਇਮੀਗ੍ਰੈਂਟਸ ਪੂਰੇ ਓਵਰ ਕਰਾਊਡ ਕਰਤੇ ਸੀ, ਭਰਤੀਆਂ ਸੀਗੀਆਂ ਜੇਲ੍ਹਾਂ ਇਸੇ ਪ੍ਰੋਗਰਾਮ ਦੇ ਥੱਲੇ। ਤੇ ਬੇਸਿਕਲੀ ਜਿਹੜੀ ਫਿਰ ਨੌਕਸ ਕਾਊਂਟੀ ਸੀਗੀ ਕਾਈਂਡ ਆਫ ਇੱਕ ਤਰ੍ਹਾਂ ਫੈਡਰਲ ਤੁਸੀਂ ਕਹ ਲਓ ਇਮੀਗ੍ਰੇਸ਼ਨ ਇਨਫੋਰਸਮੈਂਟ ਏਜੰਸੀ ਬਣ ਗਈ ਹੈ ਨਾ, ਜਦੋਂ ਤੁਸੀਂ ਇਦਾਂ ਦੇ ਕੰਮ ਕਰਨ ਲੱਗ ਪੈਂਦੇ ਹੋ। ਤੇ ਕਾਫੀ ਵਿਰੋਧ ਹੋਇਆ। ਉਹ ਕਹਿੰਦੇ ਕਿ ਜਿਹੜੀ ਲੋਕਲ ਫੈਮਲੀਜ਼ ਆ, ਇਮੀਗ੍ਰੈਂਟ ਫੈਮਲੀਜ਼, ਇਹਨਾਂ ਲਈ ਇਹ ਸਹੀ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਇੱਕ ਡਰ ਜਿਹਾ ਲੱਗਾ ਰਹੂਗਾ ਕਿ ਲੋਕਲ ਇਨਫੋਰਸਮੈਂਟ ਨੂੰ ਹੁਣ ਆਪਾਂ ਕਾਲ ਨਹੀਂ ਕਰ ਸਕਦੇ ਤੇ ਇਹਨਾਂ ਨੇ ਸਾਨੂੰ ਆ ਕੇ ਫੜ ਲੈਣਾ, ਸਾਨੂੰ ਰਿਪੋਰਟ ਕਰ ਦੇਣਾ। ਤੇ ਸਪੈਸ਼ਲੀ ਇਹਨਾਂ ਕੋਲ ਕਿਉਂਕਿ ਹੁਣ ਤੁਸੀਂ ਫੈਡਰਲ ਹੀਅਰਿੰਗ ਇਹਨਾਂ ਨੂੰ ਦੇਤੀ ਡਿਟੈਂਸ਼ਨ ਪਾਵਰ, ਤੇ ਇੱਕ ਤਰ੍ਹਾਂ ਕਹਿ ਲਓ ਇਹ ਫੜ ਕੇ ਤੁਹਾਨੂੰ ਡਿਪੋਟੇਸ਼ਨ ਪ੍ਰੋਸੀਡਿੰਗ ਵਾਲੀ ਧੱਕ ਰਹੇ ਆ। ਸੋ ਇਹ ਜਿਹੜਾ ਪ੍ਰੋਗਰਾਮ ਸੀਗਾ ਬੇਸਿਕਲੀ ਇਹ ਸੀਗਾ। ਜੀ। ਸੋ ਹੁਣ ਕੇਸ ਕੀ ਹੈ ਇਸ ਦੇ ਵਿੱਚ? ਜਿਹੜੀ ਬੀਬੀ ਨੂੰ ਉਹਨਾਂ ਨੇ ਹਿਰਾਸਤ 'ਚ ਲੈ ਲਿਆ ਸੀ, ਡਿਟੇਨ ਕਰਕੇ ਰੱਖਿਆ ਸੀ, ਉਹਨੇ ਹੁਣ ਕੀ ਕੇਸ ਕੀਤਾ ਹੋਇਆ?
ਜੀ, ਸੋ ਇਹ 30 ਸਾਲ ਦੀ ਸੀਗੀ ਤੇ ਜਦੋਂ ਇਹ ਜੇਲ੍ਹ ਦੇ ਵਿੱਚ ਸੀਗੀ ਇਹਨੂੰ ਇਸੇ ਪ੍ਰੋਗਰਾਮ ਥੱਲੇ ਫੜ ਲਿਆ। ਜਦੋਂ ਇਹ ਜੇਲ੍ਹ 'ਚ ਚਲੀ ਗਈ ਤੇ ਇਹਨੂੰ ਅਟਰਨੀ ਨੂੰ ਰਾਈਟ ਨਹੀਂ ਮਿਲਿਆ। ਹੁਣ ਇਮੀਗ੍ਰੇਸ਼ਨ ਅਟਰਨੀ ਨੂੰ ਉਹਨਾਂ ਨੇ, ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ ਪੁਲਿਸ ਵਾਲੇ ਹੁੰਦੇ ਆ, ਉਹਨਾਂ ਨੇ ਕੋਈ ਇੱਦਾਂ ਦਾ ਕਹਿਣਾ ਨਹੀਂ ਕਿ ਤੂੰ ਆਪਣੇ ਇਮੀਗ੍ਰੇਸ਼ਨ ਲਾਇਰ ਨੂੰ ਕਾਲ ਕਰ ਲਾ। ਤੇ ਫਿਰ ਇਹਨੂੰ ਇਹੀ ਜਿਹੜਾ 287 ਜੀ ਸਿਸਟਮ ਥੱਲੇ ਪ੍ਰੋਸੈਸ ਕਰ ਲਿਆ। ਬੱਚਿਆਂ ਤੋਂ ਇਹ ਅਲੱਗ ਹੋ ਗਈ ਤੇ ਜਦ ਤੱਕ ਇਹਦੀ ਫਿਰ ਕੋਰਟ ਡੇਟ ਨਹੀਂ ਆਈ ਤੇ ਸਾਰਾ ਜਿਹੜਾ ਟਾਈਮ ਸੀਗਾ ਤਕਰੀਬਨ, ਫਿਰ ਤੁਹਾਨੂੰ ਪਤਾ ਡਿਟੈਂਸ਼ਨ ਫੈਸਿਲਿਟੀ 'ਚ ਵੀ ਇੱਕ ਫੈਸਿਲਿਟੀ ਤੋਂ ਦੂਜੀ ਫੈਸਿਲਿਟੀ 'ਚ ਮੂਵ ਕਰ ਦਿੰਦੇ ਨੇ। ਸੋ ਇਹ ਲੁਧਿਆਣਾ ਫੈਸਿਲਿਟੀ 'ਚ ਇਹਨੂੰ ਰੱਖਿਆ, ਕਾਫੀ ਇਹਨੂੰ ਟਰਾਮਾ ਹੋਇਆ ਮੈਂਟਲੀ। ਤੇ ਜਿਹੜਾ ਇਵੈਂਚੁਅਲੀ ਕੀ ਸੀਗਾ ਕਿ ਨੌਕਸ ਕਾਊਂਟੀ ਦਾ ਜਿਹੜਾ ਡਿਸਟ੍ਰਿਕਟ ਅਟਰਨੀ ਸੀਗਾ, ਦੇਖੋ ਉਹਨਾਂ ਨੇ ਜਿਹੜੇ ਚਾਰजेस ਵੀ ਸੀਗੇ ਕ੍ਰਿਮੀਨਲ, ਇਵੈਂਚੁਅਲੀ ਇਹਦੇ ਖਿਲਾਫ ਉਹਨਾਂ ਨੇ ਡਿਸਮਿਸ ਕਰਤੇ ਕਿਉਂਕਿ ਸੀਗਾ ਨਹੀਂ ਕੁਛ, ਧੱਕੇ ਨਾਲ ਨਜਾਇਜ਼ ਹੀ ਜਿੱਦਾਂ ਫੜਿਆ ਸੀਗਾ। ਜੀ, ਜੀ। ਸੋ ਸ਼ੈਰਿਫ ਕੀ ਆਖਦੇ ਆ ਇਸ ਪ੍ਰੋਗਰਾਮ ਦੇ ਬਾਰੇ? ਉਹਨਾਂ ਦਾ ਕੀ ਮੰਨਣਾ ਹੈ ਇਸ ਚੀਜ਼ ਨੂੰ ਲੈ ਕੇ? ਤੁਹਾਨੂੰ ਪਤਾ ਹੀ ਹੈ ਸ਼ੈਰਿਫ ਵੀ ਜਿੱਦਾਂ ਪੋਲੀਟੀਕਲ ਕਾਈਂਡ ਆਫ ਪੋਸਟ ਹੁੰਦੀ ਹੈ ਹਨਾ, ਉਹੀ ਬੰਦਾ ਜੀ। ਬਣਦਾ ਜਿਹੜਾ ਜਿੱਦਾਂ ਦੀ ਲੋਕਲ ਕਮਿਊਨਿਟੀ ਆ ਉਦਾਂ ਦਾ ਉਹ ਸ਼ੈਰਿਫ ਡਿਜ਼ਰਵ ਕਰਦੇ ਆ। ਜਿਹੜਾ ਸ਼ੈਰਿਫ ਟਾਮ ਸਪੈਂਗਲਰ, ਉਹਨਾਂ ਨੇ ਇਹੀ ਕਿਹਾ ਕਿ ਜਿਹੜੇ ਆਪਣਾ ਬਿਆਨ ਦਿੰਦੇ ਆ ਕਿ ਨਹੀਂ ਇਮੀਗ੍ਰੈਂਟਾਂ ਨੂੰ ਇੱਥੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ। ਜਿਹੜੀ ਸਾਡੀ ਏਜੰਸੀ ਆ ਉਹਨੇ ਇਮੀਗ੍ਰੇਸ਼ਨ ਆਈਸ ਜਿਹੜੀ ਹੈਗੀ ਉਹਨਾਂ ਇੱਕ ਬੜੀ ਪੋਜ਼ਿਟਿਵ ਇਨਫੋਰਸਮੈਂਟ ਕੀਤੀ ਆ। ਤਾਂ ਪਹਿਲੀ ਗੱਲ ਆ, ਐਜ਼ ਅ ਲਾਇਰ ਸਾਨੂੰ ਤਾਂ ਆਈਸ ਵੀ ਪਸੰਦ ਨਹੀਂ ਹੈਗੀ ਹਨਾ, ਉਹ ਵੀ ਸਾਡੇ ਅਗੇਂਸਟ ਹੀ ਕੰਮ ਕਰਦੇ ਆ, ਸਾਡੇ ਕਲਾਇੰਟਾਂ ਦੇ ਅਗੇਂਸਟ ਕੰਮ ਕਰਦੇ ਆ, ਬੰਦਿਆਂ ਨੂੰ ਡਿਪੋਰਟ ਕਰਦੇ ਆ। ਤੇ ਕਈ ਲਾਇਰ ਤਾਂ ਇਹ ਵੀ ਕਹਿੰਦੇ ਕਿ ਇਹ ਤੁਸੀਂ ਏਜੰਸੀਆਂ ਨੂੰ, ਸੰਸਥਾਵਾਂ ਨੂੰ ਅਬੋਲਿਸ਼ ਹੀ ਕਰ ਦਿਓ, ਇਹ ਕਿਹੜਾ ਕੋਈ ਫਾਇਦਾ ਕਰਦੇ ਆ ਕਿਸੇ ਨੂੰ। ਤੇ ਸ਼ੈਰਿਫ ਕਹਿੰਦਾ ਕਿ ਆਪਾਂ ਕਿਸੇ ਦੇ ਦਰਵਾਜ਼ੇ ਤੇ ਨੌਕ ਨਹੀਂ ਕਰ ਰਹੇ, ਆਪਾਂ ਨਾ ਹੀ ਲੋਕਾਂ ਨੂੰ ਜਾ ਕੇ ਲੱਭ ਰਹੇ ਹਾਂ ਕਿ ਕੌਣ ਉੱਥੇ ਕੱਚਾ ਜਾਂ ਕੌਣ ਕੋਈ ਡਿਫਰੈਂਟ ਲੱਗਦਾ ਤੇ ਤਾਂ ਕਰਕੇ ਆਪਾਂ ਉਹਨੂੰ ਫੜ ਲਈਏ। ਸੋ ਆਪਾਂ ਉਹੀ ਲੋਕਾਂ ਨੂੰ ਲੱਭਦੇ ਹਾਂ ਜਿਹਨਾਂ ਨੇ ਕੋਈ ਲਾਅ ਤੋੜਿਆ। ਤੇ ਉਹਨੇ ਇਹ ਕਿਹਾ ਕਿ ਤੁਸੀਂ ਕੋਈ ਲਾਅ ਨਾ ਤੋੜੋ ਤੇ ਤੁਹਾਨੂੰ ਸਾਡੇ ਬਾਰੇ ਵਰੀ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਇਮੀਗ੍ਰੈਂਟਸ ਨੂੰ ਲੱਭ ਨਹੀਂ ਰਹੇ। ਪਰ ਗੱਲ ਇਹ ਸੱਚ ਨਹੀਂ ਹੈਗੀ, ਜਿੱਦਾਂ ਹੁਣ ਆਹ ਲੇਡੀ ਦਾ ਕੇਸ ਆ, ਆਪਾਂ ਦੇਖਿਆ ਹੀ ਆ ਕੀ ਹੋਇਆ। ਹੁਣ ਉਹਨੇ ਕਿਹੜਾ ਕੋਈ ਲਾਅ ਤੋੜਿਆ ਸੀਗਾ ਤੇ ਬਾਅਦ ਚ ਉਹਨੂੰ ਜਿਹੜਾ ਕੋਰਟ ਸਿਸਟਮ ਨੇ ਛੱਡ ਵੀ ਦਿੱਤਾ, ਤਾਂ ਵੀ ਉਹਨੂੰ ਪਰ ਅਰੈਸਟ ਕਰ ਲਿਆ ਉਹਨੇ। ਸੋ ਸ਼ੈਰਿਫ ਤਾਂ ਇਹ ਚੀਜ਼ ਜਿਹੜੀ ਉਹ ਕਹਿ ਰਹੇ ਆ, ਤਾਂ ਫਿਰ ਇਹ ਲਾਸੂਟ ਕਿਉਂ ਵੀ ਜੇ ਕਾਨੂੰਨ ਨਾ ਤੋੜੋ ਤੁਹਾਨੂੰ ਅਸੀਂ ਕੁਝ ਫੜਾਂਗੇ ਨਹੀਂ। ਇਹਨੇ ਤਾਂ ਮਦਦ ਮੰਗੀ ਸੀ, ਇਹਨੂੰ ਫਿਰ ਫੜ ਲਿਆ ਸੀ। ਜੀ, ਹੁਣ ਸ਼ੈਰਿਫ ਤਾਂ ਕਹਿੰਦਾ ਜੀ ਆਪਾਂ ਕਾਊਬॉय ਵਾਂਗੂ ਐਕਟ ਨਹੀਂ ਕਰਦੇ, ਪਰ ਐਕਚੁਅਲੀ ਇਹ ਐਗਜ਼ੈਕਟਲੀ ਕਾਊਬॉय ਵਾਂਗੂ ਹੀ ਐਕਟ ਕਰਦੇ ਆ। ਜਿਹੜੀ ਇਹ ਲੇਡੀ ਸੀਗੀ, ਇਹ ਦੋ ਚੀਜ਼ਾਂ ਇਹਦੇ ਅਗੇਂਸਟ ਗਈਆਂ। ਬੇਸਿਕਲੀ ਪਹਿਲਾਂ ਤਾਂ ਇਹ ਸੀਗਾ ਕਿ ਇਹਨੂੰ ਆਲਰੇਡੀ ਸੈਕਸ਼ੂਅਲ ਅਬਿਊਜ਼ ਕੀਤਾ ਸੀਗਾ ਇਹਦੇ ਪਾਰਟਨਰ ਨੇ, ਜਿਹੜਾ ਕਿ ਇੱਕ ਇਹਦੇ ਬੱਚੇ ਦਾ ਪਿਓ ਵੀ ਸੀਗਾ ਹਨਾ। ਤੇ ਕਾਫੀ ਰਿਪੋਰਟ ਸਾਡੇ ਕੋਲ ਆਲਰੇਡੀ ਹੈਗੀਆਂ, ਯੂਨਾਈਟਿਡ ਨੇਸ਼ਨਸ ਵੱਲੋਂ ਕਾਫੀ ਰਿਪੋਰਟ ਆ ਕਿ ਪੈਂਡੇਮਿਕ ਦੇ ਵਿੱਚ ਕਿਉਂਕਿ ਲੋਕੀ ਬੰਦ ਘਰਾਂ 'ਚ ਰਹਿੰਦੇ ਨੇ, ਵੂਮਨ ਦੇ ਉੱਤੇ ਜਿਹੜਾ ਡੋਮੈਸਟਿਕ ਵਾਇਲੈਂਸ ਸੀਗਾ ਉਹਦੇ ਜਿਹੜੇ ਅੰਕੜੇ ਆ ਉਹ ਬਹੁਤ ਜ਼ਿਆਦਾ ਸਿਗਨੀਫਿਕੈਂਟਲੀ ਵੱਧ ਗਏ ਆ। ਸੋ ਪਹਿਲਾਂ ਤਾਂ ਇਹ ਸੀਗਾ ਕਿ ਹੁਣ ਆਲਰੇਡੀ ਸੈਕਸ਼ੂਅਲ ਅਬਿਊਜ਼ ਇੰਨਾ ਹੋਇਆ ਤੇ ਹੁਣ ਹੁਣ ਨਾ ਕਾਲ ਕਰੇ ਤਾਂ ਪ੍ਰੋਬਲਮ ਆ, ਕਾਲ ਕਰੇ ਤਾਂ ਪ੍ਰੋਬਲਮ ਆ। ਦੂਜਾ ਇਹ ਸੀਗਾ ਕਿ ਇਹ ਇੱਕ ਇਮੀਗ੍ਰੈਂਟ ਸੀਗੀ ਹੌਂਡੂਰਸ ਤੋਂ, 2014 ਤੋਂ ਇਹ ਇੱਥੇ ਆਈ ਹੋਈ ਆ ਤੇ ਇਹਨੇ ਆਲਰੇਡੀ ਸਾਇਲਮ ਵਗੈਰਾ ਫਾਈਲ ਕੀਤਾ ਹੋਇਆ ਸੀਗਾ। ਤੇ ਸਾਰੇ ਲੋਕਾਂ ਵਾਂਗੂ ਇਹਦੀ ਵੀ ਜਿਹੜੀ ਤਰੀਕ ਆ ਕਹਿ ਲਓ ਪੋਸਟਪੋਨ ਹੁੰਦੀ ਗਈ, ਤਰੀਕ ਨਹੀਂ ਆਈ। ਤੇ ਉਦੋਂ ਦੀ ਇਹ 2014 ਦੀ ਆਲਰੇਡੀ ਵੇਟ ਕਰ ਰਹੀ ਹੈ, ਇਹਨੇ ਆਲਰੇਡੀ ਸਾਇਲਮ ਜਿਹੜਾ ਉਹ ਫਾਈਲ ਕਰਤਾ ਸੀਗਾ। ਤੇ ਜਿੱਦਣ ਇਹ ਤੇ ਹਮਲਾ ਹੋਇਆ ਤੇ ਇਹਦੇ ਪਾਰਟਨਰ ਨੇ ਆਲਰੇਡੀ ਇੱਕ ਹੋਰ ਬੰਦੇ ਨੂੰ ਕੁੱਟਿਆ ਸੀਗਾ। ਉਹਨੂੰ ਲੱਗਿਆ ਕਿ ਉਹ ਬੰਦੇ ਨਾਲ ਇਹਦਾ ਅਫੇਅਰ ਆ ਤੇ ਉਹਨੇ ਉਹ ਸਸਪੀਸ਼ਨ ਤੇ ਉਹ ਬੰਦੇ ਨੂੰ ਕੁੱਟਿਆ। ਇਹਨੇ ਕਾਲ ਨਹੀਂ ਕੀਤੀ, ਇਹਨੂੰ ਲੱਗਿਆ ਕਿ ਇਹਦੇ ਇਮੀਗ੍ਰੇਸ਼ਨ ਸਟੇਟਸ ਨੂੰ ਪ੍ਰੋਬਲਮ ਆ ਤੇ ਇਸ ਲਈ ਇਹਨੂੰ ਕਾਲ ਨਹੀਂ ਕਰਨਾ ਚਾਹੀਦਾ। ਪਰ ਉੱਥੇ ਉਹ ਰੁਕਿਆ ਨਹੀਂ, ਪਹਿਲਾਂ ਉਹਨੇ ਉਹਨੂੰ ਕੁੱਟਿਆ, ਫਿਰ ਇਹਦੇ ਦੁਆਲੇ ਹੋ ਗਿਆ। ਤੇ ਇਹਦੇ ਵਿੱਚ ਹੁਣ ਜਿਹੜੀ ਮਾਈਗ੍ਰੇਸ਼ਨ ਪਾਲਿਸੀ ਦੇ ਡਾਇਰੈਕਟਰ ਵਗੈਰਾ ਹੈਗੇ ਨਿਊਯਾਰਕ ਯੂਨੀਵਰਸਿਟੀ ਦੇ, ਉਹਨੇ ਇਹ ਕਿਹਾ ਕਿ ਜਿਹੜੀ ਵੂਮਨ ਹੈਗੀਆਂ ਨਾ ਸਪੈਸ਼ਲੀ ਡੋਮੈਸਟਿਕ ਵਾਇਲੈਂਸ ਦੀਆਂ, ਪਹਿਲਾਂ ਤਾਂ ਉਹ ਇੱਕ ਆਲਰੇਡੀ ਵਨਰੇਬਲ ਕਲਾਸ ਹੈ। ਮਤਲਬ ਜਿਹੜੇ ਮੇਲ ਹੁੰਦੇ ਨੇ ਉਹ ਚਲੋ ਫਿਰ ਵੀ ਥੋੜਾ ਦਲੇਰੀ ਕਰਕੇ ਕਾਲ ਵਗੈਰਾ ਕਰ ਦਿੰਦੇ ਨੇ। ਵੂਮਨ ਜਿਹੜੀਆਂ ਹੈਗੀਆਂ ਤਕਰੀਬਨ ਉਹਨਾਂ ਨੂੰ ਨਾ ਇਹ ਲੱਗਦਾ ਕਿ ਮੈਂ ਤਾਂ ਪੈਸੇ ਨਹੀਂ ਕਮਾਨੀ ਹੈ, ਜਿਹੜਾ ਮੇਲ ਬੰਦਾ ਇਹ ਜ਼ਿਆਦਾ ਪੈਸੇ ਕਮਾਉਂਦਾ ਹੈ, ਇਨਕਮ ਬ੍ਰੈਡ ਵਿਨਰ ਆ, ਇਹ ਕਰਤਾ ਘਰ ਦਾ। ਤੇ ਉਹਨਾਂ ਨੂੰ ਇੱਕ ਤਾਂ ਇਹੀ ਰਹਿੰਦਾ ਕਿ ਜੇ ਆਪਾਂ ਕਾਲ ਕੀਤੀ ਤੇ ਇਹਨਾਂ ਨੇ ਸਾਡੀ ਫੈਮਿਲੀ ਤੋੜ ਦੇਣੀ, ਮੈਨੂੰ ਪੈਸੇ ਕੌਣ ਦਊਗਾ, ਫੂਡ ਕੌਣ ਲੈ ਕੇ ਆਊਗਾ ਟੇਬਲ ਤੇ। ਦੂਜਾ ਫਿਰ ਵੂਮਨ ਨੂੰ ਇਹ ਵੀ ਕੰਸਰਨ ਹੁੰਦਾ ਕਿ ਜੇ ਸਪੈਸ਼ਲੀ ਜੇ ਬੱਚੀਆਂ, ਕਿ ਜੇ ਉਹਨਾਂ ਨੇ ਕਾਲ ਕੀਤੀ ਕਿਤੇ ਉਹ ਆਪ ਹੀ ਨਾ ਡਿਪੋਰਟ ਹੋ ਜਾਣ। ਤੇ ਫਿਰ ਇਹ ਆ ਕਿ ਬੱਚਿਆਂ ਵਗੈਰਾ ਦਾ ਵੀ ਦੇਖਣਾ ਪੈਂਦਾ ਉਹਨਾਂ ਨੂੰ ਕਿ ਜਿਹੜਾ ਹੁਣ ਅਬਿਊਜ਼ ਕਰ ਰਿਹਾ ਉਹਨਾਂ ਨੂੰ ਕਿ ਕਾਲ ਕਰਕੇ ਕੋਈ ਫਾਇਦਾ ਹੈਗਾ ਕਿ ਨਹੀਂ ਹੈਗਾ। ਤੇ ਕਾਫੀ ਸਾਰੀਆਂ ਜਿਹੜੀਆਂ ਵੂਮਨ ਉਹ ਆਪਣੀ ਜਿਹੜੀ ਕਿਸਮਤ ਆ ਉਹਨੂੰ ਇੱਦਾਂ ਹੀ ਐਕਸੈਪਟ ਕਰ ਲੈਂਦੀਆਂ, ਈਵਨ ਅਮਰੀਕਾ 'ਚ ਰਹਿੰਦੇ ਹੋਏ ਵੀ, ਕਿਉਂਕਿ ਇਹੀ ਜਿਹੜੀ ਸੋਚ ਆ ਪਿੱਛੇ ਚੱਲਦੀ ਹੈ ਇੰਡੀਆ ਦੇ ਵਿੱਚ, ਇਹੀ ਸੋਚ ਬਾਕੀ ਹੋਰ ਕਾਫੀ ਜਿਹੜੇ ਪਿਛੜੇ ਮੁਲਕ ਆ ਉਹਨਾਂ ਦੇ ਵਿੱਚ ਚੱਲਦੀ ਹੈ। ਤੇ ਕਾਫੀ ਸਾਰੀ ਜਿੱਦਾਂ ਉਹਨਾਂ ਕੋਲ ਆਂਕੜੇ ਆ ਕਿ ਵੂਮਨ ਇੱਕ ਤਾਂ ਨਾਰਮਲੀ ਵੀ ਕਾਲ ਨਹੀਂ ਕਰਦੀਆਂ, ਤੇ ਜੇ ਤੁਸੀਂ ਇਦਾਂ ਦੇ ਉੱਤੋਂ ਦੀ ਪ੍ਰੋਗਰਾਮ ਜਿਹੜੇ ਲਾ ਦੋਗੇ ਫਿਰ ਤਾਂ ਉਹਨਾਂ ਦਾ ਜਿਹੜਾ ਬਿਲਕੁਲ ਹੀ ਟਰਸਟ, ਜਿਹੜਾ ਕੌਨਫੀਡੈਂਸ ਆ ਉਹ ਟੁੱਟ ਜਾਊਗਾ। ਤੇ ਜਿਹੜਾ ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ, ਏਲਾ ਜਿਹੜੀ ਹੈਗੀ ਆ,
ਤੇ ਉਹਨੇ ਵੀ ਇਹੀ ਕਿਹਾ ਕਿ ਜੇ ਤੁਸੀਂ ਕਮਿਊਨਿਟੀ ਦੇ ਵਿੱਚ ਟਰਸਟ ਬਣਾਉਣਾ, ਵੂਮਨ ਇੰਪਾਵਰਮੈਂਟ ਕਰਨੀ ਆ, ਤੁਹਾਨੂੰ ਇਦਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਕੈਂਸਲ ਕਰਨੇ ਪੈਣੇ ਆ, ਕਿਉਂਕਿ ਇਹ ਟਰਸਟ ਇਰੋਡ ਕਰਦੇ ਆ। ਸੋ ਪਹਿਲਾਂ ਤਾਂ ਇਹ ਦੱਸਿਆ, ਕੋਈ ਇਹ ਨਹੀਂ ਕਿ ਸਾਡੀ ਆਹ ਖਬਰ ਸੁਣ ਕੇ ਤੁਸੀਂ ਡਰ ਜਾਓ, ਤੁਸੀਂ ਬਿਲਕੁਲ ਕਾਲ ਕਰੋ, ਯੂ ਵੀਜ਼ਾ ਵਗੈਰਾ ਸਾਰੀਆਂ ਵਾਵਾ ਦੀਆਂ ਆਪਸ਼ਨਸ ਤੁਹਾਡੇ ਕੋਲ ਹੈਗੀਆਂ, ਕੋਈ ਡਰਨ ਦੀ ਹੂੰ, ਲੋੜ ਹੂੰ, ਨਹੀਂ ਹੈਗੀ ਤੁਹਾਨੂੰ। ਇਹ ਸਿਰਫ ਟੈਕਸਸ ਦੀ ਗੱਲ ਹੈਗੀ ਆ, ਤੇ ਇੱਕ ਆਹ ਇਹਨਾਂ ਦਾ ਪ੍ਰੋਗਰਾਮ ਜਿਹੜਾ ਹੈਗਾ, ਤਾਈਓ ਇਹ ਹੈਗਾ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਇਹਨਾਂ ਦਾ, ਇਹ ਲਾਅ ਸੂਟ ਇਹਦੇ ਤੇ ਇਸੇ ਗੱਲੋਂ ਹੋਇਆ। ਸੋ ਹੂੰ, ਲਾਅ ਸੂਟ ਦਾ ਮਕਸਦ ਇਹੀ ਸੀਗਾ ਕਿ ਜਿਹੜੇ ਨਾਨ ਸਿਟੀਜ਼ਨ ਹੈਗੇ ਆ, ਜਿਹਨਾਂ ਕੋਲ ਪੇਪਰ ਵਗੈਰਾ ਨਹੀਂ ਹੈਗੇ ਆ, ਉਹ ਉਹ ਇਦਾਂ ਦੀਆਂ ਸੰਸਥਾਵਾਂ ਤੋਂ ਡਰਨ ਨਾ, ਤੇ ਅੱਗੇ ਆ ਕੇ ਕੰਫਰਟੇਬਲ ਹੋ ਕੇ ਆਪਣਾ ਕ੍ਰਾਈਮ ਰਿਪੋਰਟ ਕਰਨ, ਜਾਂ ਕਿੱਥੇ ਉਹ ਵਿਕਟਿਮ ਹੋਇਆ ਉਹਦੇ ਬਾਰੇ ਦੱਸਣ, ਜਾਂ ਵਿਟਨੈਸ ਬਣਨ। ਤਾਈਓ ਜਿਹੜੇ ਯੂ ਵੀਜ਼ਾ, ਇਹ ਸਾਰੀਆਂ ਚੀਜ਼ਾਂ ਬਣੀਆਂ। ਤੇ ਜਿਹੜੀਆਂ ਸੰਸਥਾਵਾਂ ਇਹ ਸੋਚਦੀਆਂ ਕਿ ਜੇ ਲੋਕੀ ਅੱਗੇ ਨਹੀਂ ਆ ਸਕਦੇ, ਤੇ ਪੁਲਿਸ ਵੀ ਜਿਹੜੀ ਆਪਣੀ ਜੌਬ ਆ ਉਹ ਸਹੀ ਤਰੀਕੇ ਨਾਲ ਕਰ ਨਹੀਂ ਸਕਦੀ। ਤੇ ਜਿਹੜੇ ਇਦਾਂ ਦੇ ਯੂਐਸ ਸਿਟੀਜ਼ਨ ਹੁੰਦੇ ਆ, ਜਿਹੜੇ ਲੋਕੀ ਇਮੀਗ੍ਰੈਂਟਸ ਦਾ ਫਾਇਦਾ ਚੱਕਦੇ ਆ, ਹਨਾ, ਹੂੰ, 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 ਸਾਡੀ ਵੀ ਗਈ ਆ, ਉਹਨਾਂ ਨੇ ਫਿਰ ਹੋਰ ਜ਼ਿਆਦਾ ਕ੍ਰਾਈਮ ਆ ਜਿਹੜੇ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਇਹਨਾਂ ਦੀ ਹੈਲਪ ਨਹੀਂ ਕਰਦੀ, ਉਹਨਾਂ ਨੇ ਹੋਰ ਜ਼ਿਆਦਾ ਭੂਏ ਚੜ ਜਾਣਾ, ਹੋਰ ਜ਼ਿਆਦਾ ਤੰਗ ਕਰਨਾ ਇਮੀਗ੍ਰੈਂਟਸ ਨੂੰ, ਆਪਣੇ ਘਰ ਵਾਲੇ, ਘਰ ਵਾਲੀਆਂ ਨੂੰ। ਤੇ ਜਿਹੜੀ ਨੌਕਸ ਕਾਊਂਟੀ ਆ, ਇਹ ਇਦਾਂ ਦੀ ਇੱਕ ਤਰ੍ਹਾਂ ਕਹਿ ਲਓ ਕਿ ਇੱਕ ਮੋਰਲ ਪੁਲਿਸ ਐਕਟ ਕਰ ਰਹੀ ਆ, ਜਿਹੜੀ ਕਿ ਲੋਕਾਂ ਨੂੰ, ਜਿਹੜੇ ਕੱਚੇ ਆ, ਉਹਨਾਂ ਨੂੰ ਇੱਕ ਜੇਲ੍ਹ ਟਾਈਪ ਮਾਡਲ ਇਹਨਾਂ ਨੇ ਡਿਜ਼ਾਈਨ ਕਰਤਾ ਕਿ ਹੁਣ ਲੋਕੀ ਕਾਲ ਜਾਂ ਤਾਂ ਡਰਦੇ ਮਾਰੇ ਕਾਲ ਨਾ ਕਰਨ, ਜੇ ਉਹਨਾਂ ਨੂੰ ਕਾਲ ਕਰਨ ਤੇ ਉਹਨਾਂ ਨੂੰ ਕੋਈ ਗਰੰਟੀ ਨਹੀਂ ਕਿ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਊਗਾ। ਤੇ ਪ੍ਰੋਬਲਮ ਦੀ ਰਾਜਕਰਨ ਜੀ ਇਸ ਕੇਸ ਦੇ ਵਿੱਚ ਇਹ ਸੀਗੀ ਜੀ, ਕਿ ਜਦੋਂ ਇਹਨੇ ਕਾਲ ਕੀਤੀ, ਸੋ ਪਹਿਲਾਂ ਤਾਂ ਇਹ ਸੀਗਾ ਕਿ ਜਦੋਂ ਇਹਨੂੰ ਫੜ ਲਿਆ, ਇਹਨੂੰ ਇੰਟਰਪ੍ਰੀਟਰ ਨਹੀਂ ਦਿੱਤਾ ਉਹਨਾਂ ਨੇ। ਹੁਣ ਜਦੋਂ ਇੱਕ ਬੰਦਾ ਸਾਹਮਣੇ ਉਹਦੀ ਇੰਗਲਿਸ਼ ਬੋਲੀ ਜਾਵੇ, ਅਮਰੀਕਨ ਹੋਵੇ, ਤੇ ਦੂਜੇ ਦੀ ਭਾਸ਼ਾ ਨਾ ਸਮਝ ਆਵੇ, ਤਾਂ ਉਹਨਾਂ ਨੇ ਜਿਹੜਾ ਇੰਗਲਿਸ਼ ਬੋਲ ਰਿਹਾ ਉਹਦੀ ਗੱਲ ਸੁਣ ਕੇ ਤੁਹਾਨੂੰ ਗ੍ਰਿਫਤਾਰ ਕਰ ਲਿਆ, ਹਨਾ, ਉਹ ਵੀ ਮਾੜੀ ਗੱਲ ਆ। ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਅਬਿਊਜ਼ਿੰਗ ਪਾਰਟਨਰ, ਉਹਨੂੰ ਜ਼ਿਆਦਾ ਪਾਵਰ ਹੋ ਗਈ ਕਿਉਂਕਿ ਉਹ ਇੰਗਲਿਸ਼ ਬੋਲਦਾ ਸੀਗਾ। ਸੋ ਇਹਦੇ ਲਾਇਰ ਨੇ ਕੀ ਕੀਤਾ ਕਿ ਇਹਦੇ ਲਾਇਰ ਨੇ ਆਪਣੇ ਟਰਾਂਸਕ੍ਰਿਪਟਸ ਕਢਾ ਲਈਆਂ ਸਾਰੀਆਂ 911 ਦੀਆਂ, ਇੰਟਰਪ੍ਰੀਟਰ ਦੀਆਂ, ਕਿ ਜਿਹੜਾ ਡਿਸਪੈਚਰ ਸੀਗਾ 911 ਦਾ, ਕਿ ਕੀ ਇਹਨਾਂ ਦੇ ਵਿੱਚ ਗੱਲ ਹੋਈ ਹੈ। ਸੋ ਜਦੋਂ ਇਹਨੇ 911 ਕਾਲ ਕੀਤੀ, ਤੇ ਡਿਸਪੈਚਰ ਨੇ ਆਪਣਾ ਇੰਟਰਪ੍ਰੀਟਰ ਲਾਈਨ ਦੇ ਵਿੱਚ ਲਿਆ, ਤੇ ਉਹਨੇ ਫਿਰ ਉਹਨਾਂ ਦੀ ਜਿਹੜੇ ਬਿਆਨ ਸੀਗੇ ਉਦੋਂ ਪੁਲਿਸ ਨਾਲ, ਉਹ ਇਹ ਸੀਗੇ ਕਿ ਉਹਨੇ ਆਪਣਾ ਵਾਕਿਆ ਐਕਸਪਲੇਨ ਕੀਤਾ ਕਿ ਜਿਹੜਾ ਬॉयਫ੍ਰੈਂਡ ਸੀਗਾ, ਉਹਨੇ ਅੰਦਰ ਆਇਆ, ਉਹਦੀ ਬਾਹ ਮਰੋੜਨ ਦੀ ਕੋਸ਼ਿਸ਼ ਕੀਤੀ, ਭੱਜ ਗਈ ਉਹ ਬੱਚਿਆਂ ਨੂੰ ਲੈ ਕੇ, ਦੂਜੇ ਕਮਰੇ 'ਚ ਦਰਵਾਜ਼ਾ ਉਹਨੇ ਲਾ ਲਿਆ ਅੰਦਰੋਂ, ਤੇ ਉੱਥੇ ਜਾ ਕੇ ਉਹਨੇ ਕਾਪਸ ਨੂੰ ਕਾਲ ਕੀਤਾ। ਤੇ ਜਿਹੜਾ ਡਿਸਪੈਚਰ ਨੂੰ ਇਹ ਦੱਸਿਆ ਕਿ ਜਿਹੜਾ ਆਹ ਪਾਰਟਨਰ ਦਾ ਅਬਿਊਜ਼ ਕਰ ਰਿਹਾ ਸੀਗਾ, ਉਹ ਕੋਲ 2 ਪਿਸਤੌਲਾਂ ਵੀ ਹੈਗੀਆਂ, ਤੇ ਪਿੱਛੋਂ ਦੀ ਉਹ ਕਾਫੀ ਜ਼ਿਆਦਾ ਚੀਕ ਰਿਹਾ ਸੀਗਾ, ਗਾਲਾਂ ਗੂਲਾਂ ਉਹਨੂੰ ਕੱਢ ਰਿਹਾ ਸੀਗਾ। ਸੋ ਡਿਸਪੈਚਰ ਨੇ, ਆਪਰੇਟਰ ਨੇ ਉਹਨੂੰ ਪੁੱਛਿਆ ਕਿ ਇਹ ਉਹੀ ਬੰਦਾ ਬॉयਫ੍ਰੈਂਡ ਤੇਰਾ? ਉਹ ਕਹਿੰਦੀ ਹਾਂ, ਤੇ ਉਹਨਾਂ ਨੂੰ ਸੁਣ ਰਿਹਾ ਸੀਗਾ। ਫਿਰ ਉਹਨਾਂ ਨੇ ਪੁੱਛਿਆ ਇਹਨੂੰ ਕਿ ਤੇਰੇ ਬੱਚਿਆਂ ਨੂੰ ਤਾਂ ਨਹੀਂ ਕਿਸੇ ਨੂੰ ਉਹਨੇ ਹਰਟ ਕੀਤਾ? ਇਹ ਕਹਿੰਦੀ ਕਿ ਨਹੀਂ, ਮੇਰੇ ਬੱਚਿਆਂ ਨੂੰ ਨਹੀਂ ਉਹਨੇ ਹਰਟ ਕੀਤਾ, ਪਰ ਮੈਨੂੰ ਹਰਟ ਕੀਤਾ, ਤੇ ਇਸ ਤੋਂ ਪਹਿਲਾਂ ਉਹਨਾਂ ਨੇ ਮੇਰੇ ਬੱਚਿਆਂ ਨੂੰ ਵੀ ਉਹਨੇ ਹਰਟ ਕੀਤਾ। ਤੇ ਜਿਹੜਾ ਆਪਰੇਟਰ ਸੀਗਾ 911 ਦਾ, ਉਹਨੇ ਜਿਹੜਾ ਟਰਾਂਸਲੇਟਰ ਸੀਗਾ, ਆਪਰੇਟਰ ਨੇ ਟਰਾਂਸਲੇਟਰ ਨੂੰ ਇਹ ਕਿਹਾ ਕਿ ਇਹ ਬਹੁਤ ਇੰਪੋਰਟੈਂਟ ਆ, ਜਦੋਂ ਆਫਿਸਰ ਆਊਗੇ ਤੂੰ ਉਹਨਾਂ ਨੂੰ ਆਪਣੀ ਇਹ ਜਿਹੜੀ ਗੱਲ ਦੱਸਣੀ ਆ, ਤੇ ਉਹ ਤੇਰੀ ਮਦਦ ਕਰਨ ਲਈ ਆਊਗੇ। ਤੇ ਆਪਰੇਟਰ ਤੇ ਜਿਹੜਾ ਡਿਸਪੈਚਰ ਸੀਗਾ, ਉਹਨਾਂ ਦੀ ਆਪਸ 'ਚ ਗੱਲ ਵੀ ਜਿਹੜੀ ਸੀਗੀ 911 ਕਾਲ ਤੇ ਉਹ ਰਿਕਾਰਡ ਹੋਈ, ਕਿ ਉਹ ਆਪਸ 'ਚ ਗੱਲ ਕਰ ਰਹੇ ਸੀ ਕਿ ਸ਼ੁਕਰ ਆ ਪੁਲਿਸ ਉੱਥੇ ਪਹੁੰਚ ਗਈ ਆ, ਤੇ ਹੁਣ ਜਿਹੜਾ ਬੰਦਾ ਪਿੱਛੇ ਰੌਲਾ ਪਾ ਰਿਹਾ, ਜਿਹਦੇ ਕੋਲ 2 ਪਿਸਤੌਲਾਂ ਤੇ ਸ਼ੋਰ ਸ਼ਰਾਬਾ ਚੱਲ ਰਿਹਾ, ਜਵਾਕ ਰੋ ਰਿਹਾ, ਇਹਨੂੰ ਇਹ ਅਰੈਸਟ ਕਰ ਲੂਗੇ। ਸੋ ਇਹ ਵੀ ਜਿਹੜਾ 911 ਦੀ ਕਾਲ ਦੇ ਵਿੱਚ ਰਿਕਾਰਡ ਸੀਗਾ। ਹੂੰ। ਪਰ ਦੇਖ ਲਓ ਹੋਇਆ ਕੀ, ਕਿ ਜਦੋਂ ਉਹ ਗਏ, ਤੇ ਉਹਨਾਂ ਜਿਹੜਾ ਨੇ ਕੁੱਟਦਾ ਸੀ ਉਹਨੂੰ ਛੱਡਤਾ, ਤੇ ਜਿਹੜੀ ਕੁੱਟ ਖਾਂਦੀ ਸੀ ਉਹਨੂੰ ਜਿਹੜਾ ਉਹ ਜੀ ਫੜ ਲਿਆ, ਤੇ ਮਸਲਾ ਜਿਹੜਾ ਆ ਕਿਤੇ ਦਾ ਪੁੱਠਾ ਵਿਚਾਰੀ ਨੂੰ ਜਿਹੜਾ ਉਹ ਪੈ ਗਿਆ। ਸੋ ਇਸੇ ਕਰਕੇ ਕਈ ਦੀ, ਜਦੋਂ ਤੁਸੀਂ ਜ਼ਿਕਰ ਕੀਤਾ ਇਹ ਗੱਲ ਦਾ, ਵੀ ਉਹ ਡਰਦੇ ਜਿਹੜੇ ਕਾਲ ਨਹੀਂ ਕਰਦੇ ਵੀ ਸਾਡੇ ਨਾਲ ਬਣੂਗਾ ਕੀ। ਸੋ ਹੁਣ ਇਹ ਡੈਮੇਜਿਸ ਵਗੈਰਾ ਮੰਗ ਰਹੀ ਹੈ, ਕੀ ਜਿਹੜਾ ਇਸ ਚੀਜ਼ ਨੂੰ ਹੈਗਾ ਹੈ ਹੁਣ ਇਸ ਦਾ? ਜੀ, ਸੋ ਇਹਨੇ ਹੁਣ 2.5 ਮਿਲੀਅਨ ਦਾ ਲਾਸੂਟ ਕੀਤਾ, ਤੇ ਲਾਸੂਟ ਆਬਵੀਅਸਲੀ ਕਿਉਂਕਿ ਇਹਦੇ ਸਿਵਲ ਰਾਈਟਸ ਦੀ ਵਾਇਲੇਸ਼ਨ ਹੋਈ ਹੈ। ਸੋ ਆਬਵੀਅਸਲੀ ਡੈਮੇਜਿਸ ਇੱਦਾਂ ਹੀ ਹੁੰਦੇ ਨੇ, ਭਾਵੇਂ ਆਪਾਂ ਜਿੱਦਾਂ ਦੇਖਿਆ ਟੈਸਲਾ ਦੇ ਖਿਲਾਫ EMPLOYEE ਨੇ ਕੀਤਾ ਸੀ, ਹੂੰ, ਜਦੋਂ ਹੂੰ, ਤੁਸੀਂ ਕੋਈ ਵੀ ਇੱਦਾਂ ਦੀ ਚੀਜ਼ ਕਰੋ, ਫਿਰ ਉਹ ਡੈਮੇਜਿਸ ਇੱਕ ਪਿਊਨਿਟਿਵ ਹੁੰਦੇ ਨੇ ਕਿ ਕਿਸੇ ਨੂੰ ਪਨਿਸ਼ ਕਰਨ ਵਾਲੇ, ਤੇ ਇੱਕ ਡੈਮੇਜਿਸ ਇਹ ਵੀ ਹੁੰਦੇ ਕਿ ਉਹਨਾਂ ਨੇ ਐਗਜ਼ਾਮਪਲ ਸੈੱਟ ਕਰਨੀ ਹੈ, ਐਗਜ਼ਾਮਪਲਰੀ ਡੈਮੇਜਿਸ, ਕਿ ਦੁਬਾਰਾ ਤੁਸੀਂ ਇੱਦਾਂ ਦੇ ਪੁੱਠੇ ਕੰਮ ਨਾ ਕਰੋ, ਹਨਾ, ਕਿ ਇੱਦਾਂ ਦਾ ਫਾਈਨ ਸਿਟੀ ਨੂੰ ਲਾਓ ਕਿ ਸਿਟੀ ਦੁਬਾਰਾ ਇੱਦਾਂ ਦੇ ਫਿਰ ਹਰਕਤਾਂ ਨਾ ਕਰਨ। ਸੋ ਸਿਗਨੀਫਿਕੈਂਸ ਇਸ ਲਾਸੂਟ ਦਾ ਫਿਰ ਇਹ ਹੈ ਕਿ ਜਦੋਂ ਹੁਣ ਇੱਕ ਜਾਣੇ ਨੇ ਆਹ ਕੀਤਾ, ਉਹ ਕਹਿੰਦੇ ਘੱਟੋ ਘੱਟ 1000 ਕੁ ਜਾਣੇ ਜਿਹੜੇ ਹੈਗੇ ਆ, ਉਹ ਇੱਦਾਂ ਦੀਆਂ ਚੀਜ਼ਾਂ ਉਹਨਾਂ ਨਾਲ ਪਹਿਲਾਂ ਹੋਈਆਂ ਵਾ। ਸੋ ਇੱਕ ਤਰ੍ਹਾਂ ਕਹਿ ਲਓ ਕਿ ਇੱਕ ਕਲਾਸ ਐਕਸ਼ਨ ਹੋ ਜਾਣਾ ਕਾਊਂਟੀ ਦੇ ਖਿਲਾਫ, ਤੇ ਆਪਣੇ ਵੱਲੋਂ ਤਾਂ ਲੋਕਾਂ ਨੇ ਇੱਦਾਂ ਦੇ ਲੋਕ, ਹੁਣ ਜਿਹੜੇ ਰਿਸਿਸਟ ਲੋਕ ਵੀ ਕਈ ਹੁੰਦੇ ਵਿੱਚ, ਉਹਨਾਂ ਨੇ ਇੱਦਾਂ ਦੇ ਪ੍ਰੋਗਰਾਮ ਕਰਕੇ ਸਿਟੀ ਨੂੰ, ਉਹ ਕਹਿੰਦੇ ਇੱਧਰਲੀ ਡਾਇਰੈਕਸ਼ਨ ਨੂੰ ਜਾਣਾ। ਪਰ ਹੁਣ ਜਦੋਂ ਇੱਦਾਂ ਦੇ ਅੱਗੇ ਲਾਸੂਟ ਆ ਗਈ, ਤੇ ਜੇ ਲਾਸੂਟ ਜਿੱਤ ਗਈ, ਸਿਟੀ ਨੂੰ ਇੱਕ ਬੰਦੇ ਪਿੱਛੇ 2.5 ਮਿਲੀਅਨ ਦਾ ਨੁਕਸਾਨ ਹੋਣਾ, ਤੇ
ਤਕਰੀਬਨ ਉਹਨਾਂ ਨੇ 1000 ਲੋਕ ਆਇਡੈਂਟੀਫਾਈ ਕੀਤੇ ਆ। ਸੋ ਇੱਕ ਕਲਾਸ ਸੈਕਸ਼ਨ ਹੋ ਜਾਣੀ ਆ। ਤੇ ਇਦਾਂ ਦੀ ਜਿਹੜੇ ਸ਼ਹਿਰ ਆ, ਜਿਹੜੇ ਇਦਾਂ ਦੇ ਸ਼ਹਿਰ ਦੇ ਲੋਕ ਆ, ਟੈਕਸ ਪੇਅਰ ਆ, ਉਹਨਾਂ ਨੂੰ ਇਦਾਂ ਦਾ ਹੀ ਸਬਕ ਮਿਲਣਾ ਚਾਹੀਦਾ ਕਿ ਤੁਸੀਂ ਇਦਾਂ ਦੇ ਪੁੱਠੇ ਜਿਹੜੇ ਪ੍ਰੋਗਰਾਮ ਆ ਉਹ ਪਾਸ ਨਾ ਕਰੋ। ਜਿਹੜੀ ਇਮੀਗ੍ਰੇਸ਼ਨ ਉਹਨੂੰ ਤੁਸੀਂ ਆਪਣੇ ਹੱਥਾਂ ਦੇ ਵਿੱਚ ਨਾ ਲਓ। ਜਦੋਂ ਸਾਰੀ ਕੰਟਰੀ ਇੱਕ ਪਾਸੇ ਨੂੰ ਚੱਲ ਰਹੀ ਹੈ, ਕਿਸੇ ਨੇ ਯੂ ਵੀਜ਼ਾ ਬਣਾਇਆ ਕਿ ਲੋਕੀ ਅੱਗੇ ਆਉਣ, ਡੋਮੈਸਟਿਕ ਵਾਇਲੈਂਸ ਦੀ ਆਲਰੇਡੀ ਪ੍ਰੋਬਲਮ ਆ, ਤੇ ਇਹ ਡਿਜ਼ਰਵ ਕਰਦੇ ਆ ਕਿ ਇਹ ਇਦਾਂ ਦੇ 1000 ਇਹਨਾਂ ਤੇ ਲਾਅਸੂਟ ਹੋਣ। 2.5 ਮਿਲੀਅਨ ਸਾਰੇ ਬੰਦਿਆਂ ਨੂੰ ਮੈਂ ਕਹਿੰਦਾ ਡੈਮੇਜ ਮਿਲੇ, ਇਦਾਂ ਦੀ ਸਿਟੀ ਬੈਂਕਰਪਟ ਹੋਵੇ। ਮੈਂ ਕਿਹਾ ਇਹੀ ਡਿਜ਼ਰਵ ਕਰਦੇ ਨੇ। ਤੇ ਤੁਸੀਂ ਇਦਾਂ ਦੇ ਫਿਰ ਜਿਹੜੇ ਇਦਾਂ ਦੇ ਗਲਤ ਲੀਡਰ ਉਹਨਾਂ ਨੂੰ ਨਾ ਚੁਣੋ, ਜਿਹੜੇ ਤੁਹਾਨੂੰ ਇਦਾਂ ਦਾ ਲਾਸ ਕਰਾ ਸਕਦੇ ਆ, ਹਨਾ। ਜੀ। ਸੋ ਖਰਚਾ ਜਿਹੜਾ ਉਹ ਫਿਰ ਟੈਕਸ ਪੇਅਰ ਦੇ ਮੋਢਿਆਂ ਦੇ ਉੱਤੇ ਜਿਹੜਾ ਉਹ ਜਾ ਪੈਂਦਾ ਹੈਗਾ ਆ। ਮੈਨੂੰ ਕੁਛ ਇਸ ਚੀਜ਼ ਦੇ ਪ੍ਰਤੀ ਇੱਕ ਚੀਜ਼ ਯਾਦ ਆ ਰਹੀ ਹੈ। ਸੁਪਰੀਮ ਕੋਰਟ ਨੇ ਕਈ ਮਹੀਨੇ ਪਹਿਲਾਂ ਜਾਂ ਸਾਲ ਕੁ ਪਹਿਲਾਂ ਇੱਕ ਇੱਦਾਂ ਦਾ ਡਿਸੀਜਨ ਲਿਆ ਸੀਗਾ ਵੀ ਜਿਹੜਾ ਇਲੀਗਲ ਏਲੀਅਨ ਇੱਥੇ ਹੈਗਾ ਆ, ਉਹਦੇ ਕੋਈ ਬਹੁਤੇ ਰਾਈਟਸ ਨਹੀਂ ਹੈਗੇ ਵੀ ਤੁਸੀਂ ਆਹ ਵੀ ਚੀਜ਼ ਮੰਗ ਕਰੋ, ਉਹ ਵੀ ਚੀਜ਼ ਮੰਗ ਕਰੋ। ਸੋ ਫਿਰ ਇਹ ਕਿਸ ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ ਉਹ ਫਿਰ ਮੈਚ ਜਿਹੜੀ ਉਹ ਹੋ ਜਾਂਦੀ ਆ, ਇਹ ਕਿੱਦਾਂ ਜਿਹੜੀ ਇਹ ਚੀਜ਼ ਬਣਦੀ। ਇੱਕ ਪਾਸੇ ਆਪਾਂ ਨੂੰ ਉਹ ਡਿਸੀਜਨ ਜਿਹੜਾ ਉਹ ਦੇਖਣ ਨੂੰ ਮਿਲਦਾ, ਇੱਕ ਪਾਸੇ ਆਪਾਂ ਦੇਖ ਰਹੇ ਹਾਂ ਵੀ ਕਹਿੰਦੇ ਵੀ ਨਹੀਂ, ਇਹਦੀਆਂ ਸਿਵਲ ਰਾਈਟ ਵਾਇਲੇਸ਼ਨਸ ਹੋਈਆਂ। ਦੇਖੋ ਜੀ, ਸਾਰਾ ਕੁਝ ਨਾ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਕੇਸ ਹੁਣ ਇੱਕ ਸੋਚਦਾ ਕਿ ਸਾਰੇ ਕੇਸ ਇੱਕ ਵਰਗੇ ਹੁੰਦੇ ਆ। ਸੋ ਜਿਹੜਾ ਵਕੀਲ ਹੁੰਦਾ ਨਾ, ਉਹਦੇ ਹੱਥ ਕਾਫੀ ਜਿਹੜੀ ਮੇਨ ਚੀਜ਼ ਹੁੰਦੀ ਹੈ ਕਿ ਜਿਹੜੇ ਇਸ਼ੂਜ਼ ਹੈਗੇ ਆ ਉਹਨੂੰ ਕਿੱਡੀ ਬਰੀਕੀ ਨਾਲ ਪ੍ਰੈਜ਼ੈਂਟ ਕਿੱਦਾਂ ਕਰਨਾ ਹੈਗਾ। ਸੋ ਇਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਬੇਸਿਕਲੀ ਅਟੈਕ ਉਹ ਇਹ ਕੀਤਾ ਕਿ ਜਿਹੜਾ ਟੈਨੇਸੀ ਦੇ ਜਿਹੜੇ ਲੋਕਲ ਲਾਅ ਆ, ਉਹ ਕਹਿੰਦੇ ਆ ਕਿ ਜਿਹੜੇ ਲੋਕਲ ਪੁਲਿਸ ਤੇ ਸ਼ੈਰਿਫ ਡਿਪਾਰਟਮੈਂਟ ਆ, ਉਹ ਜਿਹੜੀ ਐਗਰੀਮੈਂਟ ਦੇ ਵਿੱਚ ਐਂਟਰ ਕਰ ਸਕਦੇ ਆ ਜੇ ਲੋਕਲ ਜਿਹੜੀ ਟੈਨੇਸੀ ਦੀ ਜਿਹੜੇ ਲੋਕਲ ਲੈਜਿਸਲੇਚਰ ਆ, ਗਵਰਨਿੰਗ ਬੋਡੀਜ਼ ਜਿਹੜੀਆਂ ਹੈਗੀਆਂ, ਉਹ ਉਹਨੂੰ ਅਪਰੂਵ ਕਰਨ। ਤੇ ਇਹਦੇ ਵਿੱਚ ਇਹ ਆਂਦਾ ਕਿ ਨੌਕਸ ਕੰਟਰੀ ਕਮਿਸ਼ਨ ਜਿਹੜਾ ਸੀਗਾ, ਉਹਨੂੰ ਇਹ ਪ੍ਰੋਗਰਾਮ ਅਪਰੂਵ ਕਰਨਾ ਪੈਣਾ ਸੀਗਾ। ਪਰ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ, ਟਰੰਪ ਇਨਵੋਲਵ ਹੋ ਗਿਆ, ਐਗਜ਼ੈਕਟਿਵ ਆਰਡਰ ਆ ਗਏ, ਉਹ ਜਿਹੜੇ ਇਦਾਂ ਦੀਆਂ ਚੀਜ਼ਾਂ ਨੂੰ ਕਈ ਵਾਰੀ ਨਾ ਉਹ ਜਿਹੜੇ ਖਾਨਾ ਪੂਰਤੀਆਂ ਜਿਹੜੀਆਂ ਕਰਨੀਆਂ ਹੁੰਦੀਆਂ ਦੋਨੋਂ ਪਾਰਟੀਆਂ, ਡੈਮੋਕ੍ਰੈਟਸ ਰਿਪਬਲਿਕਨ ਨੇ, ਇਸ ਕੇਸ 'ਚ ਨੌਕਸ ਕਾਉਂਟੀ, ਉਹ ਕੁਛ ਨਾ ਕੁਛ ਇਦਾਂ ਦੀ ਚੀਜ਼ ਛੱਡ ਦਿੰਦੇ ਜਿਹੜੀ ਕਿ ਲੀਗਲ ਜਿਹੜੀ ਰਿਕੁਆਇਰਮੈਂਟ ਮੀਟ ਨਹੀਂ ਹੁੰਦੀ। ਸੋ ਪਹਿਲਾਂ ਤਾਂ ਇਹ ਹੈ ਕਿ ਇਹ ਜਿਹੜਾ ਪ੍ਰੋਗਰਾਮ ਆ ਇਹ ਇਲੀਗਲ ਹੋ ਜਾਣਾ। ਫਿਰ ਦੂਜਾ ਉਹਨਾਂ ਨੇ ਜਿਹੜਾ ਉਹਦੇ ਵਕੀਲ ਨੇ ਡਿਸਪੈਚਰ ਦੀਆਂ ਕਾਲਸ ਵਗੈਰਾ ਜਿਹੜੀਆਂ ਸਾਰੀਆਂ ਕੀਤੀਆਂ, ਤੇ ਡਿਸਪੈਚਰ ਤੇ ਆਪਰੇਟਰ ਦਾ ਆਪਸ 'ਚ ਉਹਨਾਂ ਦੀ ਗੱਲ ਰਿਕਾਰਡ ਹੋਈ ਹੈ ਕਿ ਸ਼ੁਕਰ ਹੈ ਇਹ ਪਹੁੰਚ ਗਏ, ਹੁਣ ਇਹ ਉਹਨੂੰ ਫੜ ਲੂਗੇ। ਮਤਲਬ ਉਹਨਾਂ ਦਾ ਨਤੀਜਾ ਇਹ ਸੀਗਾ ਕਿ ਇਹ ਬੰਦਾ ਰੌਲਾ ਪਾ ਰਿਹਾ। ਤੀਜੀ ਗੱਲ ਆ ਗਈ ਕਿ ਉਹ ਲੈਂਗੁਏਜ ਨਹੀਂ ਬੋਲਦੀ ਸੀਗੀ, ਉਹ ਇੰਗਲਿਸ਼ ਬੋਲਦਾ ਸੀਗਾ। ਉਹਦੀ ਗੱਲ ਸੁਣ ਕੇ ਪੁਲਿਸ ਨੇ ਉਹਨੂੰ ਕਰ ਲਿਆ। ਸੋ ਰੇਸਿਜ਼ਮ ਦੀ ਇੰਡੀਕੇਸ਼ਨ ਆ ਗਈ ਉਹਦੇ ਵਿੱਚ, ਹਨਾ। ਸੋ ਹਰੇਕ ਕੇਸ ਲੱਗਦਾ। ਸੋ ਇਸ ਕੇਸ ਦੇ ਵਿੱਚ ਇਹ ਹੈ ਕਿ ਉਹ ਜਿਹੜਾ ਸੁਪਰੀਮ ਕੋਰਟ ਦਾ ਕੇਸ ਸੀਗਾ, ਉਹਨਾਂ ਨੇ ਕਿਸੇ ਹੋਰ ਸੈਟਿੰਗ ਦੇ ਵਿੱਚ ਕਿਹਾ ਸੀਗਾ ਕਿ ਇਮੀਗ੍ਰੈਂਟ ਨੂੰ ਜਿਹੜੇ ਹੱਕ ਨਹੀਂ ਹੈਗੇ। ਸੋ ਇਹ ਤਾਂ ਜੀ ਚੱਲਦਾ ਹੀ ਰਹਿਣਾ, ਕੇਸ ਤਾਂ ਜਿਹੜੇ ਹੈਗੇ ਆ ਜਾਂਦੇ ਰਹਿਣੇ ਆ। ਸੋ ਇਹਦੇ ਵਿੱਚ ਸਾਰਾ ਇਹ ਕਰਦਾ ਕਿ ਕਈ ਵਾਰੀ ਵਕੀਲ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ ਇੰਨਾ, ਉਹ ਵੈਸੇ ਹੀ ਆਪਣਾ ਨਾਮ ਬਣਾ ਲਈ ਕਿ ਚੱਲ ਕੇਸ ਦੇ ਵਿੱਚ ਮੈਂ ਆਪਣਾ ਨਾਮ ਪਾ ਕੇ ਦੇਖਦਾ ਕਿੱਦਾਂ ਵਾ। ਤੇ ਕਈ ਵਾਰੀ ਕੇਸ ਦੇ ਵਿੱਚ ਪੰਗਾ ਲੈ ਲੈਂਦੇ ਆਪਣੇ ਨਾਲੋਂ ਵੱਡੇ, ਫਿਰ ਉਹਨਾਂ ਕੋਲ ਸਾਹਮ ਨਹੀਂ ਹੁੰਦੇ, ਹਨਾ। ਪਰ ਇਹ ਹੈ ਕਿ ਕਾਫੀ ਸਾਰੇ ਜਿੱਦਾਂ ਤੁਸੀਂ ਦੇਖੋ ਸੁਪਰੀਮ ਕੋਰਟ ਉਸ ਲੈਵਲ ਤੱਕ ਜਾਂਦੇ ਨੇ, ACLU ਵਗੈਰਾ ਇਨਵੋਲਵ ਹੁੰਦਾ, ਵੱਡੀਆਂ ਵੱਡੀਆਂ ਲਾਅ ਫਰਮਸ ਇਨਵੋਲਵ ਹੁੰਦੀਆਂ। ਤੇ ਇਹਦੇ ਵਿੱਚ ਇਹ ਹੈ ਕਿ ਇਹ ਜਿਹੜੇ ਕਾਫੀ ਇਹਦੇ ਵਿੱਚ ਦਾ ਪੇਜ, ਕਾਫੀ ਜਿਹੜਾ ਲਾਅ ਦੀ ਜਿਹੜੀ ਫੀਲਡ ਆ, ਕਾਫੀ ਟੈਕਨੀਕਲ ਫੀਲਡ ਆ। ਉਹ ਤਾਂ ਮੈਂ ਕਿਹਾ ਹੁਣ ਜਿੱਦਾਂ ਆਪਣਾ ਸ਼ੋਅ ਜਿੱਦਾਂ ਕਰਦੇ ਆਪਾਂ, ਦੇਖ ਲਓ, ਇਹ ਤਾਂ ਆਪਾਂ ਟੈਕਨੀਕਲ ਦੇ ਵਿੱਚ ਨਹੀਂ ਜਾਈਦਾ, ਉੱਪਰੋਂ ਗੱਲਾਂ ਦੱਸੀ ਦੀਆਂ। ਪਰ ਇਹਦੇ ਵਿੱਚ ਇਹ ਹੈ ਕਿ ਕਾਫੀ ਡਾਇਨਾਮਿਕ ਫੀਲਡ ਆ, ਕੁਛ ਨਾ ਕੁਛ ਚੱਲਦਾ ਰਹਿਣਾ। ਸੋ ਟੂ ਆਨਸਰ ਯੂਰ ਕੁਐਸਚਨ, ਹਾਂਜੀ, ਸੁਪਰੀਮ ਕੋਰਟ ਨੇ ਇੱਕ ਹੋਰ ਨੈਰੋ ਮੁੱਦੇ ਦੇ ਦਿੱਤਾ ਸੀਗਾ। ਇਹ ਜਿਹੜੇ ਮੁੱਦੇ ਆ ਇਹ ਹੋਰ ਆ। ਜੀ। ਸੋ ਹਰ ਇੱਕ ਕੇਸ ਦਾ ਸਰਕਮਸਟਾਂਸ ਜਿਹੜੇ ਉਹ ਡਿਫਰੈਂਟ ਹੋ ਜਾਂਦੇ ਆ। ਕਈ ਵਾਰੀ ਬੈਂਚਮਾਰਕ ਕੇਸ ਜਿਹੜੇ ਉਹ ਦੇਖੇ ਜਾਂਦੇ ਨੇ। ਸੋ ਕਈ ਵਾਰੀ ਉਹਦੇ ਨਾਲ ਮਿਲਦਾ ਹੁੰਦਾ। ਸੋ ਬਹੁਤ ਕੁਛ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਵਕੀਲ ਦੇ 8 ਬਾਗਡੋਰ ਹੁੰਦੀ ਆ, ਉਹਨੇ ਕਿੱਦਾਂ ਜਿਹੜੀਆਂ ਤਾਰਾਂ ਘੁਮਾਉਣੀਆਂ ਆ, ਕਿੱਦਾਂ ਜੋੜਨਾ, ਕਿੱਦਾਂ ਉਹਨਾਂ ਦੇ ਕਲਾਇੰਟ ਨੂੰ ਫਾਇਦਾ ਹੋਵੇ, ਉਸ ਹਿਸਾਬ ਦੇ ਨਾਲ ਜਿਹੜਾ ਉਹ ਦੇਖਣਾ ਪੈਂਦਾ ਹੁੰਦਾ ਆ। ਸੋ ਅੱਜ ਦੇ ਜਿਹੜੇ 2 ਮੇਨ ਟੌਪਿਕ ਸੀਗੇ, ਮੇਨ ਜਿਹੜੇ ਇਹ ਨਿਊਜ਼ ਦੇ ਵਿੱਚ ਜਿਹੜੀਆਂ ਚੀਜ਼ਾਂ ਰਹੀਆਂ ਆ। ਇੱਕ ਚੀਜ਼ ਹੋਰ ਆ, ਲੇਬਰ ਸ਼ਾਰਟੇਜ ਦਾ ਰੌਲਾ ਆਪਾਂ ਦੇਖਦੇ ਹਾਂ ਵੀ ਸਾਰੇ ਪਾਸੇ ਹੈਗਾ ਆ। ਕਹਿੰਦੇ ਵੀ ਬਾਈਡਨ ਪ੍ਰਸ਼ਾਸਨ ਵੀ ਮੰਨਦਾ ਆ, ਤੇ ਜਿਹੜੇ ਕੰਪਨੀ ਵਾਲੇ ਇਹ ਵੀ ਮੰਨਦੇ ਆ ਵੀ ਭਾਈ ਲੇਬਰ ਸ਼ਾਰਟੇਜ ਤਾਂ ਹੈਗੀ ਆ, ਤੇ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਇਸ ਟਾਈਮ ਇੰਨਾ ਜ਼ਿਆਦਾ ਡਿਲੇ ਆ, ਉਹ ਕਿਤੇ ਨਾ ਕਿਤੇ ਬਹੁਤ ਧੱਕਾ ਜਿਹੜਾ ਉਹ ਪਹੁੰਚਾ ਰਿਹਾ ਹੈਗਾ ਲੇਬਰ ਸ਼ਾਰਟੇਜ ਦੇ ਵਿੱਚ। ਜੀ ਬਿਲਕੁਲ, ਲੇਬਰ ਸ਼ਾਰਟੇਜ ਤਾਂ ਹੈਗੀ ਆ। ਹੁਣ ਹਰੇਕ ਬਿਜ਼ਨਸ ਹੀ ਸਟਰਗਲ ਕਰ ਰਿਹਾ ਹੈ ਨਾ, ਸਪੈਸ਼ਲੀ ਮਿਨੀਮਮ ਵੇਜ ਵਾਲੇ ਬਿਜ਼ਨਸ ਹੋ ਗਏ, ਫੂਡ ਬਿਜ਼ਨਸ ਹੋ ਗਿਆ, ਟਰੱਕਿੰਗ ਦੇ ਵਿੱਚ ਸ਼ਾਰਟੇਜ ਆ। ਇਨਫੈਕਟ ਤੁਸੀਂ ਦੇਖੋ ਇਹਨਾਂ ਦੇ, ਜੇ ਤੁਸੀਂ ਵਾਇਓਮਿੰਗ ਵਗੈਰਾ ਸਟੇਟਸ ਜਿਹੜੇ ਹੈਗੇ ਨੇ ਖਾਲੀ ਪਏ ਨੇ, ਹਨਾ, ਵਿੱਚ ਬੰਦਾ ਨਹੀਂ ਦਿਖਦਾ ਮਿਲੋ ਮੀਲ ਤੱਕ। ਤੇ ਜਗ੍ਹਾ ਤਾਂ ਇਹਨਾਂ ਕੋਲ ਬਹੁਤ ਹੈਗੀ ਆ। ਇਹ ਵੀ ਕੈਨੇਡਾ ਵਾਂਗੂ ਪ੍ਰੋਗਰਾਮ ਆਪਣਾ ਚਲਾ ਸਕਦੇ ਆ ਜੇ ਇਹ ਕਹਿਣ ਕਿ ਤੁਸੀਂ ਵਾਇਓਮਿੰਗ ਜਾ ਕੇ 5 ਸਾਲ ਰਹੋ, 10 ਸਾਲ ਰਹੋ, ਤੁਹਾਨੂੰ ਇੰਨੇ ਪੁਆਇੰਟ ਮਿਲ ਜਾਓਗੇ। ਪਰ ਪ੍ਰੋਬਲਮ ਇਹ ਹੈ ਕਿ ਅਮਰੀਕਾ ਦਾ ਪੁਆਇੰਟ ਬੇਸ ਸਿਸਟਮ ਹੈ ਨਹੀਂਗਾ। ਕੈਨੇਡਾ ਦੇ ਵਿੱਚ ਉਹਨਾਂ ਨੂੰ ਲੋਕੀ ਚਾਹੀਦੇ ਨੇ, ਉਹ ਭੇਜਦੇ ਰਹਿੰਦੇ ਨੇ ਇੱਧਰ ਉੱਧਰ, ਉੱਥੇ ਬੰਦਾ ਪੱਕਾ ਹੋ ਜਾਂਦਾ ਸੌਖਾ।
ਉੱਥੇ ਬੰਦਾ ਡਿਪਲੋਮੇ ਵਾਲੇ ਨੂੰ ਵੀ ਵੀਜ਼ਾ ਮਿਲ ਜਾਂਦਾ, LMI ਜੋ ਵੀ ਉਹਨਾਂ ਦਾ ਕਨਸੈਪਟ ਆ ਥੋੜ੍ਹਾ ਸੌਖੇ ਤਰੀਕੇ ਨਾਲ ਪੱਕਾ ਹੋ ਜਾਂਦੇ ਨੇ। ਇੱਥੇ ਹੁਣ ਜਿਹੜਾ ਕਹਿ ਲਓ ਕਿ ਉਹਨਾਂ ਨੇ ਪੋਲੀਟਿਕਸ ਬਹੁਤ ਜ਼ਿਆਦਾ, ਉਹਨਾਂ ਨੇ ਗੇਮ ਬਹੁਤ ਜ਼ਿਆਦਾ ਔਖੀ ਕੀਤੀ ਹੋਈ ਹੈ। ਇੱਥੇ ਇੱਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ, ਭਾਵੇਂ ਸ਼ਾਰਟੇਜ ਵੀ ਚੱਲਦੀ ਆ, ਆਪ ਭਾਵੇਂ ਮਰ ਜਾਣ ਇਹ, ਇਹਨਾਂ ਨੇ ਇਮੀਗ੍ਰੈਂਟਸ ਨੂੰ ਰਾਈਟਸ ਨਹੀਂ ਇਹਨਾਂ ਨੇ ਦੇਣੇ, ਉਹ ਕਾਫੀ ਇਹਨਾਂ ਦਾ ਕਹਿ ਲਓ ਫਸੇ ਹੋਏ ਆ ਉੱਥੇ। ਲੋੜ ਵੀ ਇਹਨਾਂ ਨੂੰ ਹੈਗੀ ਆ, ਪ੍ਰੋਗਰਾਮ ਬਣਾ ਵੀ ਸਕਦੇ ਆ। ਮੈਕਸੀਕੋ ਉਹਨਾਂ ਦੇ ਨਾਲ ਪੈਂਦਾ, ਹੁਣ ਜਿੱਦਾਂ ਬਾਕੀ ਕੰਟਰੀ ਆ ਹਾਂਗਕਾਂਗ ਵਗੈਰਾ, ਉਹਨਾਂ ਨੇ ਵੀਜ਼ੇ ਰੱਖੇ ਆ ਕਿ ਆ ਜਿਹੜੇ ਡੋਮੈਸਟਿਕ ਵਰਕਰ ਉਹਨਾਂ ਦੇ ਲਈ ਵੀਜ਼ੇ ਆ ਕਿ ਉਹਨਾਂ ਦੇ ਵੀ 4 ਪੈਸੇ ਬਣ ਜਾਣ, ਲੋਕਾਂ ਨੂੰ ਵੀ ਸਹੂਲਤ ਹੋ ਜਾਵੇ। ਸੋ ਇਦਾਂ ਦਾ ਮੈਕਸੀਕੋ ਦਾ ਬਣਾ ਸਕਦੇ, ਨੈਨੀਆਂ ਦੇ ਇਹ ਉਹ ਕਾਫੀ ਵੀਜ਼ਿਆਂ ਦੇ ਪ੍ਰੋਗਰਾਮ ਬਣਾ ਸਕਦੇ ਆ, ਪਰ ਇਹਨਾਂ ਨੇ ਕਰਨਾ ਨਹੀਂ ਇਦਾਂ ਦਾ ਕੁਝ, ਕਿਉਂਕਿ ਪੋਲੀਟਿਕਸ ਇੱਥੇ ਦੀ ਬਹੁਤ ਮਾੜੀ ਆ ਇਮੀਗ੍ਰੇਸ਼ਨ ਦੇ ਰਿਲੇਟਡ। ਉਹਦੇ ਹਿਸਾਬ ਦੇ ਨਾਲ ਹੀ ਜਿਹੜੇ ਆ ਦੋਨੋਂ ਪਾਰਟੀਆਂ ਵਾਲੇ ਜਿਹੜੇ ਉਹ ਚੱਲਦੇ ਰਹਿੰਦੇ ਆ, ਇੱਕ ਜਣਾ ਰੌਲਾ ਪਾਉਂਦਾ ਰਹਿੰਦਾ, ਇੱਕ ਜਣਾ ਉਹਦੇ ਖਿਲਾਫ ਰੌਲਾ ਪਾਉਂਦਾ ਰਹਿੰਦਾ ਆ, ਵਿੱਚ ਵਿਚਾਲੇ ਜਿਹੜੇ ਸਾਰੇ ਜਣੇ ਉਹ ਪਿਸਦੇ ਹੀ ਰਹਿੰਦੇ ਹੈਗੇ ਆ। ਸੋ ਦੇਖੋ ਕੀ ਬਣਦਾ ਹੈਗਾ, ਵੀ ਕੋਈ ਕਿਤੇ ਇਹਨਾਂ ਦੇ ਲਈ ਕੋਈ ਰਾਹਤ ਆਊਗੀ ਕਿ ਨਹੀਂ ਤਾਂ ਗੱਲਾਂ ਹੀ ਸੁਣਦੇ ਆ। ਫਾਰਮ ਬਿੱਲ ਵੀ ਆ ਗਏ, ਸਾਰਿਆਂ ਨੂੰ 5000 ਦੇ ਵਿੱਚ ਇਹਨਾਂ ਨੇ ਉਹ ਵੀ ਦੇਤਾ। ਇਹ ਗੱਲਾਂ ਦੇ ਵਿੱਚ ਆ। ਥੋੜੇ ਦਿਨ ਪਹਿਲਾਂ ਜਿਹੜੀ ਆ ਆਪਾਂ ਇਹ ਵੀ ਦੇਖਿਆ ਸੀਗਾ, ਅਟਰਨੀ ਟਰਕਿਆਨਾ ਜੀ ਕਿਸੇ ਨੇ ਵੀਡੀਓ ਬੜੀਆਂ ਚਲਾਤੀਆਂ ਵੀ ਅਮਰੀਕਾ ਨੂੰ ਟਰੱਕਰਾਂ ਦੀ ਲੋੜ ਆ, ਇੰਡੀਆ ਵਾਲੇ ਆ ਜਾਓ ਜੀ ਭਰ ਕੇ ਟਰੱਕ ਹੀ ਹੋਣ। ਹਾਂਜੀ ਕਰਦੇ ਨੇ ਕਿ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਇੱਥੇ ਬਣਨਾ। ਤੁਹਾਨੂੰ ਸਿੱਧੇ ਦੱਸ ਦਿੰਦੇ ਕਿ ਜਿਹੜੇ ਇਵਨ ਇੰਜੀਨੀਅਰਸ ਵਗੈਰਾ ਹੈਗੇ ਨੇ, ਉਹਨਾਂ ਨੂੰ ਉਹ ਕਈਆਂ ਨੂੰ ਡਿਨਾਈ ਕਰ ਦਿੰਦੇ ਨੇ। ਉਹਨਾਂ ਨੇ ਇੰਜੀਨੀਅਰਿੰਗ ਕੀਤੀ ਆ, ਟੈਕਨੀਕਲ ਜੌਬ ਕਰਦੇ, ਕਹਿੰਦੇ ਟੈਕਨੀਕਲ ਇਨਫ ਨਹੀਂ ਹੈਗੀ, H1B ਅਪਰੂਵ ਨਹੀਂ ਕਰਨਾ। ਸੋ ਉਹਨਾਂ ਨੇ ਇੱਕ ਬੈਂਚਮਾਰਕ ਸੈੱਟ ਕੀਤੇ ਪਏ, ਇਦਾਂ ਦਾ ਕੁਝ ਨਹੀਂ ਹੋਣਾ। ਤੇ ਸਾਨੂੰ ਵੀ ਕਿਸੇ ਨੇ ਦੁਬਈ ਤੋਂ ਫੋਨ ਕੀਤਾ ਸੀ, ਕਹਿੰਦਾ ਇੱਥੇ ਏਜੰਟ ਕੋਈ ਕਹਿ ਰਿਹਾ ਕਿ ਇੰਨੇ ਪੈਸੇ ਦੇ ਦਿਓ, ਉੱਥੇ ਟਰੱਕਰਾਂ ਦਾ ਪ੍ਰੋਗਰਾਮ ਆ, ਉਹ ਸਾਰੇ ਪੈਸੇ ਪੂਏ ਖਾਣ ਨੂੰ ਹੀ ਆ, ਕੋਈ ਇਦਾਂ ਦਾ ਪ੍ਰੋਗਰਾਮ ਨਹੀਂ ਬਣਨਾ ਜੀ। ਨਾ ਹੀ ਹੈਗਾ ਆ ਤੇ ਨਾ ਹੀ ਅਜੇ ਕੋਈ ਉਮੀਦ ਹੈਗੀ ਇਦਾਂ ਦੇ ਬਣਦੀ। ਤੇ ਆਪਾਂ ਫਿਰ ਲੈਂਦੇ ਆ ਜੀ ਹੁਣ ਇੱਥੇ ਇੱਕ ਬ੍ਰੇਕ ਤੋਂ ਬਾਅਦ ਸੋਤਿਓ ਮੁੜ ਕੇ ਫਿਰ ਵਾਪਸ ਜਿਹੜਾ ਹਾਜ਼ਰ ਹੁੰਦੇ, ਫਿਰ ਆਪਾਂ ਲਵਾਂਗੇ ਤੁਹਾਡੀਆਂ ਕਾਲ ਕਰਨ ਦੇ ਲਈ ਨੰਬਰ ਹੈਗਾ ਜੀ 408 272 5200 4082725200। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਐਨ ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਸੋਲੋ ਡਰਾਈਵਰਸ ਵੀ ਹਾਇਰ ਕਰਦੇ ਹਨ। ਸੋਲੋ ਡਰਾਈਵਰਸ ਦੇ ਲਈ 11 ਵੈਸਟਰਨ ਸਟੇਟ ਦੇ ਪੱਕੇ ਲੋਡ ਹਨ ਅਤੇ ਟੀਮ ਡਰਾਈਵਰਸ ਦੇ ਲਈ ਕੈਲੀਫੋਰਨੀਆ ਤੋਂ ਕੈਂਸਸ, ਟੈਕਸਸ ਅਤੇ ਜਾਰਜੀਆ ਦੇ ਡੈਡੀਕੇਟਡ ਰਾਊਟ ਹਨ। ਸਾਰਾ ਕੰਮ ਡਰਾਈਵ ਐਨ ਡ੍ਰੌਪ ਐਂਡ ਹੁੱਕ ਦਾ ਹੈ। ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਲੋਕਲ ਡਰਾਈਵਰਸ ਵੀ ਹਾਇਰ ਕਰਦੇ ਹਨ ਜੋ ਰੋਜ਼ਾਨਾ ਘਰ ਆ ਸਕਦੇ ਹਨ। ਵਧੀਆ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕੁਲਵੰਤ ਸਿੱਧੂ 6616671188। ਰੱਖਣਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖੜਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0081976। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ। 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ। ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ, ਫ੍ਰੈਸਨੋ। 6735 ਨਾਰਥ ਫਰਸਟ ਸਟਰੀਟ, ਫ੍ਰੈਸਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 5597619641 559 761 9641।
ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876, address 4709 Al Capitan, Suite 103, Fresno, or visit fresnoimmigration.com। ਵਿਆਹੀ ਆਈ ਨੂੰ 4 ਦਿਨ ਹੀ ਹੋਏ, ਵੇਖ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਰਦੀ ਕਿਉਂ ਏ, ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ, ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨ ਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਚ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470। Toyota of Clovis, 895 West Shah Avenue, Clovis. ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved. Zender Mortgage, Zender Mortgage, Zender Mortgage, Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 020677197. All loans are subject to credit and underwriting approval. Zender Mortgage, Zender Mortgage। ਜੇ ਹੈ ਨਹੀਂ ਕੋਲ ਗੱਡੀ ਤਾਂ ਫੜ ਕੇ ਆ ਜਾਓ ਰੇਲ। ਚੀਨਾ ਜਵੀਲਰ ਵਾਲਿਆਂ ਨੇ ਨਵੇਂ ਸਾਲ ਤੇ ਕ੍ਰਿਸਮਸ ਤੇ ਲਾਤੀ ਭਾਰੀ ਸੇਲ। ਚੀਨਾ ਜੁਐਲਰਸ ਵੱਲੋਂ ਕ੍ਰਿਸਮਸ ਤੇ ਨਵੇਂ ਸਾਲ ਦੀ ਧਮਾਕਾ ਸੇਲ। 22 ਕੈਰਟ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ, ਇੰਡੀਆ ਤੋਂ ਘੱਟ ਰੇਟ ਦੀ ਗਾਰੰਟੀ ਵੀ, ਤੇ ਡਾਇਮੰਡ ਜੁਐਲਰੀ ਤੇ 50 ਤੋਂ 70% ਹੋਵੇਗਾ ਆਫ। ਲੱਕੀ ਡਰਾ ਵੀ ਕੱਢੇ ਜਾਣਗੇ। ਪੁਰਾਣੇ ਸੋਨੇ ਤੇ ਗਹਿਣੇ ਲਿਆਓ ਤੇ ਬਿਨਾਂ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। 골ਡ ਕੋਇਨ, 골ਡ ਬਿਸਕੁਟ ਹੋਲਸੇਲ ਰੇਟ ਤੇ ਖਰੀਦੋ। 1 ਦਸੰਬਰ ਤੋਂ 24 ਦਸੰਬਰ ਤੱਕ ਡਾਇਮੰਡ ਦੀ ਜੁਐਲਰੀ ਜਾਂ $3500 ਸੋਨੇ ਦੀ ਜੁਐਲਰੀ ਖਰੀਦਣ ਤੇ ਤੁਸੀਂ ਜਿੱਤ ਸਕਦੇ ਹੋ ਟੋਯੋਟਾ ਕਰੋਲਾ ਕਾਰ ਤੇ 5 ਡਾਇਮੰਡ ਰਿੰਗਸ। ਚੀਨਾ ਜੁਐਲਰਸ, 7454 ਸਟਾਕਟਨ ਬੁਲੇਵਾਰਡ, ਸਵੀਟ A, ਸੈਕਰਾਮੈਂਟੋ। Call 916-956-3094, 916-956-3094। China Jewelers। ਜੇ ਤੁਸੀਂ ਵੀ ਚਾਹੁੰਦੇ ਹੋ ਵਧੀਆ ਡਿਸਕਾਊਂਟ ਪਾਉਣਾ ਤਾਂ ਚੀਨਾ ਜਵੀਲਰ ਵਾਲਿਆਂ ਦੇ ਜਰੂਰ ਆਉਣਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਇਮੀਗ੍ਰੇਸ਼ਨ ਦੇ ਅਟਰਨੀ ਜੇ ਟਰਕੀਆਨਾ ਜੀ ਆਪਣੇ ਨਾਲ ਜੁੜੇ ਹੋਏ ਨੇ। ਅਟਰਨੀ ਟਰਕੀਆਨਾ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਸਰੋਤਿਓ ਹੁਣ ਤੁਸੀਂ ਆਪਣੇ ਜਿਹੜੇ ਆ ਸਵਾਲ ਪੁੱਛ ਸਕਦੇ ਹੋ, ਕਾਲ ਜਿਹੜੀ ਉਹ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408-272-5200। ਇੱਕ ਕਾਲ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਦੇ ਲਈ ਬੇਨਤੀ ਆ, ਸਵਾਲ ਜਿਹੜਾ ਉਹ ਆਪਣਾ ਇੱਕ ਸਵਾਲ ਤੁਸੀਂ ਪੁੱਛਿਓ, ਛੋਟੀ ਰੱਖਿਓ ਜੀ ਗੱਲਬਾਤ। ਲੰਮੀ ਚੌੜੀ ਗੱਲਬਾਤ ਹੋਵੇ ਤਾਂ ਤੁਸੀਂ ਇਹਨਾਂ ਦੇ ਆਫਿਸ ਦੇ ਨਾਲ ਤੁਸੀਂ ਅਪੁਆਇੰਟਮੈਂਟ ਬਣਾ ਕੇ ਗੱਲ ਕਰੋ। ਇੱਥੇ ਟਰਾਈ ਕਰੋ ਵੀ ਉੱਦਾਂ ਦੇ ਸਵਾਲ ਤੁਸੀਂ ਪੁੱਛਿਓ ਜਿਸ ਦੇ ਨਾਲ ਸਾਰਿਆਂ ਦਾ ਜਿਹੜਾ ਉਹ ਫਾਇਦਾ ਹੋਵੇ। ਜਿਹੜੀ ਬਿਲਕੁਲ ਹੀ ਪਰਸਨਲ ਗੱਲਾਂ ਆ ਉਹ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਕੇ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੋ, ਉਹ ਕਰ ਸਕਦੇ ਆ। ਇੱਕ ਰਿਮੇਨ ਇਨ ਮੈਕਸੀਕੋ ਪਾਲਿਸੀ ਨੂੰ ਲੈ ਕੇ ਇੱਕ ਜਾਣੇ ਦਾ ਸਾਡੇ YouTube ਤੇ ਸਵਾਲ ਆਇਆ
ਕਹਿੰਦੇ ਜੀ ਚਾਹੇ ਬਾਏ 에ਅਰ ਮੈਕਸੀਕੋ ਆਉਂਦੇ ਆ ਤੇ ਬਾਰਡਰ ਕ੍ਰਾਸ ਕਰਨ ਤੋਂ ਬਾਅਦ ਕੀ ਇਹ ਪਾਲਿਸੀ ਉਹਨਾਂ ਤੇ ਲਾਗੂ ਹੁੰਦੀ ਆ? ਆਈ ਗੈਸ ਕਿਉਂਕਿ ਮੈਕਸੀਕੋ ਦੇ ਸਿਟੀਜ਼ਨ ਨਹੀਂ ਆ, ਸੋ ਇਸ ਲਈ ਇਹ ਸਾਰਿਆਂ ਦੇ ਉੱਤੇ ਲਾਗੂ ਹੋਊਗੀ ਉਹਨਾਂ ਦੇ ਉੱਤੇ। ਦੇਖੋ ਹੁਣ ਜਿਹੜਾ ਬਾਏ 에ਅਰ ਮੈਕਸੀਕੋ ਜਾਂਦਾ ਡਿਪੈਂਡ ਕਰਦਾ ਕਿੱਦਾਂ ਦਾ ਬੰਦਾ। ਜਿਹੜਾ ਤਾਂ ਹੁਣ ਵੀਜ਼ੇ ਤੇ ਮੈਕਸੀਕੋ ਗਿਆ ਵਾ, ਉਹ ਹੁਣ ਮੈਕਸੀਕੋ ਨੇ ਇਹ ਥੋੜ੍ਹਾ ਨਾ ਕਿ ਵੀਜ਼ੇ ਵਾਲੇ ਜਿਹੜੇ ਆ ਉਹਨਾਂ ਨੂੰ ਫੜਨਾ। ਜੇ ਤੁਸੀਂ ਲੀਗਲ ਤਰੀਕੇ ਨਾਲ ਮੈਕਸੀਕੋ ਗਏ ਆ ਤਾਂ ਫਿਰ ਤੁਸੀਂ ਤਾਂ ਵਿਜ਼ਟਰ ਹੀ ਆ, ਫਿਰ ਥੋੜ੍ਹਾ ਨਾ ਮੈਕਸੀਕੋ ਨੇ ਤੁਹਾਨੂੰ ਫੜ ਕੇ ਵਿੱਚ ਜਿਹੜਾ ਪਾਣਾ। ਫਿਰ ਅੱਗੋਂ ਦੀ ਇਹ ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਇੱਥੋਂ ਦੀ ਬਾਰਡਰ ਤੇ ਜੇ ਤੁਸੀਂ ਅਟੈਂਪਟ ਕਰਦੇ ਆ ਇਲੀਗਲ, ਤਾਂ ਆਪਾਂ ਜਿੱਦਾਂ ਦੱਸਿਆ ਸੀਗਾ ਕਿ ਆਲਰੇਡੀ ਜਿਹੜੇ 7 ਡਿਟੈਂਸ਼ਨ ਫੈਸਿਲਿਟੀਆਂ ਜਿਹਨਾਂ ਦੇ ਨਾਮ ਲਏ ਸੀਗੇ ਉਹਨਾਂ 'ਚ ਉਹਨਾਂ ਨੇ ਕਿਹਾ ਕਿ ਵਾਪਸ ਭੇਜਣੇ ਲੋਕ ਉੱਧਰ ਨੂੰ ਨਾ। ਸੋ ਇਕੱਲੇ ਮੈਕਸੀਕੋ ਦੀ ਗੱਲ ਨਹੀਂ, ਜਿਹੜੇ ਆਪਣੇ ਈਵਨ ਇੱਥੇ ਦੀਆਂ ਜਿਹੜੀਆਂ ਜੇਲ੍ਹਾਂ 'ਚ ਵੀ ਜਿਹੜਾ ਬੰਦਾ ਆਇਆ ਉਹਨੂੰ ਵੀ ਉਹਨਾਂ ਨੇ ਪ੍ਰੋਸੈਸ ਕਰਕੇ ਵਾਪਸ ਮੈਕਸੀਕੋ ਵੱਲ ਘਲਾੜਨਾ ਵਾ। ਜੀ ਆਓ ਆਪਾਂ ਹੁਣ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ। ਨੰਬਰ 408 272 5200 ਸਿਮਰਪ੍ਰੀਤ ਕੌਰ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਮੇਰੇ ਪੇਰੈਂਟਸ ਲਈ ਹੈ। ਮੈਂ ਯੂਐਸ ਸਿਟੀਜ਼ਨ ਹੈ ਐਂਡ ਮੈਂ ਆਪਣੇ ਪੇਰੈਂਟਸ ਨੂੰ ਵਿਜ਼ਿਟਰ ਵੀਜ਼ਾ ਤੇ ਬੁਲਾਇਆ ਸੀਗਾ ਐਂਡ ਕੁਐਸਚਨ ਹੈਗਾ ਕਿ ਅਸੀਂ ਕੀ ਉਹਨਾਂ ਦਾ ਸਟੇਟਸ ਚੇਂਜ ਕਰ ਸਕਦੇ ਹਾਂ ਵਿਦਿਨ, ਕਿਉਂਕਿ ਉਹ ਹੁਣ ਯੂਐਸ ਦੇ ਵਿੱਚ ਰਹਿ ਰਹੇ ਹੈ, ਜਾਂ ਫਿਰ ਸਾਨੂੰ ਉਹਨਾਂ ਨੂੰ ਇੰਡੀਆ ਤੋਂ ਅਪਲਾਈ ਕਰਨਾ ਚਾਹੀਦਾ? ਜੇ ਹੁਣ ਉਹ ਆਲਰੇਡੀ ਇੱਥੇ ਆ ਤੇ ਉਹਨਾਂ ਦਾ ਆ ਕੇ ਇੱਥੇ ਮਨ ਬਦਲ ਗਿਆ ਤੇ ਤੁਸੀਂ 90 ਡੇਜ਼ ਬਾਅਦ ਆਪਣਾ, ਜੇ ਤੁਸੀਂ ਯੂਐਸ ਸਿਟੀਜ਼ਨ ਆ ਤਾਂ ਤੁਸੀਂ ਸਟੇਟਸ ਚੇਂਜ ਕਰ ਸਕਦੇ ਹੋ। ਅੱਛਾ ਜੀ, ਤੇ ਇੱਕ ਰਿਲੇਟਡ ਕੁਐਸਚਨ ਇਹਦੇ ਵਾਸਤੇ, ਟਾਈਮ ਪੀਰੀਅਡ ਇਜ਼ ਇਟ ਬਹੁਤ ਜ਼ਿਆਦਾ ਲੌਂਗ ਟਾਈਮ ਲੱਗ ਰਿਹਾ ਹੈਗਾ? ਕਿਉਂਕਿ ਅਸੀਂ ਕਿਸੇ ਨਾਲ ਗੱਲ ਕੀਤੀ ਸੀ ਐਂਡ ਲਾਈਕ 2 ਸਾਲ ਤੱਕ ਹੋ ਗਏ ਉਹਨਾਂ ਨੂੰ ਕੁਛ ਸਾਲ 1.5 ਸਾਲ ਜੇ ਯੂਐਸ ਦੇ ਵਿੱਚੋਂ ਕਰੋਗੇ ਸਾਲ 1.5 ਸਾਲ 'ਚ ਨੰਬਰ ਲੱਗ ਜਾਂਦਾ। ਪਰ ਜਦੋਂ ਤੁਸੀਂ ਫਾਈਲ ਕਰਦੇ ਹੋ ਇੱਕ ਵਾਰੀ ਐਡਜਸਟਮੈਂਟ ਆਫ ਸਟੇਟਸ, ਤੇ ਉੱਥੇ ਰਹਿ ਸਕਦੇ ਨੇ, ਵੇਟ ਕਰ ਸਕਦੇ ਨੇ। ਤੇ ਬੇਸਿਕਲੀ ਤੁਹਾਨੂੰ ਇਹ ਹੈ ਕਿ ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ ਕਿ ਕਿੰਨਾ ਟਾਈਮ ਲੱਗਦਾ ਹੈ, ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਫਾਈਲ ਕਰਤਾ ਤੁਹਾਨੂੰ ਰਹਿਣ ਦੀ ਪਰਮਿਸ਼ਨ ਮਿਲ ਜਾਂਦੀ ਹੈ ਜੀ। ਇਵੈਂਚੁਅਲੀ 8 ਤੋਂ 10 ਮਹੀਨਿਆਂ 'ਚ ਉਹਨਾਂ ਨੂੰ ਵਰਕ ਪਰਮਿਟ ਤੇ ਟਰੈਵਲ ਡਾਕੂਮੈਂਟ ਵੀ ਮਿਲ ਜਾਂਦਾ। ਸੋ ਇਹ ਹੈ ਕਿ ਤੁਹਾਡਾ ਕੰਮ ਨਹੀਂ ਰੁਕਦਾ ਇਹਦੇ ਨਾਲ। ਸੋ ਇਹ ਆ ਵੀ ਜਦੋਂ ਵਨਸ ਅਪਲਾਈ ਜਿੱਦਾਂ ਟਰੈਵਲ ਡਾਕੂਮੈਂਟ, ਫਿਰ ਉਹ ਵਾਪਸ ਵੀ ਉੱਥੇ ਜਾ ਕੇ ਉੱਥੇ ਵੀ ਵੇਟ ਕਰ ਸਕਦੇ ਨੇ। ਟਰੈਵਲ ਡਾਕੂਮੈਂਟ ਨਾਲ ਟਰੈਵਲ ਕਰ ਸਕਦੇ ਨੇ ਉਹ, ਪਰ ਹਾਂਜੀ ਤੁਸੀਂ ਐਬਸੈਂਟ ਨਹੀਂ ਹੋ ਸਕਦੇ ਹੋ। ਜਦੋਂ ਤੁਸੀਂ ਗ੍ਰੀਨ ਕਾਰਡ ਜਾਂ ਕੋਈ ਵੀ ਚੀਜ਼ ਤੇ ਚੱਲ ਜਾਂਦੇ ਹੋ, ਐਡਜਸਟਮੈਂਟ ਕਰ ਦਿੰਦੇ ਹੋ, ਤੁਸੀਂ 6 ਮਹੀਨੇ ਤੋਂ ਵੱਧ ਬਾਹਰ ਨਹੀਂ ਜਾ ਸਕਦੇ। ਬਾਹਰ ਨਹੀਂ 6 ਮਹੀਨੇ ਦੇ ਲਈ ਉਹਦੇ ਵਿੱਚ ਜਿਹੜਾ ਜਾ ਕੇ ਆ ਸਕਦੇ ਨੇ। ਜੀ। ਅਗਲੇ ਕਾਲਰ ਸਰਬਜੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ। ਪੂਰੇ ਪੰਜਾਬੀ ਰੇਡੀਓ ਦੇ ਪੂਰੇ ਪਰਿਵਾਰ ਨੂੰ ਮੇਰੀ ਤਰਫੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਤੇ ਮੇਰਾ ਇੱਕ ਸਵਾਲ ਹੈਗਾ, ਮੈਨੂੰ 4 ਸਾਲ ਹੋ ਗਏ ਇੱਥੇ ਆਏ ਨੂੰ, 2 ਸਾਲ ਹੋ ਗਏ ਗ੍ਰੀਨ ਕਾਰਡ ਆਏ ਨੂੰ। ਅਸੀਂ ਨਾ ਕੈਨੇਡਾ ਜਾਣਾ ਚਾਹੁੰਦੇ ਹਾਂ 2 ਸਾਲ ਲਈ, ਉਹ ਪਰਮਿਸ਼ਨ ਮਿਲ ਜਾਂਦੀ? ਤੁਸੀਂ ਅਸਾਈਲਮ ਤੇ ਲਿਆ ਸੀਗਾ ਗ੍ਰੀਨ ਕਾਰਡ? ਨਹੀਂ, ਅਸੀਂ ਟੂਰਿਸਟ ਵੀਜ਼ੇ ਤੇ ਆਇਆ ਸੀਗਾ ਤੇ ਫਿਰ ਆਪਣਾ ਬੱਚੇ ਮੇਰੇ ਇੱਥੇ ਸਿਟੀਜ਼ਨ ਨੇ ਤੇ ਉਹਨਾਂ ਨੇ ਅਪਲਾਈ ਕਰਤਾ ਸੀ 4 ਸਾਲ। ਗ੍ਰੀਨ ਕਾਰਡ ਆਏ ਨੂੰ 2 ਸਾਲ ਹੋ ਗਏ, ਸਾਨੂੰ ਆਏ ਨੂੰ 4 ਸਾਲ ਹੋ ਗਏ। ਹਾਂਜੀ, ਤੁਸੀਂ ਜਾ ਸਕਦੇ ਆ ਕੈਨੇਡਾ। ਤੁਸੀਂ ਦੇਖੋ ਹਰੇਕ ਜਿਹੜੀ ਕੰਟਰੀ ਹੈ ਨਾ ਉਹ ਇੰਡੀਪੈਂਡੈਂਟ ਕੰਟਰੀ ਹੈ। ਯੂਐਸ ਦਾ ਗ੍ਰੀਨ ਕਾਰਡ ਦੀ ਯੂਐਸ 'ਚ ਵੈਲਿਊ ਹੈ, ਜਿਹੜੀ ਬਾਕੀ ਕੰਟਰੀ ਹੈ ਉਹਨਾਂ ਦੇ ਆਪਣੇ ਰੂਲ ਆ। ਸੋ ਜੋ ਵੀ ਉਹਨਾਂ ਦੇ ਵੀਜ਼ਾ ਦੀਆਂ ਰਿਕੁਆਇਰਮੈਂਟ ਆ, ਤੁਹਾਨੂੰ ਟੂਰਿਸਟ ਵੀਜ਼ਾ ਵਗੈਰਾ ਆਈ ਥਿੰਕ ਉਹ ਪੁੱਛਣਾ ਚਾਹੁੰਦੇ ਵੀ ਜੇ 2 ਸਾਲ ਦੇ ਲਈ ਆਊਟ ਆਫ ਕੰਟਰੀ ਜਾ ਕੇ ਰਹਿਣਾ ਚਾਹੁੰਦੇ ਆ, ਮੁੜ ਕੇ ਫਿਰ ਵਾਪਸ, ਆਈ ਥਿੰਕ ਉਹਨਾਂ ਦਾ ਪਲਾਨ ਹੈਗਾ ਵੀ 2 ਸਾਲ ਉੱਥੇ ਰਹਿ ਕੇ ਫਿਰ ਵਾਪਸ ਆਉਣਾ ਆ, ਉਹ ਪਰਮਿਸ਼ਨ ਮਿਲ ਸਕਦੀ ਹੈ। ਤੁਸੀਂ ਉਹ ਪਰਮਿਸ਼ਨ, ਹਾਂਜੀ, ਤੁਸੀਂ ਰੀ ਐਂਟਰੀ ਪਰਮਿਟ ਉਹਨੂੰ ਕਹਿੰਦੇ ਨੇ, ਰੀ ਐਂਟਰੀ ਪਰਮਿਟ ਲੈ ਕੇ ਜਾਣਾ। ਫਾਈਲ ਕਰ ਦਿਓ 131 ਉਹਨੂੰ ਕਹਿੰਦੇ ਨੇ, ਰੀ ਐਂਟਰੀ ਪਰਮਿਟ। ਉਹਨਾਂ ਤੁਸੀਂ 2 ਸਾਲ ਤੱਕ ਰਹਿ ਸਕਦੇ ਆ ਬਾਹਰ। ਠੀਕ ਹੈ ਜੀ। ਸੋ ਹੋ ਜਾਂਦਾ ਹੈ ਜੀ ਕੰਮ, ਮੁੱਕ ਦੀ ਗੱਲ ਇਹ ਜੀ। ਸਤਨਾਮ ਸਿੰਘ। ਹਾਂਜੀ, ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਨੂੰ। ਜੀ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਸ਼ੋਅ ਸੁਣਦਾ ਰਹਿੰਦਾ, ਮੈਂ ਸਿਟੀਜ਼ਨ ਹਾਂ, ਉਹਦੇ ਬਾਵਜੂਦ ਵੀ ਸੁਣਦਾ ਮੈਂ ਸ਼ੋਅ, ਕਿਉਂਕਿ ਕਿਸੇ ਨੂੰ ਹੈਲਪ ਦੀ ਲੋੜ ਪੈ ਸਕਦੀ। ਬਹੁਤ ਵਧੀਆ ਸ਼ੋਅ ਹੈ ਤੁਹਾਡਾ। ਤੇ ਹਾਂਜੀ, ਮੈਂ ਮੇਰੀ ਵਾਈਫ ਨੇ 3 ਮਹੀਨੇ ਪਹਿਲਾਂ ਹੀ ਸਿਟੀਜ਼ਨਸ਼ਿਪ ਦੀ ਉਹ ਪਾਸ ਹੋ ਗਈ ਸੀ, ਤੇ ਉਹਨਾਂ ਨੇ ਉੱਤੇ ਪੇਪਰ ਤੇ ਲਿਖਿਆ ਸੀ ਬਾਈ ਤੁਸੀਂ ਪਾਸ ਹੋ ਗਏ ਹੋ 100 ਕੁਐਸਚਨ ਜਿਹੜੇ, ਤੇ ਤੁਹਾਨੂੰ ਅਸੀਂ ਜਿਹੜੀ ਔਸ ਦੀ ਚਿੱਠੀ ਪਾਵਾਂਗੇ, ਕਿਉਂਕਿ ਤੁਹਾਡੀ ਜਿਹੜੀ ਫਾਈਲ ਹੈ ਗ੍ਰੀਨ ਕਾਰਡ ਨਾਲ ਰਿਲੇਟਡ ਉਹ ਕਿਸੇ ਹੋਰ ਲੋਕੇਸ਼ਨ ਤੇ ਪਈ ਹੈ। ਤੇ 3 ਮਹੀਨੇ ਹੋ ਗਏ ਨਾ, ਅਜੇ ਤੱਕ ਚਿੱਠੀ ਨਹੀਂ ਆਈ ਕੋਈ। ਅਸੀਂ ਵੇਟ ਕਰੀਏ, ਏਦਾਂ ਹੋਰ ਵੀ ਕਿਸੇ ਨਾਲ ਹੋਇਆ, ਜਾਂ ਕੋਈ ਕੀ ਕਰਨਾ ਚਾਹੀਦਾ ਸਾਨੂੰ? ਪਤਾ ਹੀ ਮੇਰਾ ਸਵਾਲ। ਉਹਨਾਂ ਕੋਲ 120 ਦਿਨ ਦਾ ਟਾਈਮ ਹੈਗਾ, ਉਸ ਤੋਂ ਬਾਅਦ ਤੁਸੀਂ ਫੋਲੋ ਅਪ ਕਰ ਸਕਦੇ ਆ। ਤੇ ਤੁਸੀਂ ਜੇ ਤੁਹਾਨੂੰ 3 ਮਹੀਨੇ ਹੋ ਗਏ ਤੇ 30 ਦਿਨ ਹੋਰ ਵੇਟ ਕਰੋ। 120 ਦਿਨ ਇੱਕ ਵਾਰੀ ਤੁਹਾਨੂੰ ਹੋ ਗਏ, ਫਿਰ ਤੁਸੀਂ ਫੋਲੋ ਅਪ ਕਰ ਲਓ ਤੇ ਫਿਰ ਉਹ ਜਵਾਬ ਦੇਣਗੇ ਤੁਹਾਨੂੰ। ਜੀ। ਇਸੇ ਨਾਲ ਰਿਲੇਟਡ ਇੱਕ ਸਵਾਲ ਆਪਣੇ ਫੇਸਬੁੱਕ ਤੇ ਆਇਆ, ਕਹਿੰਦੇ ਵੀ ਉਹ ਆਪਣਾ ਕਰੰਟ ਸਟੇਟਸ ਸਿਟੀਜ਼ਨਸ਼ਿਪ ਕੇਸ ਦਾ ਕਿੱਦਾਂ ਚੈੱਕ ਕਰ ਸਕਦੇ? 9 ਮਹੀਨੇ ਤੋਂ ਵੱਧ ਜਿਹੜੇ ਉਹਨਾਂ ਨੂੰ ਹੋ ਗਏ ਆ, ਉਹ ਇੰਟਰਵਿਊ ਵਗੈਰਾ ਜਿਹੜੇ ਆ ਉਹ
ਦਿੱਤੇ ਹੋਏ ਨੂੰ। ਰੈਕਡ ਵੀ ਕਹਿੰਦੇ ਉਹਨਾਂ ਦਾ ਕਲੀਨ ਹੈਗਾ ਆ। ਸੋ ਕਿੱਥੇ ਜਾ ਕੇ ਪਤਾ ਕਰ ਸਕਦੇ ਜਾਂ ਕਿੱਦਾਂ? ਸੋ ਸਭ ਤੋਂ ਪਹਿਲਾਂ ਜੀ, ਭਾਵੇਂ ਸਿਟੀਜ਼ਨ ਆ ਭਾਵੇਂ ਕੋਈ ਵੀ ਕੇਸ ਆ, uscis.gov ਉਹਨਾਂ ਦੀ ਵੈਬਸਾਈਟ ਆ, ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਕੇਸ ਨੰਬਰ ਪਾ ਕੇ ਆਪਣਾ ਕਿ ਤੁਹਾਡੇ ਸਪੈਸੀਫਿਕ ਕੇਸ ਤੇ ਕੀ ਚੱਲ ਰਿਹਾ। ਤੇ ਦੂਜਾ ਇਹ ਹੈ ਕਿ ਇਨ ਜਨਰਲ ਤੁਸੀਂ ਜਿਹੜੀ ਪ੍ਰੋਸੈਸਿੰਗ ਟਾਈਮ ਹੈ ਕੇਸ ਦੀ ਉਹ ਚੈੱਕ ਕਰ ਸਕਦੇ ਆ। ਜੇ ਤੁਹਾਡਾ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਹੋ ਗਿਆ, ਜਿੱਦਾਂ ਹੁਣੇ ਦੱਸਦੇ ਆ ਕਿ ਇੰਟਰਵਿਊ ਤੋਂ ਬਾਅਦ 9 ਮਹੀਨੇ ਵੇਟ ਕਰ ਰਹੇ ਆ, ਤੁਸੀਂ ਉਹਨਾਂ ਨੂੰ ਕਾਲ ਕਰਕੇ ਸਰਵਿਸ ਰਿਕੁਐਸਟ ਪਲੇਸ ਕਰ ਸਕਦੇ ਹੋ। ਤੇ ਜੇ ਸਰਵਿਸ ਰਿਕੁਐਸਟ ਤੁਸੀਂ ਪਲੇਸ ਕਰਦੇ ਹੋ ਤੇ ਉਹ ਤੁਹਾਨੂੰ 30 ਦਿਨ ਤੋਂ 45 ਦਿਨ ਦੇ ਵਿੱਚ ਜਵਾਬ ਦੇਊਗੇ ਤੇ ਇੱਕ ਟਰੈਕਿੰਗ ਨੰਬਰ ਦੇਊਗੇ, ਸਰਵਿਸ ਰਿਕੁਐਸਟ ਨੰਬਰ। ਉਹ ਰਿਕੁਐਸਟ ਨੰਬਰ ਨੋਟ ਕਰ ਲਓ। ਫਿਰ ਤੁਸੀਂ ਜਦੋਂ ਅਗਲੀ ਵਾਰੀ ਕਾਲ ਕਰਦੇ ਹੋ, ਜੇ ਤੁਹਾਨੂੰ ਕਰਨੀ ਪੈ ਜਾਵੇ, ਤੇ ਫਿਰ ਤੁਸੀਂ ਉਹਨਾਂ ਨੂੰ ਪੁਰਾਣੇ ਵਾਲਾ ਟਰੈਕਿੰਗ ਨੰਬਰ ਦਿਓ ਕਿ ਮੈਂ ਪਹਿਲਾਂ ਵੀ ਕਾਲ ਕੀਤੀ ਸੀ, ਮੈਂ ਦੂਜੀ ਵਾਰੀ ਵੀ ਕਾਲ ਕਰ ਰਿਹਾ। ਸੋ ਇਹ ਜਿਹੜਾ ਉਹ ਮੈਥਡ, ਪਰ ਇਹ ਹੈ ਕਿ ਜਿਹੜੇ ਸਿਟੀਜ਼ਨਸ਼ਿਪ, ਜਿਹੜੇ ਬੈਕਗਰਾਉਂਡ ਕੇਸ, ਜੇ ਬੈਕਗਰਾਉਂਡ ਵੈਰੀਫਿਕੇਸ਼ਨ ਦਾ ਬਹਾਨਾ ਲਾਤਾ ਉਹਨਾਂ ਨੇ ਕਿ ਆਪਾਂ ਬੈਕਗਰਾਉਂਡ ਵੈਰੀਫਿਕੇਸ਼ਨ ਕਰ ਰਹੇ ਹਾਂ, ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਆ, ਉਹਦੇ ਵਿੱਚ ਕੋਈ ਉਹਨਾਂ ਦੀ ਟਾਈਮ ਲਾਈਨ ਨਹੀਂ ਹੈਗੀ, ਉਹ ਜਿੰਨਾ ਮਰਜ਼ੀ ਟਾਈਮ ਲੈ ਸਕਦੇ ਆ ਸਿਕਿਉਰਿਟੀ ਕੰਸਰਨ ਕਰਕੇ। ਜੀ ਇਹ ਇੱਕ ਵੱਡੀ ਆ। ਇੱਕ ਹੋਰ ਜਾਣੇ ਦਾ ਇਹੀ ਸਵਾਲ ਸੀ, ਕਹਿੰਦੇ 300 ਦਿਨ ਤੋਂ ਵੱਧ ਹੋ ਗਏ ਆ ਸਿਟੀਜ਼ਨਸ਼ਿਪ ਅਪਲਾਈ ਕੀਤਿਆਂ ਨੂੰ, ਕਿੰਨਾ ਟਾਈਮ ਹੋਰ ਜਿਹੜਾ ਉਹ ਲੱਗੇਗਾ? ਹੁਣ ਇਹ ਨਹੀਂ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਇੰਟਰਵਿਊ ਵੀ ਜਿਹੜੀ ਆ ਉਹ ਹੋਈ ਆ ਜਾਂ ਨਹੀਂ ਆ, ਇਕੱਲੀ ਓਥ ਸੈਰੇਮਨੀ ਦੀ ਵੇਟ ਕਰਦੇ ਜਾਂ ਕਿੱਦਾਂ ਆ। ਪਰ ਸੋ ਮਸਲਾ ਉਹੀ ਜਿੱਦਾਂ ਬ੍ਰੇਕ ਤੋਂ ਪਹਿਲਾਂ ਕਿਤੇ ਸੀਗੇ ਵੀ ਜਾਣਦੇ ਆ, ਵਾਈਦਨ ਪ੍ਰਸ਼ਾਸਨ ਵੀ ਜਾਣਦਾ, ਸਾਰੇ ਜਣੇ ਜਾਣਦੇ ਵੀ ਇਮੀਗ੍ਰੇਸ਼ਨ ਦਾ ਕੰਮ ਸਲੋ ਡਾਊਨ ਬਹੁਤ ਜਿਹੜਾ ਹੋਇਆ ਪਿਆ ਆ। ਇਹ ਚਾਹੇ ਜਿਹੜੇ ਸਿਟੀਜ਼ਨਸ਼ਿਪ ਵਾਲਾ ਕੰਮ ਆ ਉਹਦੇ ਵਿੱਚ ਵੀ ਬਹੁਤ ਸਲੋ ਡਾਊਨ ਹੋਇਆ ਪਿਆ ਆ। ਸੋ ਭਾਈ ਇੰਤਜ਼ਾਰ ਜਿਹੜਾ ਆ ਉਸ ਚੀਜ਼ ਦੇ ਵਿੱਚ ਹੁਣ ਕਰਨਾ ਪੈਣਾ ਆ। ਬਾਕੀ ਉਹਨਾਂ ਨੂੰ ਬਾਰ-ਬਾਰ ਜੇ ਆਊਟ ਆਫ ਨਾਰਮਲ ਟਾਈਮ ਹੋ ਚੁੱਕਾ ਤੇ ਫਿਰ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਆ, ਤਾਂ ਫਿਰ ਉਹਨਾਂ ਨੂੰ ਕੋਈ ਕਾਲ ਨਾ ਕਰੋ, ਬਾਰ-ਬਾਰ ਜਿਹੜਾ ਉਹਨਾਂ ਨੂੰ ਪੁੱਛਣਾ ਪੈਣਾ। ਹਰਦਿਆਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਮੇਰਾ ਸਵਾਲ ਜੀ, ਮੈਂ ਨਾ ਜੀ ਆਪਣਾ ਇੰਡੀਆ ਦਾ ਵੀਜ਼ਾ ਲਵਾਇਆ ਸੀ ਆਪਣਾ 2 ਸਾਲ ਪਹਿਲਾਂ, ਤੇ ਉਹਨਾਂ ਮੈਨੂੰ 5 ਸਾਲ ਦਾ ਵੀਜ਼ਾ ਲਾ ਕੇ ਦਿੱਤਾ ਸੀ ਇੰਡੀਆ ਦਾ। ਤੇ ਮੈਂ ਪੁੱਛਣਾ ਚਾਹੁੰਦਾ ਜੀ, ਮੇਰਾ 3 ਸਾਲ ਦਾ ਰਹਿੰਦਾ, ਮੈਂ ਉਸੇ ਵੀਜ਼ੇ ਤੇ ਫਿਰ ਇੰਡੀਆ ਜਾ ਸਕਦਾ ਜਾਂ ਮੈਨੂੰ ਦੁਬਾਰਾ ਲਵਾਉਣਾ ਪਊਗਾ ਜੀ ਕਰੋਨਾ ਦੇ ਕਰਕੇ ਜੀ? ਇਹ ਤਾਂ ਮੈਂ ਦੱਸ ਦਿੰਦਾ। ਉੱਦਾਂ ਆਪਾਂ ਪਹਿਲਾਂ ਵੀ ਜਿਹੜਾ ਇਸ ਦੇ ਵਿੱਚ ਦੱਸਿਆ ਆ, ਆਪਾਂ ਇੱਥੇ ਯੂਐਸ ਇਮੀਗ੍ਰੇਸ਼ਨ ਦੇ ਜ਼ਿਆਦਾ ਜਿਹੜੇ ਆਪਾਂ ਸਵਾਲਾਂ ਦਾ ਕਰਦੇ ਹਾਂ। ਹਾਲ ਦੀ ਘੜੀ ਇੰਡੀਆ ਵਾਲਿਆਂ ਨੇ ਜਿਹੜੇ ਪੁਰਾਣੇ ਵੀਜ਼ੇ ਉਹ ਸਾਰਿਆਂ ਨੂੰ ਸਸਪੈਂਡ ਕੀਤਾ ਆ। ਜੇ ਤੁਸੀਂ ਦੱਸਿਆ ਵੀ 5 ਸਾਲ ਪੁਰਾਣਾ ਤੁਹਾਡਾ ਲੱਗਾ ਹੋਇਆ ਵੀਜ਼ਾ, ਸੋ ਉਸ ਨੂੰ ਤੁਸੀਂ ਸਸਪੈਂਡਡ ਸਮਝੋ। ਉਹ ਜੇ ਤੁਸੀਂ ਹੁਣ ਜਾਣਾ ਚਾਹੁੰਦੇ ਉਹਦੇ ਲਈ ਤੁਹਾਨੂੰ ਜਿਹੜਾ ਵੀਜ਼ਾ ਨਵਾਂ ਸਿਰ ਤੋਂ ਲਵਾਉਣਾ ਪੈਣਾ ਆ। ਸੋ ਪਰ ਅਸੀਂ ਬੇਨਤੀ ਕਰਦੇ ਆਪਣੇ ਸਾਰੇ ਜਿਹੜੇ ਸਰੋਤਿਆਂ ਨੂੰ ਵੀ ਇੱਥੇ ਆਪਾਂ ਯੂਐਸ ਦੀ ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਉਹ ਸਵਾਲ ਪੁੱਛਦੇ ਹਾਂ। ਇੰਡੀਆ ਨੂੰ ਜਾਣ ਦੇ ਲਈ ਉਹ ਜਿਹੜੇ ਸਵਾਲ ਤੁਸੀਂ ਟਰਾਈ ਕਰੋ ਵੀ ਜਿਹੜੇ ਉਸ ਦੇ ਐਕਸਪਰਟ ਹੈਗੇ ਆ ਉਹਨਾਂ ਨੂੰ ਜਿਹੜਾ ਤੁਸੀਂ ਪੁੱਛਿਆ ਕਰੋ। ਬਾਕੀ ਇੱਕ ਚੀਜ਼ ਆਪਾਂ ਅਪਡੇਟ ਕਰ ਦਈਏ, ਜਿਹੜੇ ਜਿਨ੍ਹਾਂ ਨੇ ਅਮਰੀਕਾ ਨੂੰ ਹੁਣ ਆਉਣਾ ਹੈਗਾ ਆ, ਖਾਸ ਕਰਕੇ ਵਿਜ਼ਟਰ ਵੀਜ਼ੇ ਜਾਂ ਦੂਜਿਆਂ ਦੇ ਉੱਤੇ, ਇਹਨਾਂ ਨੇ ਆਉਂਦੇ ਸੋਮਵਾਰ ਤੋਂ 6 ਤਰੀਕ ਤੋਂ ਜਿਹੜੀ 24 ਘੰਟੇ ਵਾਲੀ ਨਵੀਂ ਪਾਲਿਸੀ ਸ਼ੁਰੂ ਕਰ ਦਿੱਤੀ ਆ। ਉਹਦੇ ਲਈ ਤੁਸੀਂ ਜਿਹੜਾ ਆ ਵੀ ਤੁਹਾਨੂੰ 24 ਘੰਟੇ ਦੇ ਵਿੱਚ ਨੈਗੇਟਿਵ ਟੈਸਟ ਜਿਹੜਾ ਆ ਕੋਵਿਡ ਦਾ ਉਹ ਹੋਣਾ ਚਾਹੀਦਾ, ਫਿਰ ਹੀ ਤੁਹਾਨੂੰ ਜਿਹੜਾ ਇੱਥੇ ਆਉਣ ਦਿੱਤਾ ਜਾਊਗਾ। ਜਿਹੜੇ ਵੀ 에ਅਰਲਾਈਨ ਦੇ ਥਰੂ ਤੁਸੀਂ ਆਉਣਾ ਆ, 24 ਘੰਟੇ ਦੇ ਵਿੱਚ ਤੁਹਾਡਾ ਨੈਗੇਟਿਵ ਟੈਸਟ ਜਿਹੜਾ ਆ ਉਹ ਲੈ ਕੇ ਤੁਹਾਨੂੰ ਆਉਣਾ ਪਊਗਾ। ਅੱਗੇ 72 ਘੰਟੇ ਹੁੰਦਾ ਸੀ, ਉਸ ਨੂੰ ਘਟਾ ਕੇ ਇਹਨਾਂ ਨੇ 1 ਦਿਨ ਕਰ ਦਿੱਤਾ ਆ। ਉਡਾਨ ਦੇ ਸਮੇਂ ਤੋਂ 24 ਘੰਟੇ ਦੇ ਵਿੱਚ ਤੁਹਾਡਾ ਆ ਉਹ ਟੈਸਟ ਹੋਇਆ ਹੋਣਾ ਚਾਹੀਦਾ ਆ। ਅਗਲੇ ਕਾਲਰ ਮਨਦੀਪ। ਹੈਲੋ ਜੀ ਸਰ, ਮੇਰੀ N400 ਇੰਟਰਵਿਊ ਹੋਈ ਸੀ ਲੌਂਗ ਆਈਲੈਂਡ ਨਿਊਯਾਰਕ ਵਿੱਚ, ਤੇ ਮੇਰੀ ਸਾਰੀ ਇੰਟਰਵਿਊ ਪਾਸ ਹੋ ਗਈ, ਸਭ ਕੁਝ ਸਹੀ ਹੋ ਗਿਆ, ਤੇ ਐਂਡ ਤੇ ਆ ਕੇ ਆਫੀਸਰ ਨੇ ਕਿਹਾ ਆਪਣਾ ਅਰੈਸਟ ਰੈਕਡ ਲੈ ਕੇ ਆਓ। ਐਕਚੁਅਲੀ ਮੈਨੂੰ ਟਿਕਟਾਂ ਮਿਲੀਆਂ ਸੀ 4 ਇਕੱਠੀਆਂ, ਤੇ ਮੈਂ ਸਭ ਕੁਝ ਕਲੀਅਰ ਸੀ ਮੇਰਾ ਰੈਕਡ, ਤੇ ਉਹਨੇ ਫੇਰ ਵੀ ਕਹਿਤਾ ਆਪਣਾ, ਮੈਂ ਕਿਹਾ ਵੀ ਰਿਹਾ ਟ੍ਰੈਫਿਕ ਟਿਕਟ ਹੈਗੀ, ਉਹ ਫੇਰ ਵੀ ਕਹਿ ਰਹੇ ਅਰੈਸਟ ਰੈਕਡ ਲੈ ਕੇ ਆਓ। ਤੇ ਮੈਂ ਕੋਰਟ ਗਿਆ, ਉਹਨਾਂ ਨੇ ਨੋ ਰੈਕਡ ਫਾਊਂਡ ਦਾ ਡਾਕੂਮੈਂਟ ਦੇਤਾ, ਤੇ ਮੈਂ ਨੈਕਸਟ ਡੇ ਬਾਈ ਹੈਂਡ ਡਿਲੀਵਰ ਕਰਤਾ ਉਹਨਾਂ ਨੂੰ, ਤੇ ਹਜੇ ਤੱਕ ਕੋਈ ਮੇਰਾ ਸਟੇਟਸ ਚੇਂਜ ਨਹੀਂ ਹੋਇਆ। ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਟ੍ਰੈਫਿਕ ਟਿਕਟਸ ਹੁੰਦੀਆਂ ਉਹ ਕਈ ਜਿਹੜੀਆਂ ਹੁੰਦੀਆਂ ਡਿਪੈਂਡਿੰਗ ਕਿਹੜੀ ਸਟੇਟ ਚੋਂ ਕੀ ਵਾਇਲੇਸ਼ਨਸ ਜਿਹੜੀਆਂ ਉਹ ਹੈਗੀਆਂ, ਉਹ ਮਿਸਡਮੀਨਰ ਵੀ ਹੋ ਸਕਦੀਆਂ ਵਾ, ਤੇ ਰੈਕਲੈਸ ਵਗੈਰਾ ਵਾਲੀਆਂ ਸਪੈਸ਼ਲੀ ਜਿਹੜੀਆਂ ਹੈਗੀਆਂ। ਹੁਣ ਤੁਸੀਂ ਦੱਸਿਆ ਤੁਹਾਨੂੰ 4 ਟਿਕਟਾਂ ਮਿਲੀਆਂ, ਸੋ ਇਹ ਇੱਕ ਰਿਪੀਟ ਕੰਡਕਟ ਆ। ਸੋ ਜਿਹੜਾ ਤੁਹਾਡਾ ਆਫਿਸਰ ਹੈ ਉਹ ਬਿਲਕੁਲ ਉਹਨੇ ਸਹੀ ਚੀਜ਼ ਮੰਗੀ ਹੈ ਤੁਹਾਡੇ ਕੋਲ, ਕਿ ਉਹ ਕਿਉਂ ਮੰਨੇ ਕਿ ਬਈ ਤੁਹਾਡੀਆਂ ਸਿੰਪਲ ਟ੍ਰੈਫਿਕ ਟਿਕਟਸ ਹੈਗੀਆਂ। ਸੋ ਤੁਹਾਡੇ ਕੋਲ ਜਿਹੜਾ ਹੈਗਾ ਜਿਹੜੀ ਟ੍ਰੈਫਿਕ ਟਿਕਟਸ ਦਾ ਉਹ ਪ੍ਰੂਫ ਜਿਹੜਾ ਉਹ ਮੰਗ ਰਿਹਾ ਵਾ। ਤੇ ਜਿਹੜੀ ਤੁਸੀਂ ਇਹਦੇ ਵਿੱਚ ਕੀ ਕਰਨਾ ਕਿ ਇਕੱਲਾ ਕੋਰਟ ਵਾਲਾ ਨਾਟ ਫਾਊਂਡ ਵਾਲਾ ਨਾਲ ਗੱਲ ਨਹੀਂ ਬਣਨੀ, ਕਿਉਂਕਿ ਉਹਨੂੰ ਇਹ ਵੀ ਨਹੀਂ ਪਤਾ ਕਿ ਕਿਹੜੇ ਕੋਰਟ ਦੇ ਵਿੱਚ ਤੁਸੀਂ ਜਾ ਕੇ ਸਿਸਟਮ 'ਚ ਲੈ ਕੇ ਆ ਰਹੇ ਹੋ।
ਤੁਸੀਂ ਜਿਹੜੀ ਕਾਊਂਟੀ 'ਚ ਅਰੈਸਟ ਸੀਗੇ, ਤੁਸੀਂ ਕਾਊਂਟੀ ਦੇ ਵਿੱਚ ਆਪਣੇ ਸਾਰੇ ਜਿਹੜੇ ਅਰੈਸਟ ਰੈਕਡ ਜਿਹੜੇ ਹੈਗੇ ਆ, ਬੈਕਗਰਾਉਂਡ ਜਿਹੜੇ ਚੈੱਕ ਰੈਕਡ ਹੈਗੇ ਆ, ਉਹ ਸਾਰੇ ਲੈ ਕੇ ਆਓ। ਤੇ ਉਹ ਜਿਹੜੀਆਂ ਰੈਲੀਵੈਂਟ ਕਾਊਂਟੀਆਂ ਹੈਗੀਆਂ, ਉਹ ਸਾਰਿਆਂ ਦੇ ਕੋਰਟ ਦੇ ਵਿੱਚੋਂ ਦੀ ਤੁਸੀਂ ਆਹ ਜਿਹੜੇ ਹੈਗੇ ਆ ਨੋ ਰੈਕਡ ਫਾਊਂਡ, ਉਹ ਲੈ ਕੇ ਆਓ। ਡਿਸਟ੍ਰਿਕਟ ਅਟਾਰਨੀ ਦਾ ਜਿਹੜਾ ਆਫਿਸ ਆ, ਜਿਹੜੇ ਸੀਗੇ ਚਾਰਜ ਕਰਦੇ ਆ, ਉਹਨਾਂ ਕੋਲ ਜਾ ਕੇ ਤੁਸੀਂ ਡਾਕੂਮੈਂਟ ਲੈ ਕੇ ਆਓ ਕਿ ਬੰਦੇ ਨੂੰ ਕਿਸੇ ਵੀ ਚੀਜ਼ ਲਈ ਚਾਰਜ ਨਹੀਂ ਕੀਤਾ ਗਿਆ। ਸੋ ਉਹ ਜੇ ਤੁਸੀਂ ਦਿੰਦੇ ਹੋ, ਤੇ ਨਾਲ ਤੁਸੀਂ ਆਪਣੇ DMV ਡਿਪਾਰਟਮੈਂਟ ਆਫ ਮੋਟਰ ਜੋ ਵੀ ਹੈਗਾ ਇਕੁਇਵਲੈਂਟ ਉੱਥੇ ਨਿਊਯਾਰਕ ਦੇ ਵਿੱਚ, ਉਹਦਾ ਰੈਕਡ ਇਹਨਾਂ ਨੂੰ ਦੇ ਦਿਓ, ਫਿਰ ਤੁਹਾਡੇ ਪਿੱਛੋਂ ਇਹ ਹਟੂਗੀ। ਸੋ ਹੁਣ ਜਿਹੜਾ ਟ੍ਰੈਫਿਕ ਵਾਇਲੇਸ਼ਨ ਆ ਤੇ ਜਿਹੜਾ ਅਰੈਸਟ ਆ, ਇਹ ਦੋ ਬੜੀਆਂ ਸੁਣਨ ਨੂੰ ਡਿਫਰੈਂਟ ਚੀਜ਼ਾਂ ਲੱਗਦੀਆਂ। ਹੁਣ ਕਹਿੰਦੇ ਵੀ ਅਰੈਸਟ ਜਿਹੜੀ ਚੀਜ਼ ਲੈ ਕੇ, ਉਹ ਆਮ ਬੰਦਾ ਸੋਚਦਾ ਯਾਰ ਟ੍ਰੈਫਿਕ ਵਾਇਲੇਸ਼ਨ ਆ, ਇਹ ਅਰੈਸਟ ਨਹੀਂ ਆ। ਸੋ ਇਹਦਾ ਕੀ ਮਤਲਬ, ਜੇ ਤੁਸੀਂ ਇਸ ਨੂੰ ਥੋੜਾ ਜਿਹਾ ਐਕਸਪਲੇਨ ਕਰਿਓ। ਸੋ ਇਦਾਂ ਹੈ ਕਿ ਸੋ ਅਰੈਸਟ ਤਾਂ ਅਰੈਸਟ ਹੈਗੀ, ਭਾਵੇਂ 5 ਮਿੰਟ ਲਈ ਵੀ ਕੀਤੀ ਹੋਵੇ, ਹੈ ਨਾ, ਬਾਅਦ 'ਚ ਭਾਵੇਂ ਛੱਡਤਾ ਹੋਵੇ। ਸੋ ਅਰੈਸਟ ਨੂੰ ਤਾਂ ਤੁਹਾਨੂੰ ਪੁਲਿਸ ਇੰਸੀਡੈਂਟ ਰਿਪੋਰਟ, ਕੋਰਟ ਦਾ ਸਾਰਾ ਦੇਣਾ ਪੈਂਦਾ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਇਮੀਗ੍ਰੇਸ਼ਨ ਨੂੰ ਕਿ ਕਿਉਂ ਅਰੈਸਟ ਕੀਤੀ ਆ। ਦੇ ਵਿਲ ਓਨਲੀ ਸੀ ਅਰੈਸਟ। ਤੇ ਜਿਹੜਾ ਕੱਲੀ ਟ੍ਰੈਫਿਕ ਟਿਕਟ ਆ, ਉਹਦੇ ਵਿੱਚ ਇਦਾਂ ਕਿ ਹੁਣ ਕਈ ਸਟੇਟਸ ਦੇ ਵਿੱਚ ਹੈ ਕਿੰਨੀ ਸਪੀਡ ਓਵਰ ਸਪੀਡਿੰਗ ਤੁਸੀਂ ਕਰਦੇ ਹੋ, ਰੈਕਲੈਸ ਕਰਦੇ ਹੋ, ਕਿੰਨੇ ਪੁਆਇੰਟਸ ਆ ਜਾਂਦੇ ਉੱਪਰ। ਕਈ ਵਾਰੀ ਕਈ ਸਟੇਟਸ ਦੇ ਵਿੱਚ ਅਰੈਸਟ ਕਰ ਲੈਂਦੇ ਨੇ, ਕਈ ਦੇ ਵਿੱਚ ਤੁਹਾਨੂੰ ਕੋਰਟ ਦੇ ਵਿੱਚ ਪੇਸ਼ੀ ਪਾਉਣ ਨੂੰ ਕਹਿੰਦੇ ਨੇ, ਹੈ ਨਾ। ਸੋ ਪ੍ਰੋਬਲਮ ਇੱਥੇ ਟ੍ਰੈਫਿਕ ਟਿਕਟ ਦੀ ਨਹੀਂ ਹੈਗੀ, ਪ੍ਰੋਬਲਮ ਹੈਗੀ ਕਿ ਤੁਹਾਡੇ ਕੋਲ ਕੀ ਉਹ ਸਿਗਨੀਫੀਕੈਂਟ ਮਿਸਡਮੀਨਰ ਸੀਗਾ ਕਿ ਨਹੀਂ ਸੀਗਾ। ਤੇ ਮਲਟੀਪਲ ਇਹਨਾਂ ਦੇ 4 ਉਹ ਹੈਗੇ ਆ। ਸੋ ਸਿਟੀਜ਼ਨਸ਼ਿਪ ਸਿਰਫ ਐਪਲੀਕੇਸ਼ਨ ਕੱਲੀ ਫਾਰਮ ਭਰਨ ਤੱਕ ਹੀ ਸੀਮਿਤ ਨਹੀਂ ਹੈਗੀ ਹੈ, ਇਹ ਵੀ ਰੈਗੂਲੇਸ਼ਨ ਜਿਹੜੀਆਂ ਹੈਗੀਆਂ। ਸੋ ਜਿਹੜਾ ਆਫਿਸਰ ਨੇ ਜਿਹੜੀ ਚੀਜ਼ ਮੰਗੀ ਹੈ, ਉਹਨੇ ਆਪਣੇ ਵੱਲੋਂ ਉਹਦੀ ਡਿਮਾਂਡ ਨਜਾਇਜ਼ ਨਹੀਂ ਹੈਗੀ। ਤੁਹਾਡੀ ਸਿਟੀਜ਼ਨਸ਼ਿਪ ਤਾਂ ਤੁਹਾਨੂੰ ਮਿਲ ਜਾਣੀ ਆ, ਪਰ ਇਹ ਹੈ ਕਿ ਉਹਨੇ ਡਾਕੂਮੈਂਟ ਦੇਖਣੇ ਆ ਕਿ ਵਾਕਈ ਜੋ ਤੁਸੀਂ ਕਹਿ ਰਹੇ ਹੋ ਉਸੇ ਕਰਕੇ ਹੋਏ ਆ ਕਿ ਕੁਝ ਹੋਰ ਵੀ ਮਸਲਾ ਹੈਗਾ। ਜੀ, ਸੋ ਜਿੱਥੇ ਉਹ ਟ੍ਰੈਫਿਕ ਵਾਇਲੇਸ਼ਨ ਜਿੱਦਾਂ ਕਹਿੰਦੇ ਵੀ 4 ਵਾਰੀ ਜਿਹੜਾ ਹੈਗਾ, ਸੋ ਉੱਥੋਂ ਦਾ ਤੁਹਾਨੂੰ ਇਹ ਜਿਹੜਾ ਕਲੈਰਿਟੀ ਵਾਲਾ, ਕਲੀਅਰ ਵਾਲਾ ਸਰਟੀਫਿਕੇਟ ਬੇਸਿਕਲੀ ਤੁਹਾਨੂੰ ਉਹ ਦਿਖਾਉਣਾ ਪੈਣਾ ਆ। ਅਗਲੇ ਕਾਲਰ ਗੁਰਮੀਤ। ਹਾਂਜੀ ਗੁਰਮੀਤ ਜੀ, ਸਵਾਲ ਪੁੱਛੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਭਾਜੀ ਗੱਲ ਏਦਾਂ ਕਿ ਮੈਂ ਤੇ ਮੇਰੀ ਵਾਈਫ ਨੇ ਹੀ ਫਿੰਗਰਪ੍ਰਿੰਟ ਸਾਰੇ ਇਕੱਠਿਆਂ ਦੇ ਹੋਏ ਸੀ ਤੇ ਇਹਨਾਂ ਸਿਟੀਜ਼ਨ ਦੇ ਪੇਪਰ ਵੀ ਆ ਗਿਆ ਤੇ ਸਿਟੀਜ਼ਨ ਵੀ ਬਣ ਗਏ। ਮੇਰਾ ਅਜੇ ਤੱਕ ਕੋਈ ਵੀ ਪੇਪਰ ਨਹੀਂ ਅਜੇ ਤੱਕ ਆਇਆ, ਇਹਦਾ ਵਜ੍ਹਾ ਕੀ? ਸੋ ਭਾਜੀ ਪਹਿਲਾਂ ਤਾਂ ਇੱਦਾਂ ਕਿ ਇਹ ਫੈਮਿਲੀ ਕੰਬੋ ਐਪਲੀਕੇਸ਼ਨ ਨਹੀਂ ਹੁੰਦੀ ਸਿਟੀਜ਼ਨਸ਼ਿਪ ਦੀ। ਹਰੇਕ ਬੰਦੇ ਦੀ ਆਪਣੀ ਆਪਣੀ ਐਪਲੀਕੇਸ਼ਨ ਹੁੰਦੀ ਹੈ। ਹਸਬੈਂਡ ਦੀ ਆਪਣੀ ਆ, ਵਾਈਫ ਦੀ ਆਪਣੀ ਆ। ਤੇ ਆਹ ਮੈਟਰ ਨਹੀਂ ਕਰਦਾ ਕਿ ਦੋਨਾਂ ਨੇ ਇਕੱਠੇ ਭੇਜੀਆਂ, ਕਿਉਂਕਿ ਐਪਲੀਕੇਸ਼ਨਾਂ 2 ਅਲੱਗ-ਅਲੱਗ ਆਫਿਸਰਾਂ ਕੋਲ ਜਾ ਸਕਦੀਆਂ, ਉਹਨਾਂ ਦੇ ਆਪਣੇ ਆਪਣੇ ਟਾਈਮਲਾਈਨ ਆ। ਜੇ ਤੁਸੀਂ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਚੈੱਕ ਕਰੋ, ਉਹਨਾਂ ਨੇ ਇੱਕ ਰੇਂਜ ਦਿੱਤੀ ਹੁੰਦੀ ਤੁਹਾਨੂੰ, ਫੋਰ ਐਗਜ਼ਾਮਪਲ 12 ਤੋਂ 18 ਮਹੀਨੇ। ਸੋ ਇਦਾਂ ਕਿਸੇ ਦਾ ਜਲਦੀ ਹੋ ਸਕਦਾ, ਕਿਸੇ ਦਾ ਲੇਟ ਹੋ ਸਕਦਾ। ਸੋ ਇਦਾਂ ਨਹੀਂ ਕਿ ਵਾਈਫ ਦਾ ਆ ਗਿਆ ਜਾਂ ਮੇਰੇ ਦੋਸਤ ਦਾ ਆ ਗਿਆ, ਮੇਰਾ ਕਿਉਂ ਨਹੀਂ ਆਇਆ। ਸੋ ਆਹ ਚੀਜ਼ ਨਹੀਂ ਚੱਲਦੀ ਇਹਦੇ ਵਿੱਚ। ਸੋ ਇਹ ਕੀ ਕਰਨੇ, ਕਿੱਦਾਂ ਜਿਹੜਾ ਉਹ ਪਤਾ ਕਰ ਸਕਦੇ ਆ? ਸੇਮ ਥਿੰਗ ਜਿੱਦਾਂ ਆਪਾਂ ਪਹਿਲਾਂ ਤੁਸੀਂ ਦੱਸਿਆ ਵੀ ਉਹਨਾਂ ਨੂੰ ਜੇ ਪ੍ਰੋਸੈਸਿੰਗ ਟਾਈਮ ਆ ਤਾਂ ਫਿਰ ਕਰਨ ਕਾਲ। ਸੋ ਇਦਾਂ ਹੈ ਕਿ ਸਿਟੀਜ਼ਨਸ਼ਿਪ ਨੂੰ ਰਫਲੀ ਸਪੀਕਿੰਗ ਤੁਸੀਂ ਕਹਿ ਲਓ ਕਿ 1.5 ਸਾਲ ਲੱਗ ਹੀ ਜਾਂਦਾ, ਹੈ ਨਾ। ਤੁਸੀਂ ਆਪ ਵੀ ਜਿੱਦਾਂ ਕੀਤੀ ਆ, ਤੁਹਾਨੂੰ ਵੀ ਪਤਾ ਹੀ ਹੈ ਕਿ ਸਾਲ 1.5 ਸਾਲ ਆਮ ਗੱਲ ਆ ਕੋਵਿਡ ਦੇ ਵਿੱਚ। ਹੁਣ ਜਿਹੜੇ 9 ਮਹੀਨੇ 10 ਮਹੀਨੇ ਵਾਲੇ ਲੋਕੀ ਕੰਪਲੇਨ ਕਰ ਰਹੇ ਨੇ, ਉਹਨਾਂ ਨੂੰ ਇਹ ਹੈ ਕਿ ਉਹਨਾਂ ਦਾ ਜੇ ਪ੍ਰੋਸੈਸਿੰਗ ਟਾਈਮ ਹੀ 18 ਮਹੀਨੇ 22 ਮਹੀਨੇ ਚੱਲਦਾ, ਤਾਂ ਉਹਨਾਂ ਕੁ ਤੁਹਾਨੂੰ ਵੇਟ ਕਰਨਾ ਹੀ ਪੈਣਾ। ਜੀ ਜੀ। ਅਗਲੇ ਕਾਲਰ ਜਸਪਾਲ। ਸਤਿ ਸ਼੍ਰੀ ਅਕਾਲ ਭਾਜੀ ਜੀ। ਮੇਰਾ ਸਵਾਲ ਇਹ ਹੈ ਜੀ, ਮੈਂ 2 ਵਾਰੀ ਆਪਣੀ ਤਰੀਕ ਸੀ ਕਿ ਮੇਰਾ ਅਸਾਈਲਮ ਦਾ ਕੇਸ ਲਾਇਆ, ਗਾਂਹ ਚਲੀ ਗਈ। ਹੁਣ ਮੇਰੀ ਵਾਈਫ ਹੋ ਗਈ ਸਿਟੀਜ਼ਨ, ਉਹਦੇ ਲਈ ਮੈਂ ਅਪਲਾਈ ਕਰਕੇ ਵੀ ਇੰਡੀਆ ਤੋਂ ਜਾ ਕੇ ਜੇ ਵੀਜ਼ਾ ਲੈ ਕੇ ਆਉਣਾ, ਉਹਦੇ ਲਈ ਮੈਨੂੰ ਕੀ ਪ੍ਰੋਸੈਸ ਕਰਨਾ ਪਊਗਾ ਜੀ? ਇਹੀ ਸਵਾਲ ਹੈ ਮੇਰਾ। ਤੁਸੀਂ 2 ਨੰਬਰ 'ਚ ਆਏ ਸੀਗੇ? ਹਾਂਜੀ। ਤੇ ਤੁਹਾਡਾ ਜਿਹੜਾ ਤੁਹਾਨੂੰ ਪਹਿਲਾਂ ਤਾਂ ਬੇਸਿਕਲੀ ਇਹ ਹੈਗਾ ਕਿ ਆਪਣਾ ਜਿਹੜਾ ਵਕੀਲ ਆ, ਉਹਦੇ ਰਾਹੀਂ ਆਪਣਾ ਜਿਹੜਾ ਕੇਸ ਆ ਉਹਨੂੰ ਕਲੋਜ਼ ਕਰਾਓ। ਤੇ ਇੱਕ ਵਾਰੀ ਤੁਹਾਡਾ ਜਿਹੜਾ ਫਿਰ ਵਾਈਫ ਦੇ ਥਰੂ ਤੁਸੀਂ ਫਾਈਲ ਕਰੋ ਆਪਣਾ ਜਿਹੜਾ ਮੈਰਿਜ ਬੇਸ ਵਾਲਾ ਕੇਸ ਨੂੰ ਆਪਣੇ ਨੂੰ ਕਲੋਜ਼ ਕਰਾਓ। ਤੇ ਫਿਰ ਜਿਹੜਾ ਤੁਸੀਂ ਕੱਚੀ ਤੁਹਾਡੀ ਸਟੇ ਆ, ਉਹਦਾ ਤੁਸੀਂ ਵੇਵਰ ਲਓ। ਇੱਕ ਵਾਰੀ ਤੁਹਾਨੂੰ ਵੇਵਰ ਮਿਲ ਜਾਂਦਾ ਵਾ, ਕੇਸ ਨੂੰ ਟਰਮੀਨੇਟ ਕਰਾਓ ਤੇ ਇੰਡੀਆ ਜਾਓ ਤੇ ਵੀਜ਼ਾ ਸਟੈਂਪ ਲੈ ਕੇ ਵਾਪਸ ਆ ਜਾਓ। ਤੇ ਇੰਡੀਆ ਦੇ ਵਿੱਚ ਜੇ ਕੋਈ ਹੋਰ ਮੁੱਦੇ ਉੱਠਦੇ ਆ ਤੇ ਉਹਦੇ ਵਿੱਚ ਤੁਹਾਨੂੰ ਜੇ ਕੋਈ ਹੋਰ ਝੂਠ ਸੱਚ ਫੜਦੇ ਆ, ਉਹਦਾ ਤੁਹਾਨੂੰ ਨਵਾਂ ਵੇਵਰ ਕਰਨ ਨੂੰ ਉਹ ਕਹਿ ਸਕਦੇ ਆ। ਜੇ ਬਾਕੀ ਸਾਰਾ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਆਪਣਾ ਤੁਹਾਡਾ ਸਿੱਧਾ ਵੀਜ਼ਾ ਲੱਗ ਜਾਊਗਾ। ਸੋ ਬੋਟਮ ਲਾਈਨ ਇਹ ਹੈਗੀ ਕਿ ਤੁਸੀਂ ਆਪਣਾ ਜਿਹੜਾ ਕੇਸ ਆ ਉਹ ਤੁਹਾਨੂੰ ਕਲੋਜ਼ ਕਰਾਉਣਾ ਪੈਣਾ। ਕਿੰਨਾ ਕੁ ਟਾਈਮ ਪ੍ਰੋਸੈਸ ਟਾਈਮ ਆ ਜੀ ਇਹਦਾ? ਬਸ ਇਹੀ ਇਹਨਾਂ ਦਾ ਇਹ ਡਿਪੈਂਡ ਕਰਦਾ ਕਿ ਤੁਹਾਡਾ ਜੱਜ ਨੇ, ਸਰਕਾਰ ਨੇ ਕੇਸ ਕਲੋਜ਼ ਕਰਨਾ ਵੀ ਕਿ ਨਹੀਂ ਕਰਨਾ। ਜ਼ਿਆਦਾਤਰ ਕਰ ਦਿੰਦੇ ਆ, ਪਰ ਡਿਪੈਂਡ ਕਰਦਾ। ਤੇ ਜੇ ਤਾਂ ਕੇਸ ਕਲੋਜ਼ ਕਰਤਾ ਤੁਹਾਡਾ, ਫਿਰ ਤਕਰੀਬਨ ਇਹਦੇ
3 ਤੋਂ 4 ਸਾਲ ਤੁਹਾਡੇ ਲੱਗੂਗੇ ਔਨ ਐਵਰੇਜ ਇਹ ਚੀਜ਼ ਕਰਨ ਨੂੰ। ਤੇ ਜੇ ਨਹੀਂ ਕੇਸ ਕਲੋਜ਼ ਕੀਤਾ ਫਿਰ ਤੁਸੀਂ ਲਟਕੇ ਹੋਏ ਆ, ਫਿਰ ਤੁਸੀਂ ਛੱਡ ਕੇ ਜਾ ਨਹੀਂ ਸਕਦੇ। ਜੀ। ਇੱਕ ਜਿਹੜਾ ਸਿਟੀਜ਼ਨਸ਼ਿਪ ਦੇ ਨਾਲ ਸੰਬੰਧਿਤ ਇੱਕ ਹੋਰ ਸਵਾਲ ਸਾਡੇ YouTube ਤੋਂ ਪੁੱਛਦੇ ਆ, ਕਿਸੇ ਦੇ ਕੋਲ ਗ੍ਰੀਨ ਕਾਰਡ ਆ, ਸਿਟੀਜ਼ਨਸ਼ਿਪ ਦੇ ਇੰਟਰਵਿਊ ਦੀ ਉਹ ਵੇਟ ਕਰ ਰਹੇ ਆ, ਡਰਾਈਵਿੰਗ ਵਾਇਲੇਸ਼ਨ DV ਜਿਹੜੀ ਆ ਉਸ ਦੇ ਲਈ ਅਪ੍ਰੈਲ 2021 ਚ ਕਹਿੰਦੇ ਵੀ ਉਹ ਅਰੈਸਟ ਹੋਏ ਸੀ, ਡੈਫਰਡ ਸੈਂਟੈਂਸ ਜਿਹੜਾ ਉਹਨਾਂ ਨੂੰ ਮਿਲਿਆ ਸੀ, ਉਹਨਾਂ ਦੇ ਕਹਿਣ ਮੁਤਾਬਕ ਇਹ ਕਹਿ ਰਹੇ ਆ ਵੀ ਸਾਲ ਬਾਅਦ ਕਹਿੰਦੇ ਵੀ ਚਾਰਜਸ ਡਿਸਮਿਸ ਜਿਹੜੇ ਹੋ ਜਾਣੇ ਆ DV MRT ਦੇ ਤਹਿਤ, ਤੇ ਉਹਨਾਂ ਨੂੰ ਜਿਹੜਾ ਆ ਉਹ ਇੰਟਰਵਿਊ ਦੇ ਲਈ ਜਾਣਾ ਚਾਹੀਦਾ ਆ ਜਾਂ ਉਸਨੂੰ ਜਿਹੜਾ ਹੈ ਉਹ ਅੱਗੇ ਪਾ ਲੈਣੀ ਚਾਹੀਦੀ ਹੈ ਇੰਟਰਵਿਊ। ਸੋ ਪਹਿਲਾਂ ਤਾਂ ਇਹ ਹੈ ਕਿ ਡੋਮੈਸਟਿਕ ਵਾਇਲੈਂਸ ਦੱਸਿਆ ਨਾ ਇਹਨੇ। ਹਾਂਜੀ, DV ਡੋਮੈਸਟਿਕ ਵਾਇਲੈਂਸ ਜੀ। ਹਾਂ, ਸੋ DV ਜਿਹੜੀ ਹੈਗੀ ਹਰੇਕ ਸਟੇਟ ਦੇ ਡਿਫਰੈਂਟ ਲਾਜ਼ ਆ, ਦੇਖਣਾ ਪੈਣਾ ਕਿ ਕੈਟਾਗੋਰੀਕਲੀ ਤੁਹਾਡੀ ਸਟੇਟ ਦੇ ਵਿੱਚ ਜਿਹੜਾ DV ਹੈਗਾ ਉਹ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਤਾਂ ਨਹੀਂ ਹੈਗਾ ਕਿ ਕਿਸ ਚੀਜ਼ ਦੇ ਥੱਲੇ ਤੁਹਾਡੀ ਕਨਵਿਕਸ਼ਨ ਹੋਈ ਆ। ਜੇ ਤਾਂ ਡੋਮੈਸਟਿਕ ਬੈਟਰੀ ਵਗੈਰਾ ਹੁੰਦਾ ਉਹ ਕ੍ਰਾਈਮ ਆਫ ਵਾਇਲੈਂਸ ਨਹੀਂ ਹੁੰਦਾ, ਪਰ ਜੇ ਤੁਹਾਡੀ DV ਕਨਵਿਕਸ਼ਨ ਐਕਚੁਅਲ ਦੇ ਵਿੱਚ ਹੈਗੀ ਆ ਜਾਂ ਤੁਸੀਂ ਗਿਲਟੀ ਪਲੀ ਕੀਤੀ ਆ, ਡਿਪੈਂਡਿੰਗ ਔਨ ਸਟੇਟ ਸਟੈਚੂ ਤੁਹਾਡੀ ਪ੍ਰੋਬਲਮ ਹੋ ਸਕਦੀ ਹੈ ਸਿਟੀਜ਼ਨਸ਼ਿਪ ਦੇ ਵਿੱਚ। ਤੇ ਆਈ ਡੋਂਟ ਨੋ, ਮੈਨੂੰ ਨਹੀਂ ਪਤਾ ਕਿਹੜੀ ਸਟੇਟ ਤੋਂ ਕੀ ਤੁਹਾਡਾ DV ਦੇ ਕੀ ਚਾਰजेस ਆ, ਡਾਕੂਮੈਂਟ ਪੜ੍ਹ ਕੇ ਹੀ ਆ। ਪਰ ਹਾਂਜੀ, ਜੇ ਤੁਸੀਂ ਫਾਈਲ ਕੀਤੀ ਹੈ ਸਿਟੀਜ਼ਨਸ਼ਿਪ ਤਾਂ ਤੁਸੀਂ ਜਾ ਸਕਦੇ ਹੋ, ਉਹਦੇ ਵਿੱਚ ਤਾਂ ਕੋਈ ਡਿਪੋਰਟੇਸ਼ਨ ਤਾਂ ਤੁਹਾਡੀ ਕਰਨ ਨਹੀਂ ਲੱਗੇ ਉਹ ਡੋਮੈਸਟਿਕ ਵਾਇਲੈਂਸ ਕਰਕੇ। ਜੀ। ਰਿਜੈਕਸ਼ਨ ਜਿਹੜੀ ਉਹ ਮੇ ਵੀ ਹੋ ਸਕਦੀ ਹੈ ਜਾਂ ਲੋਕਾਂ ਨੂੰ ਐਡਮਿਨਿਸਟ੍ਰੇਟਿਵ ਪ੍ਰੋਸੈਸ, ਉਹ ਸਾਰੀਆਂ ਚੀਜ਼ਾਂ ਹੋ ਸਕਦੀਆਂ। ਇੱਕ ਜਿਹੜਾ ਇੱਥੇ ਪਹਿਲਾਂ ਜਿਹੜੇ ਕਾਲਰ ਸੀਗੇ, ਮੇਰਾ ਪਤਾ ਨਹੀਂ ਉਹਨਾਂ ਦੇ ਵਕੀਲ ਲਈ ਸਵਾਲ ਇਹ ਹੈਗਾ ਕਿ ਭਾਈ ਸਿਟੀਜ਼ਨ ਦੀ ਵੇਟ ਕਿਉਂ ਕਰ ਰਿਹਾ ਸੀਗਾ, ਗ੍ਰੀਨ ਕਾਰਡ ਤੇ ਵੀ ਤਾਂ ਸੇਮ ਹੀ ਚੀਜ਼ ਕਰ ਸਕਦਾ ਵਾ, ਵੇਵਰ ਸਾਰਾ ਕੁਝ ਚੱਲਦਾ ਹੈਗਾ ਤੇ ਉਹਦੇ ਉੱਤੇ ਵੀ ਐਡਮਿਨਿਸਟ੍ਰੇਟਿਵ ਕਲੋਜ਼ਰ ਮਿਲ ਜਾਂਦਾ। ਇਹ 5 ਸਾਲ ਵੇਸਟ ਗੱਲ ਹੀ ਕੀਤੇ ਹੈਗੇ ਆ, ਕੇਸ ਗੱਲ ਕਰਕੇ ਕੀਤੇ ਹੈਗੇ। ਜੀ। ਮਨਪ੍ਰੀਤ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ ਭਾਜੀ। ਜੀ। ਹਾਂਜੀ ਭਾਜੀ, ਮੈਂ ਇਹ ਗੱਲ ਪੁੱਛਣੀ ਚਾਹੁੰਦਾ ਵਾਂ ਕਿ ਜਿੱਦਾਂ ਆਪਣੀ ਸੈਕਰਾਮੈਂਟੋ ਇੱਕ ਕੋਰਟ ਆ, ਇੱਕ ਆਪਣੀ ਸੈਨ ਫਰਾਂਸਿਸਕੋ ਕੋਰਟ ਆ, ਇਹਨਾਂ ਦੋਵਾਂ ਕੋਰਟਾਂ ਦੇ ਵਿੱਚੋਂ ਕਿਹੜੀ ਕੋਰਟ ਜ਼ਿਆਦਾ ਵਧੀਆ ਵਾ ਤੇ ਕਿੱਥੇ ਆਪਾਂ ਨੂੰ ਜਲਦੀ ਡੇਟ ਮਿਲਦੀ ਪਈ ਆ? ਮੈਂ ਇੰਨਾ ਹੀ ਮੇਰਾ ਸਵਾਲ ਆ ਜੀ, ਪਲੀਜ਼ ਦੱਸਿਓ ਜੀ। ਕੋਰਟ ਭਾਜੀ ਸੈਕਰਾਮੈਂਟੋ ਓਵਰਆਲ ਕੋਰਟ ਜਿਹੜੀ ਵਧੀਆ ਹੈਗੀ ਸੈਨ ਫਰਾਂਸਿਸਕੋ ਹੈਗੀ ਆ। ਰੇਟਿੰਗਸ ਓਵਰਆਲ ਸੈਨ ਫਰਾਂਸਿਸਕੋ ਦੀਆਂ ਜ਼ਿਆਦਾ ਚੱਲੀ ਜਾਂਦਾ ਕੰਮ ਸਾਰਿਆਂ ਦਾ, ਹੈ ਨਾ। ਤੇ ਜਿਹੜਾ ਤਰੀਕ ਜ਼ਿਆਦਾ ਜਲਦੀ ਮਿਲਣੀ ਉਹ ਤੁਹਾਨੂੰ ਮਿਲਣੀ ਹੈ ਸੈਕਰਾਮੈਂਟੋ ਜਿਹੜੀਆਂ ਆਪਾਂ ਦੇਖ ਰਹੇ ਹਾਂ ਤਰੀਕਾਂ ਹੁਣ ਇਸ ਵੇਲੇ ਆਪਣਾ ਅਗਸਤ ਸਪਟੈਂਬਰ ਜਿਹੜੀਆਂ ਹੈਗੀਆਂ ਆਹ 2022 ਦੀਆਂ ਡੇਟਾਂ ਮਿਲ ਰਹੀਆਂ, ਮਤਲਬ ਕਿ 8 ਕੁ ਮਹੀਨੇ 'ਚ ਤੁਹਾਨੂੰ ਤਰੀਕ ਮਿਲਦੀ ਹੈ। ਬਾਕੀ ਡਿਪੈਂਡ ਕਰਦਾ ਕਿ ਜੱਜ ਦੀ ਰੇਟਿੰਗ ਕੀ ਹੈਗੀ, ਉੱਤੇ ਵੀ ਡਿਪੈਂਡ ਕਰਦਾ ਸਾਰਾ। ਤੇ ਜੇ ਤਾਂ ਜੱਜ ਦੀ 40-45% ਰੇਟਿੰਗ ਹੋਵੇ ਇੰਨਾ ਕੁ, ਤੇ ਉਹ ਰੀਜ਼ਨੇਬਲ ਜੱਜ ਆ, ਉਹ ਠੀਕ ਹੈ ਜੱਜ, ਉਹਦੇ ਮੂਹਰੇ ਤੁਸੀਂ ਰੀਜ਼ਨੇਬਲੀ ਆਰਗਿਊ ਕਰ ਸਕਦੇ ਹੋ। ਤੇ ਜੇ ਬਿਲਕੁਲ ਘੱਟ ਆ 5-10% ਵਾਲੇ ਆ, ਉਹ ਜੱਜ ਔਖੇ ਆ। ਤੇ 40-45 ਜੇ ਰੇਟਿੰਗ ਹੈਗੀ ਆ ਜੱਜ ਦੀ ਇੰਨੀ ਤੇ ਫਿਰ ਸਹੀ ਆ। ਤਾਂ ਮਤਲਬ ਓਬਵੀਅਸਲੀ ਉਹਨਾਂ ਨੇ ਸਟ੍ਰਿਕਟ ਰਹਿਣਾ ਤੁਹਾਡੇ ਨਾਲ, ਤੁਹਾਨੂੰ ਉਹਨਾਂ ਨੇ ਗੁੰਜਾਇਸ਼ ਨਹੀਂ ਕੋਈ ਦੇਣੀ। ਪਰ ਜੇ ਤੁਸੀਂ ਸਾਰਾ ਸਹੀ ਕਰਦੇ ਹੋ, ਸਹੀ ਪ੍ਰੈਜ਼ੈਂਟ ਕਰਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੈ। ਸੋ ਸੈਕਰਾਮੈਂਟੋ ਤੁਹਾਡਾ ਕੁਐਸਚਨ ਦਾ ਹੁਣ ਇਹੀ ਆਨਸਰ ਹੈ ਕਿ ਜੱਜ ਤੇ ਡਿਪੈਂਡ ਕਰਦਾ ਕਿ ਉਹਦੀ ਪਰਸਨਲ ਰੇਟਿੰਗ ਕੀ ਹੈ ਤੇ ਤਰੀਕ ਜਲਦੀ ਜਿਹੜੀ ਹੈਗੀ ਹੈ ਸੈਕਰਾਮੈਂਟੋ ਮਿਲਦੀ। ਜੀ। ਪਲਵਿੰਦਰ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ ਪੂਰੀ ਟੀਮ ਨੂੰ। ਜੀ। ਮੈਂ ਪੁੱਛਣਾ ਚਾਹੁੰਦਾ ਸੀਗਾ ਜੀ, ਮੇਰੀ ਬੇਟੀ ਇੱਕ ਤਾਂ ਇੱਥੇ ਸਿਟੀਜ਼ਨ ਹੈ, ਇੱਕ ਅਮਰੀਕਾ 'ਚ ਤੇ ਇੱਕ ਕੈਨੇਡਾ 'ਚ ਹੈ, ਮਤਲਬ ਸਿਟੀਜ਼ਨ। ਉਹ ਇੱਧਰ ਮੂਵ ਹੋਣਾ ਚਾਹੁੰਦੀ ਹੈ, ਵੀ ਉਹਦੇ ਵਾਸਤੇ ਵੀ ਕਿੰਨੇ ਕੁ ਪੈਸੇ ਇਨਵੈਸਟਮੈਂਟ ਕਰਨੀ ਪਊਗੀ? ਵੀ ਉਹ ਇਨਵੈਸਟਮੈਂਟ ਦੇ ਹਿਸਾਬ ਨਾਲ ਜੇ ਇੱਧਰ ਆਵੇ ਤਾਂ ਕਿੰਨੇ ਕੁ ਪੈਸੇ ਘੱਟੋ ਘੱਟ ਵੀ ਆਪਾਂ ਇਨਵੈਸਟ ਕਰਕੇ ਆ ਸਕਦੀ ਹੈ? ਜੀ। ਜੇ ਤਾਂ ਜੀ E2 ਵੀਜ਼ੇ ਰਾਹੀਂ ਆਉਣਾ, ਬਿਜ਼ਨਸ ਕਰਨ ਆਉਣਾ, ਸਾਡੇ ਕਲਾਇੰਟ $3 ਲੱਖ ਇਨਵੈਸਟ ਕਰਦੇ ਨੇ, ਉਹਨਾਂ ਨੇ ਕੋਈ ਲਿਮਿਟ ਨਹੀਂ ਦਿੱਤੀ। ਤੇ ਐਨੀਵੇਅਰ ਬਿਟਵੀਨ ਲੱਖ ਤੋਂ $3 ਲੱਖ, ਜਿੰਨਾ ਜ਼ਿਆਦਾ ਪਾਉਂਗੇ ਉਨੇ ਤੁਹਾਡੇ ਚਾਂਸ ਜ਼ਿਆਦਾ ਵਾ। ਤੇ ਮਤਲਬ ਮਿਨੀਮਮ ਤੁਸੀਂ ਕਹਿ ਲਓ ਕਿ 1 ਲੱਖ ਤੋਂ ਥੱਲੇ ਤੇ ਜਾਓਗੇ ਤੇ ਉਹ ਤਾਂ ਤੁਹਾਡਾ ਚਾਂਸਸ ਆਫ ਰਿਜੈਕਸ਼ਨ ਬਹੁਤ ਜ਼ਿਆਦਾ ਵਾ। ਤੇ ਮੋਰ ਲਾਈਕ ਕਲੋਜ਼ ਟੂ ਜਿੱਦਾਂ 2 ਤੋਂ 3 ਲੱਖ ਦੇ ਵਿੱਚ ਸਹੀ ਇਨਵੈਸਟਮੈਂਟ ਆ। ਤੇ ਜੇ ਪੱਕਾ ਗ੍ਰੀਨ ਕਾਰਡ ਚਾਹੀਦਾ EB5 ਉਹਦੀ $5 ਲੱਖ ਜਾਂ $1 ਮਿਲੀਅਨ। ਜੀ। ਅਗਲੇ ਕਾਲਰ ਅਮਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ। ਭਾਜੀ ਮੇਰੇ 2 ਕੁਐਸਚਨ ਆ ਜੀ। ਇੱਕ ਤਾਂ ਭਾਜੀ ਇਹ ਆ ਕਿ ਮੈਂ ਜਨਵਰੀ ਦੀ ਪਿਛਲੇ ਸਾਲ ਦੀ ਮੈਂ ਸਿਟੀਜ਼ਨਸ਼ਿਪ ਅਪਲਾਈ ਕੀਤੀ ਆ ਤੇ ਭਾਜੀ ਮੇਰੇ ਫਿੰਗਰ ਜਿੱਦਾਂ 1 ਵੀਕ ਬਾਅਦ ਉਹਨਾਂ ਨੇ ਆਟੋਮੈਟਿਕ ਚੱਕ ਲਏ ਸੀ ਤੇ ਉਸ ਤੋਂ ਬਾਅਦ ਭਾਜੀ ਮੈਨੂੰ ਕੋਈ ਵੀ ਅਗਲੀ ਅਪਡੇਟ ਨਹੀਂ ਆਈ ਹੈਗੀ। ਮਤਲਬ ਜਾਂ ਮੈਨੂੰ ਕਿੱਦਾਂ ਈਮੇਲ ਕਰਨੀ ਚਾਹੀਦੀ ਆ ਉਹਨਾਂ ਨੂੰ ਜਾਂ ਵੇਟ ਕਰਾਂ ਹਜੇ? ਤੇ ਇਹਨਾਂ ਦਾ ਈਮੇਲ ਐਡਰੈਸ ਜਾਂ ਕੀ ਆ ਨਾ, ਕਿਹੜੇ ਤੇ ਈਮੇਲ ਕਰਾਂ ਇਹਨਾਂ ਨੂੰ ਮੈਂ? ਤੇ ਸਰ ਦੂਜਾ ਜੀ, ਆਹ ਟ੍ਰੈਫਿਕ ਦਾ ਵਾਇਲੇਸ਼ਨ ਦਾ ਮੈਂ ਸੁਣਦਾ ਪਿਆ ਸੀ, ਉਹ ਪੁੱਛਣਾ ਸੀ ਤੁਹਾਡੇ ਕੋਲ। ਜਿੱਦਾਂ ਮੈਂ ਅਰੈਸਟ ਤਾਂ ਨਹੀਂ ਹੋਇਆ ਪਰ ਮੈਨੂੰ ਜਿੱਦਾਂ
ਇੱਕ ਦੋ ਟਿਕਟਾਂ ਮਿਲੀਆਂ ਆ ਟਰੱਕ ਚਲਾਉਂਦੇ ਨੂੰ, ਤੇ ਇਹਨਾਂ ਦਾ ਵੀ ਮੈਨੂੰ ਕਲੀਅਰੈਂਸ ਲੈ ਕੇ ਜਾਣੀ ਚਾਹੀਦੀ ਆ ਨਾਲ, ਜਦੋਂ ਮੈਂ ਇੰਟਰਵਿਊ ਦੇਣ ਜਾਵਾਂ, ਜਾਂ ਮਤਲਬ ਜਾਂ ਮੈਨੂੰ ਰੈਸਟ ਤਾਂ ਨਹੀਂ ਕੀਤਾ ਤਾਂ ਮੈਨੂੰ ਕੋਈ ਲੋੜ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ, ਹੈ ਨਾ। ਜੇ ਅਰੈਸਟ ਨਹੀਂ ਕੀਤਾ ਕੋਈ ਲੋੜ ਨਹੀਂ ਆ, ਦੱਸਣਾ ਜ਼ਰੂਰ ਪੈਣਾ ਕਿ ਟ੍ਰੈਫਿਕ ਟਿਕਟਾਂ ਸੀਗੀਆਂ, ਤੇ ਉਹਦਾ ਪ੍ਰੂਫ ਲੈ ਜਾਓ ਕਿ ਕੀ ਟਿਕਟਾਂ ਸੀਗੀਆਂ, ਫਾਈਨ ਜਿਹੜਾ ਪੇ ਕੀਤਾ ਉਹ ਜੇ ਤੁਹਾਡੇ ਕੋਲ ਰੈਕਟ ਹੈਗਾ। ਤੇ ਦੂਜੀ ਗੱਲ ਇਹ ਹੈ ਕਿ ਸਿਟੀਜ਼ਨਸ਼ਿਪ ਨੂੰ ਟਾਈਮ ਲੱਗਣਾ, ਜਿੱਦਾਂ ਆਪਾਂ ਦੱਸਿਆ ਨਾ, ਤੁਸੀਂ ਉਹ ਵੀ USCIS ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਆ ਕਿ ਕਿੰਨਾ ਚੱਲਦਾ। ਸਾਲ 1.5 ਸਾਲ ਆਮ ਗੱਲ ਆ, ਤੁਸੀਂ ਜੇ ਜਨਵਰੀ 'ਚ ਕੀਤਾ ਸੀ ਤੁਹਾਡਾ ਤਾਂ ਅਜੇ ਟਾਈਮ ਲੱਗੂਗਾ। ਤੇ ਰਿਸਿਪਟ ਨੋਟਿਸ ਮਿਲ ਹੀ ਗਿਆ ਹੋਊਗਾ ਜੇ ਉਹਨਾਂ ਨੂੰ ਦੱਸ ਹੀ ਦਿੱਤਾ ਵੀ ਤੁਹਾਡੇ ਫਿੰਗਰ ਉਹਨਾਂ ਨੇ ਪੁਰਾਣੇ ਜਿਹੜੇ ਉਹ ਚੱਕ ਲਏ ਹੈਗੇ ਆ। ਸੋ ਹਾਂਜੀ, ਤੇ ਈਮੇਲ ਇਹਨਾਂ ਦੀ ਜੀ ਕੋਈ ਨਹੀਂ ਹੁੰਦੀ, ਈਮੇਲ ਰਾਹੀਂ ਇਹਨਾਂ ਨੇ ਜਵਾਬ ਨਹੀਂ ਦੇਣਾ, ਉਹਨਾਂ ਤੁਹਾਨੂੰ ਕਾਲ ਹੀ ਕਰਨਾ ਪੈਣਾ। ਪਰ ਜੇ ਤੁਹਾਡਾ ਕੇਸ ਅਜੇ ਨਾਰਮਲ ਟਾਈਮ 'ਚ ਹੀ ਲੱਗ ਰਿਹਾ, ਆਊਟ ਨਹੀਂ ਹੋਇਆ ਪ੍ਰੋਸੈਸਿੰਗ ਟਾਈਮ ਤੋਂ, ਤਾਂ ਤੁਹਾਨੂੰ ਕਾਲ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ। ਜੀ ਜੀ, ਅਗਲੇ ਕਾਲਰ ਸਤਨਾਮ। ਹੈਲੋ ਜੀ ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ, ਅਗਰ I-485 ਦੀ ਫਾਈਨਲ ਇੰਟਰਵਿਊ ਪੈਂਡਿੰਗ ਹੈ ਤਾਂ ਉਹ ਤੋਂ ਪਹਿਲਾਂ ਹੀ ਪਤਾ ਚੱਲ ਗਿਆ ਕਿ H5 ਫਰਾਡ ਸੀਗਾ ਸਿਰਫ ਗ੍ਰੀਨ ਕਾਰਡ ਲੈਣ ਲਈ, ਤਾਂ ਡਿਵੋਰਸ ਵੀ ਫਾਈਲ ਹੋ ਚੁੱਕਾ ਆ, ਤਾਂ ਮੇਰਾ ਹਸਬੈਂਡ ਜਿਹੜਾ ਉਹ ਆਊਟ ਆਫ ਕੰਟਰੀ ਵੀ ਚਲਾ ਗਿਆ, ਹੀ ਵਾਜ਼ ਫਰਮ UK, ਤਾਂ ਹੁਣ ਮੈਨੂੰ ਉਹਨਾਂ ਦਾ ਇੰਟਰਵਿਊ ਜਦੋਂ ਟਾਈਮ ਆਉਂਦਾ ਉੱਥੋਂ ਜਾ ਕੇ ਦੱਸਣਾ ਚਾਹੀਦਾ ਕਿ ਇਟ ਵਾਜ਼ ਅ ਫਰਾਡ, ਜਾਂ ਮੈਨੂੰ ਵਿਦਡਰਾ ਕਰਨੀ ਚਾਹੀਦੀ ਹੈ ਪਟੀਸ਼ਨ? ਦੇਖੋ, ਭਾਵੇਂ ਫਰਾਡ ਸੀਗਾ ਭਾਵੇਂ ਨਹੀਂ ਸੀਗਾ, ਤੁਸੀਂ ਸਿੰਪਲੀ ਆਪਣੀ ਜਿਹੜੀ 130 ਪਟੀਸ਼ਨ ਨੂੰ ਵਿਦਡਰਾ ਕਰ ਲਓ, ਬਸ ਉਹਨੇ 485 ਆਪਣੇ ਆਪ ਟਰਮੀਨੇਟ ਕਰ ਦੇਣਾ। ਜੀ, ਤੇ ਉਹਦਾ ਪ੍ਰੋਸੈਸ ਕੀ ਹੈ ਜੀ? ਵਿਡਰਾਲ ਦਾ ਕੋਈ ਵੱਖਰਾ ਫਾਰਮ ਹੁੰਦਾ ਆ ਜਾਂ ਸਿਰਫ ਤੁਸੀਂ ਆਪਣੀ ਲੈਟਰ ਲਿਖਣੀ ਆ ਜਿਹੜੇ ਸਰਵਿਸ ਸੈਂਟਰ ਤੇ ਪੈਂਡਿੰਗ ਆ, ਤੁਹਾਨੂੰ ਕੋਈ ਸਫਾਈ ਦੇਣ ਦੀ ਲੋੜ ਨਹੀਂ ਹੈਗੀ, ਤੁਸੀਂ ਸਿੱਧਾ ਹੀ ਕਹੋ ਕਿ ਮੈਂ 130 ਵਿਦਡਰਾ ਕਰਨਾ। ਠੀਕ ਹੈ, ਉਹ ਜਿਹੜਾ ਵੀ ਉਹਨਾਂ ਨੇ A ਨੰਬਰ ਵਗੈਰਾ ਨਾਲ ਦਿੱਤਾ ਹੋਊਗਾ ਉਹ ਜਿਹੜਾ ਲਿਖ ਕੇ ਦੱਸ ਦਿਓ ਜੀ। ਹਾਂਜੀ, ਅਗਲੇ ਕਾਲਰ ਸੁਰਿੰਦਰ। ਹਾਂਜੀ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਾਈਲਮ ਦਾ ਕੇਸ ਹੈ ਜੀ, ਮੈਂ ਵਾਸ਼ਿੰਗਟਨ 'ਚ, ਤੇ ਕੈਨੇਡਾ ਵੱਲੋਂ ਮੈਂ ਐਂਟਰ ਹੋਇਆ ਸੀ ਸੇਫ, ਤੇ ਮੈਂ ਲਾਇਰ ਨਹੀਂ ਕੀਤਾ ਇੱਥੇ, ਤੇ 4 ਸਾਲ ਹੋ ਗਏ ਕੇਸ ਲੱਗੇ ਨੂੰ, ਇੰਟਰਵਿਊ ਨਹੀਂ ਆਈ ਕੋਈ ਵੀ ਅਜੇ। ਮੈਂ ਕੈਲੀਫੋਰਨੀਆ ਕੇਸ ਮੂਵ ਕਰਾਉਣਾ ਚਾਹੁੰਦਾ, ਹੋ ਸਕਦਾ ਜਾਂ ਨਹੀਂ ਉਸ ਤੋਂ ਪਹਿਲਾਂ ਇੰਟਰਵਿਊ? ਜੇ ਤੁਸੀਂ ਸੇਫ ਆਏ ਸੀਗੇ ਵਾਸ਼ਿੰਗਟਨ 'ਚ ਤਾਂ ਅਸਾਈਲਮ ਆਫਿਸ ਹੈ ਨਹੀਂਗਾ, ਤਾਂ ਉਹ ਤਾਂ ਤੁਹਾਡਾ ਕੇਸ ਵੈਸੇ ਵੀ ਸੈਨ ਫ੍ਰਾਂਸਿਸਕੋ ਮੋਰੇ ਹੋਣਾ ਵਾ। ਜੀ, ਸੋ ਜੇ ਮੂਵ ਹੋ ਜਾਂਦੇ ਆ ਕੈਲੀਫੋਰਨੀਆ ਤਾਂ ਸੋ ਆਈ ਥਿੰਕ ਬੈਟਰ ਸਲਾਹ ਤੁਹਾਨੂੰ ਇਹ ਹੈ ਵੀ ਭਾਈ ਵਕੀਲ ਕਰੋ, ਤੁਸੀਂ ਅਟਰਨੀ ਟੇਰਕੀਆਨਾ ਹੋਣਾ ਦੇ ਨਾਲ ਤੁਸੀਂ ਕੰਟੈਕਟ ਕਰੋ। ਪੇਚੀਦਾ ਮਸਲੇ ਹੁੰਦੇ ਆ, ਚਲੋ ਬੰਦੇ ਨੂੰ ਲੱਗਦਾ ਵੀ ਇਟਸ ਫਾਈਨ, ਠੀਕ ਆ, ਮੈਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ, ਪਰ ਕਈ ਮਸਲੇ ਜਿਹੜੇ ਉਹ ਬਣ ਜਾਂਦੇ ਆ। ਸਲਾਹ ਇਹੀ ਹੈ ਵੀ ਵਕੀਲ ਦੀ ਸਲਾਹ ਜਿਹੜੀ ਲੈ ਕੇ ਨਾਲ ਹੀ ਚੱਲੋ। ਰਾਜਗਰਨ ਜੀ ਉੱਥੇ ਨਾ ਆਪਣਾ ਜਿਹੜਾ ਕੋਰਟ ਤਾਂ ਹੈਗੇ ਆ, ਪਰ ਜਿਹੜਾ ਅਸਾਈਲਮ ਆਫਿਸ ਸੈਨ ਫ੍ਰਾਂਸਿਸਕੋ ਦਾ ਹੀ ਲੱਗਦਾ ਵਾ। ਸੋ ਪਤਾ ਨਹੀਂ ਹੁਣ ਇਹਨਾਂ ਨੇ, ਜੇ ਤਾਂ ਇਹਨਾਂ ਨੇ ਸੇਫ ਐਂਟਰ ਕੀਤੇ ਸੀ, ਅਸਾਈਲਮ ਆਫਿਸ ਮੋਰੇ ਕੇਸ ਪੈਂਡਿੰਗ ਹੁੰਦਾ, ਉਹ ਇਹਨਾਂ ਦਾ ਕੇਸ ਸੈਨ ਫ੍ਰਾਂਸਿਸਕੋ ਹੀ ਹੋਣਾ ਚਾਹੀਦਾ। ਸੋ ਇਹ ਨਾ ਹੋਵੇ ਵੀ ਇਹ ਭੁਲੇਖੇ ਦੇ ਨਾਲ ਕੁਛ ਹੋਰ ਹੀ ਇਹਨਾਂ ਨੇ ਕਰਤਾ ਹੋਵੇ, ਉਹ ਅਪਲਾਈ ਨਾ ਕੀਤਾ ਹੋਵੇ। ਸੋ ਇਹ ਹੁਣ ਕਿੱਦਾਂ ਹੋਇਆ, ਕਿਵੇਂ ਹੋਇਆ, ਇਹਦੇ ਬਾਰੇ ਹੁਣ ਇਹ ਤੁਸੀਂ ਸਲਾਹ ਲੈ ਲਓ ਜੀ, ਬੈਟਰ ਆ। ਇਹਨਾਂ ਦੇ ਆਫਿਸ 'ਚ ਕਰ ਲਿਓ ਜੀ ਕਾਲ, 415 909 0503 4159090503। ਸਿਮਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਮੇਰਾ ਕੁਐਸਚਨ ਹੈ ਜੀ, ਮੇਰੇ ਨਾ ਮੰਮੀ ਗ੍ਰੀਨ ਕਾਰਡ ਹੋਲਡਰ ਸੀਗੇ, ਤੇ ਉਹਨਾਂ ਨੇ ਜਿੱਦਾਂ ਮਤਲਬ ਕਿ 2 ਸਾਲ ਦੀ ਪਰਮਿਸ਼ਨ ਪਹਿਲਾਂ ਵੀ ਲਈ ਸੀ, ਹੁਣ ਵੀ ਲੈ ਕੇ ਗਏ ਆ, ਤੇ ਉਹਨਾਂ ਦਾ ਜਿਸ ਤਰ੍ਹਾਂ ਡਾਕੂਮੈਂਟ ਆ ਗਏ ਕਿ ਹਾਂਜੀ ਜੀ ਉਹਨਾਂ ਨੂੰ ਲੈਟਰ ਮਿਲ ਗਈ ਆ, ਪੇਪਰ ਵਰਕ ਮਿਲ ਗਿਆ, ਬਾਇਓਮੈਟ੍ਰਿਕਸ ਦੀ ਵੀ ਲੋੜ ਨਹੀਂ ਕਿਉਂਕਿ ਉਹਨਾਂ ਨੇ ਪਿਛਲੇ ਹੀ ਉਹਨਾਂ ਦੇ ਮਤਲਬ ਕਿ ਲੈ ਲਏ, ਤੇ ਉਹਨਾਂ ਨੂੰ ਆਲਰੇਡੀ ਨਾ 3 ਮਹੀਨੇ ਹੋ ਗਏ, 3-4 ਮਹੀਨੇ ਹੋ ਗਏ ਗਿਆ ਨੂੰ, ਤੇ ਹਜੇ ਤੱਕ ਉਹ ਡਾਕੂਮੈਂਟ ਨਹੀਂ ਆਇਆ। ਮੇਰਾ ਕੁਐਸਚਨ ਹੈ ਕਿ ਤੁਸੀਂ ਕਿਸੇ ਤਰ੍ਹਾਂ, ਜਿਸ ਤਰ੍ਹਾਂ ਉਹਨਾਂ ਦੀ ਵੈਬਸਾਈਟ ਹੁੰਦੀਆਂ ਆ, ਕਿ ਉੱਥੇ ਜਾ ਕੇ ਸਟੇਟਸ ਦੇਖ ਸਕਦੇ ਆ ਕਿ ਤੁਹਾਡਾ ਟਰੈਵਲ ਡਾਕੂਮੈਂਟ ਅਕਸੈਪਟ ਹੋਇਆ ਜਾਂ ਉਹਨਾਂ ਨੇ ਨਹੀਂ ਅਕਸੈਪਟ ਕੀਤਾ। ਤੇ ਦੂਸਰਾ ਵੀਰ ਜੀ ਮੇਰਾ ਕੁਐਸਚਨ ਹੈ ਕਿ ਜਿੱਦਾਂ ਆਈ ਨੋ ਕਿ ਕਾਫੀ ਡਿਲੇ ਚੱਲ ਰਿਹਾ ਆ ਹੁਣ, ਜਿਸ ਤਰ੍ਹਾਂ ਤੇ ਮੈਂ ਬਲੱਡ ਰਿਲੇਸ਼ਨ ਦਾ ਅਪਲਾਈ ਕੀਤਾ ਹੋਇਆ 2006 ਜੁਲਾਈ ਦਾ, ਤੇ ਮਤਲਬ ਕਿ ਅਪਰੋਕਸੀਮੇਟ ਕਿੰਨਾ ਕੁ ਟਾਈਮ ਹੋਰ ਲੱਗਦਾ ਇਹਦੇ 'ਚ? ਜੀ, ਸੋ ਵੈਬਸਾਈਟ ਜੀ ਇਹਨਾਂ ਦੀ ਹੈਗੀ uscis.gov, ਤੇ ਉੱਥੇ ਜਿਹੜਾ ਤੁਹਾਡਾ ਰਿਸੀਟ ਨੰਬਰ ਹੈਗਾ ਉਹ ਪਾ ਕੇ ਤੁਸੀਂ ਚੈੱਕ ਕਰ ਸਕਦੇ ਆ ਕਿ ਕੇਸ ਸਹੀ ਸਲਾਮਤ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਪ੍ਰੋਸੈਸਿੰਗ ਟਾਈਮ ਵੀ ਉੱਥੇ ਚੈੱਕ ਕਰ ਸਕਦੇ ਹੋ ਕਿੰਨਾ। ਤੇ ਜਿਹੜਾ ਬਲੱਡ ਰਿਲੇਸ਼ਨ ਵਾਲੇ ਜਿਹੜੇ ਕੇਸ ਆ, ਪਹਿਲੀ ਗੱਲ ਤਾਂ ਕੋਵਿਡ ਕਰਕੇ ਬਹੁਤ ਲਿਮਿਟਿਡ ਜਿਹੜੇ ਸੀਗੀ ਉਹਨਾਂ ਦੀ ਬੈਂਡਵਿਡਥ ਆ, ਪ੍ਰੋਸੈਸ ਕਰ ਨਹੀਂ ਰਹੇ ਉਹਨਾਂ ਦੇ। ਜੇ ਚੱਲ ਵੀ ਰਹੇ ਆ ਜਿਹੜੇ, ਉਹ 2005 ਵਾਲੇ ਚੱਲ ਰਹੇ ਆ। ਸੋ 6 ਵਾਲਿਆਂ ਦੀ ਤੁਹਾਨੂੰ ਜਿਹੜੀ ਹੈਗੀ ਆ ਵੇਟ ਕਰਨੀ ਪੈਣੀ। ਜੀ,
ਅਗਲੇ ਕਾਲਰ ਰਮਨ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਰਮਨ ਬੋਲ ਰਿਹਾ ਸੀ ਲੁਧਿਆਣਾ ਤੋਂ ਜੀ। ਸਰ ਸਾਡੀ ਪੂਰੀ ਫੈਮਿਲੀ ਕੋਲ ਵਿਜ਼ਟਰ ਵੀਜ਼ਾ ਹੈਗਾ ਜੀ, ਤੇ ਸਾਡਾ ਇੱਥੇ ਕੋਈ ਲਿਟੀਗੇਸ਼ਨਸ ਅਸੀਂ ਹੈਗੇ ਆ ਇੰਡੀਆ 'ਚ, ਔਰ ਅਸੀਂ ਅਸਾਈਲਮ ਅਪਲਾਈ ਕਰਨਾ ਚਾਹੁੰਦੇ ਹਾਂ ਇੱਥੇ ਵਿਜ਼ਿਟ ਕਰਨ ਤੋਂ ਬਾਅਦ। ਤੇ ਕਿਆ ਅਸਾਈਲਮ ਜੇ ਸਾਡਾ ਐਕਸੈਪਟ ਹੋ ਜਾਂਦਾ ਹੈ ਤੇ ਸਾਨੂੰ ਇੰਡੀਆ ਆਉਣ 'ਚ ਕਿੰਨਾ ਲਾਈਕ ਵੇਟ ਕਰਨਾ ਪਏਗਾ ਉੱਥੇ ਦੁਬਾਰਾ ਜੇ ਆਪਾਂ ਆਉਣਾ ਚਾਹੀਏ ਤਾਂ ਇੱਥੇ? ਸੋ ਭਾਜੀ ਪਹਿਲਾਂ ਤਾਂ ਇੱਦਾਂ ਕਿ ਜਿੱਦਾਂ ਤੁਸੀਂ ਦੱਸ ਰਹੇ ਆ ਕਿ ਲਿਟੀਗੇਸ਼ਨ ਦੇ ਬੇਸ ਤੇ ਅਸਾਈਲਮ ਹੈ ਨਹੀਂ ਗਾ, ਕਿਉਂਕਿ ਲਿਟੀਗੇਸ਼ਨ ਪ੍ਰੋਟੈਕਟਡ ਗਰਾਊਂਡ ਨਹੀਂ ਹੈਗੀ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਅਸਾਈਲਮ ਹੈਗਾ ਉਹਨਾਂ ਨੂੰ ਮਿਲਦਾ ਜਿਹੜੇ ਆਪਣੇ ਇੰਡੀਆ ਵਾਪਸ ਜਾ ਨਹੀਂ ਸਕਦੇ ਹੈਗੇ। ਜਿਹੜਾ ਅਸਾਈਲਮ ਦਾ ਜਿਹੜਾ ਬੇਸਿਸ ਹੈਗਾ ਉਹ ਸਾਰਾ ਇਹ ਹੈਗਾ ਕਿ ਮੈਨੂੰ ਮੇਰੀ ਕੰਟਰੀ ਵਾਪਸ ਨਾ ਭੇਜੋ। ਤੇ ਅਸਾਈਲਮ ਦੇ ਵਿੱਚ ਬੰਦਾ ਕਾਫੀ ਸਾਰੇ ਸਾਲ ਇੱਥੇ ਹੋਣ ਨੂੰ ਤਾਂ 2 ਮਹੀਨੇ 'ਚ ਹੋ ਜਾਵੇ, ਨਾ ਹੋਣ ਨੂੰ ਆਪਣੇ ਜਿਹੜੇ ਕਾਲਰ ਤੁਸੀਂ ਸੁਣਦੇ ਹੋ 10-10 ਸਾਲ ਜਿਹੜੇ ਕੋਰਟ ਸਿਸਟਮਸ ਦੇ ਵਿੱਚ ਰਹਿੰਦੇ ਨੇ। ਅਸਾਈਲਮ ਦਾ ਮਕਸਦ ਫਿਰ ਇਹੀ ਹੈਗਾ ਕਿ ਤੁਸੀਂ ਆਪਣੀ ਵਾਪਸ ਕੰਟਰੀ 'ਚ ਨਹੀਂ ਜਾਣਾ। ਸੋ ਇਹ ਤੁਹਾਡਾ ਮੈਂ ਆਨਸਰ ਨਹੀਂ ਦਊਂਗਾ ਕਿਉਂਕਿ ਇਹ ਸਿਲੀ ਕੁਐਸਚਨ ਹੈਗਾ। ਇੱਦਾਂ ਦਾ ਤੁਹਾਨੂੰ ਰੇਡੀਓ 'ਤੇ ਪੁੱਛਣਾ ਨਹੀਂ ਚਾਹੀਦਾ ਕਿ ਮੈਂ ਅਸਾਈਲਮ ਕਰਨਾ ਵਾ ਤੇ ਮੈਂ ਵਾਪਸ ਇੰਡੀਆ ਕਦੋਂ ਜਾਊਂਗਾ। ਜੀ। ਅਗਲੇ ਕਾਲਰ ਅਮਿਤ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਨੂੰ ਹਲੇ 1 ਮੰਥ ਹੀ ਹੋਇਆ ਹੈਗਾ ਇੱਥੇ ਆਏ ਨੂੰ, ਤੇ ਮੈਂ ਕੈਲੀਫੋਰਨੀਆ ਤੋਂ ਹੀ ਬੋਲਦਾ ਪਿਆ। ਮੈਂ ਭਾਜੀ ਇੱਕ ਤਾਂ ਇਹ ਕਨਫਰਮ ਕਰਨਾ ਚਾਹਾਂਗਾ ਕਿ ਮੈਂ ਅਸਾਈਲਮ ਦਾ ਕੇਸ ਕਦ ਤੱਕ ਲਗਾ ਸਕਦਾ ਜੀ? ਤੇ ਇੱਕ ਮੈਂ ਸਾਲ ਦੀ ਡੈਡਲਾਈਨ ਆ ਭਾਜੀ ਤੁਹਾਡੀ, ਸਾਲ ਦੇ ਅੰਦਰ ਅੰਦਰ ਲਾਣਾ ਪੈਣਾ। ਸਾਲ ਦੇ ਅੰਦਰ ਅੰਦਰ ਲਾਣਾ ਪੈਣਾ ਜੀ? ਜੀ। ਓਕੇ, ਤੇ ਇਹਦੇ ਨਾਲ ਮੈਂ ਡਰਾਈਵਿੰਗ ਲਾਇਸੈਂਸ ਦਾ ਵੀ ਅਪਲਾਈ ਕਰ ਸਕਦਾ ਜੀ ਇੱਥੇ ਜੀ? ਕੈਲੀਫੋਰਨੀਆ ਦੇ ਵਿੱਚ ਤੁਸੀਂ AB60 ਦਾ ਟਰਾਈ ਕਰ ਸਕਦੇ ਹੋ ਸਿੱਧੇ ਬਿਨਾਂ ਵਰਕ ਪਰਮਿਟ ਦੇ। ਜਿਹੜਾ ਨਾਰਮਲ ਉਹਨਾਂ ਦਾ ਰੈਗੂਲਰ ਲਾਇਸੈਂਸ ਹੈ ਉਹ ਵਰਕ ਪਰਮਿਟ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ। ਜੀ। ਕਈ ਸਟੇਟਸ ਜਿਹੜੇ ਆ ਉਹ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਵੀ ਲਾਇਸੈਂਸ ਜਿਹੜਾ ਪ੍ਰੋਵਾਈਡ ਕਰਦੇ। ਆਈ ਥਿੰਕ ਕੈਲੀਫੋਰਨੀਆ ਦੇ ਵਿੱਚ ਵੀ ਕਾਨੂੰਨ ਇੱਕ ਟਾਈਮ ਦੇ ਉੱਤੇ ਪਾਸ ਹੋਇਆ ਸੀਗਾ। ਕੁਲਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਕਿ ਮੇਰੀ ਸਿਸਟਰ ਦੀ ਮੈਂ ਅਪਲਾਈ ਕੀਤਾ 2007 ਸੈਪਟੈਂਬਰ 'ਚ, ਤੇ ਉਹਦੀ ਬੇਟੀ ਹੁਣ ਉਹ 24 years old ਹੋ ਗਈ ਆ। ਸ਼ੀ ਵਾਜ਼ 97 born ਜੀ। ਉਹਦਾ ਕੀ ਪ੍ਰੋਸੈਸ ਹੋਏਗਾ ਕਿ ਉਹ ਇਕੱਲੀ ਹੈ ਉੱਥੇ, ਕਿ ਉਹਦੇ ਫਾਦਰ ਦੀ ਡੈਥ ਹੋ ਚੁੱਕੀ ਹੈ, ਬ੍ਰਦਰ ਵੀ ਇੱਥੇ ਹੀ ਆ ਤੇ ਮਦਰ ਦਾ ਮੈਂ ਅਪਲਾਈ ਕੀਤਾ ਹੋਇਆ। ਇੱਕ ਵਾਰੀ ਦੁਬਾਰਾ ਦੱਸਿਓ ਮੈਨੂੰ, ਫੈਕਟ ਪੈਟਰਨ ਨਹੀਂ ਸਮਝ ਆਇਆ। ਕਿਹਨੇ ਕਿਹਦੇ ਲਈ ਅਪਲਾਈ ਕੀਤਾ? ਇਹਨਾਂ ਨੇ ਆਪਣੀ ਭੈਣ ਲਈ ਅਪਲਾਈ ਕੀਤਾ ਆ, ਤੇ ਉਹਨਾਂ ਦੀ ਕੁੜੀ ਜਿਹੜੀ ਉਹ 24 ਸਾਲਾਂ ਦੀ ਹੋ ਗਈ ਆ, ਤੇ ਉਹਦਾ ਭਰਾ ਵਗੈਰਾ ਬਾਕੀ ਸਾਰੇ ਕਹਿੰਦੇ ਵੀ ਪਰਿਵਾਰ ਇੱਥੇ ਆ, ਪਿਤਾ ਜੀ ਦੀ ਉਹਨਾਂ ਦੀ ਡੈਥ ਹੋ ਗਈ ਆ। ਸੋ ਉਹਨੂੰ ਇੱਥੇ ਜਿਹੜਾ ਉਹ ਬੁਲਾਉਣਾ ਚਾਹੁੰਦੇ ਆ, ਮਤਲਬ ਸੋ ਆਪਣੀ ਤੁਸੀਂ ਭੈਣ ਨੂੰ ਤੇ ਉਹਨਾਂ ਦੀ ਕੁੜੀ ਨੂੰ ਇੱਥੇ ਸੱਦਣਾ ਚਾਹੁੰਦੇ, ਇਹੀ ਹੈ ਨਾ? ਹਾਂਜੀ, ਸਿਸਟਰ ਮੇਰੀ ਦਾ ਤੇ ਮਤਲਬ ਸਿਸਟਰ ਦੇ ਨਾਲ ਅਪਲਾਈ ਕੀਤਾ ਨਾ ਉਹਦਾ, ਤੇ ਸ਼ੀ ਇਜ਼ ਨਾਓ ਓਵਰ ਏਜ, ਸੋ ਹੁਣ 24 years old ਹੋ ਗਈ ਹੈ। ਤਾਂ ਉਹਦਾ 2007 ਚ ਮੈਂ ਅਪਲਾਈ ਕੀਤਾ ਸੀ। ਤੁਹਾਡਾ 130 ਕਿੰਨਾ ਚਿਰ ਪੈਂਡਿੰਗ ਰਿਹਾ? ਆਈ ਥਿੰਕ 2010 ਦੇ ਵਿੱਚ ਉਹ ਅਪਰੂਵ ਹੋਇਆ। 3 ਸਾਲ ਦਾ ਹੀ ਸੀਗਾ ਫਿਰ। ਜੀ। ਤੇ ਹਾਂਜੀ, ਪਹਿਲਾਂ ਤਾਂ ਇਹ ਹੈ ਕਿ ਅਜੇ ਉਹਦਾ ਨੰਬਰ ਨਹੀਂ ਲੱਗਾ, ਉਹਨੇ ਹੋਰ ਵੀ ਏਜ ਆਊਟ ਹੋ ਜਾਣਾ, 24 ਤੇ 27 ਵੀ ਬਣ ਸਕਦੇ ਆ। ਤੇ ਉਹ ਜਿਹੜੇ ਤੁਹਾਨੂੰ 3 ਸਾਲ ਦੀ ਪ੍ਰੋਟੈਕਸ਼ਨ ਮਿਲ ਜੂਗੀ ਜਿੰਨੀ ਵੀ ਦੇਰ 130 ਰਹਿ ਸੀ, ਪਰ ਉਹ ਏਜ ਆਊਟ ਹੀ ਆ ਬੇਸਿਕਲੀ। ਤੇ ਉਹਦੇ ਵਿੱਚ ਹੁਣ ਇਹਦੇ ਥਰੂ ਤੇ ਉਹਦਾ ਆਉਣਾ ਨਹੀਂ, ਜਾਂ ਤੇ ਉਹਦੇ ਬ੍ਰਦਰ ਨੂੰ ਕਰਨਾ ਪੈਣਾ, ਤੇ ਜਾਂ ਫਿਰ ਉਹਦੀ ਮਦਰ ਨੂੰ ਆ ਕੇ ਕਰਨਾ ਪੈਣਾ। ਤੇ ਉਸ ਤੋਂ ਇਲਾਵਾ ਜਿਹੜਾ ਇੱਕ ਸ਼ਾਰਟਕਟ ਇਹ ਹੋ ਸਕਦਾ ਕਿ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਇਨਵੈਸਟਮੈਂਟ ਵਾਲੇ 5 ਲੱਖ ਜਾਂ ਮਿਲੀਅਨ, ਤੇ ਤੁਸੀਂ EB5 ਕਰ ਸਕਦੇ ਆ, ਉਹਦੇ ਥੱਲੇ ਉਹ ਆ ਸਕਦੀ ਹੈ। ਤੇ ਹਿਊਮੈਨਿਟੇਰੀਅਨ ਉਹ ਕੁਛ ਨਹੀਂ ਇਸ ਚੀਜ਼ ਦੇ ਵਿੱਚ ਚੱਲ ਸਕਦਾ? ਨਹੀਂ ਜੀ, ਹਿਊਮੈਨਿਟੇਰੀਅਨ ਤਾਂ ਉਹ ਹੁੰਦਾ ਕਿ ਜੇ ਪਟੀਸ਼ਨਰ ਵਗੈਰਾ ਦੀ ਡੈਥ ਹੋ ਗਈ ਕੁਛ ਏਦਾਂ, ਜਿਹੜਾ ਬੱਚੇ ਏਜ ਆਊਟ ਆ ਉਹਦੇ ਵਿੱਚ ਹਿਊਮੈਨਿਟੇਰੀਅਨ ਨਹੀਂ ਚੱਲ ਸਕਦਾ। ਨਹੀਂ ਚੱਲਦਾ ਜੀ। ਅਗਲੇ ਕਾਲਰ ਪਵਿੱਤਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ। ਭਾਜੀ ਮੈਂ ਪੁੱਛਦਾ ਗੱਲ, ਮੈਨੂੰ 1 ਸਾਲ ਤੇ 1 ਮਹੀਨਾ ਹੋ ਗਿਆ, ਮੈਨੂੰ ਵਰਕ ਪਰਮਿਟ ਮੇਰਾ ਨਹੀਂ ਆਇਆ, ਨਹੀਂ ਨਾ ਹੀ ਕੋਈ ਉਹਦਾ ਸਪੀਕ ਕੁਛ ਹੈ, ਕੁਛ ਨਹੀਂ ਪਤਾ ਲੱਗਦਾ। ਭਾਜੀ ਵਰਕ ਪਰਮਿਟ ਤੁਹਾਡੇ ਵੀ ਹੋਰ ਵੀ ਲੋਕਾਂ ਦੇ, ਸਾਡੇ ਖੁਦ ਦੇ ਜਿਹੜੇ ਕਲਾਇੰਟ ਆ ਸਾਰਿਆਂ ਦੇ ਪੈਂਡਿੰਗ ਆ, ਸਾਰਿਆਂ ਦੀ ਇਹੀ ਪ੍ਰੋਬਲਮ ਆ। ਤੇ ਵਰਕ ਪਰਮਿਟ ਦੇ ਡਿਲੇ ਚੱਲ ਰਹੇ ਨੇ, ਤੇ ਕੁਛ ਨਹੀਂ ਇਹਦੇ ਬਾਰੇ ਕਿਹਾ ਜਾ ਸਕਦਾ। ਸਾਲ ਤੋਂ ਉੱਤੇ ਲੱਗ ਰਹੇ ਨੇ, 13 14 ਮਹੀਨੇ ਤੱਕ ਟਾਈਮਲਾਈਨ ਜਿਹੜੀ ਆ ਉਹ ਜਾ ਚੁੱਕੀ ਹੈ। ਹਾਂਜੀ ਭਾਜੀ, ਇੱਕ ਹੋਰ ਕੁਐਸਚਨ ਆ ਭਾਜੀ, ਮੈਂ ਤੁਹਾਡੇ ਕੋਲ ਨੰਬਰ ਪੁੱਛਿਆ ਤੇ ਮੈਂ ਨੰਬਰ ਭੇਜਿਆ, ਮੈਂ ਪਵਿੱਤਰ ਸਾਹਿਬ ਬੋਲਦਾ, ਤੁਸੀਂ ਮੈਨੂੰ ਫੋਨ ਦਿੱਤਾ ਸੀ ਨੰਬਰ, ਉਹ ਨੰਬਰ ਆਇਆ ਨਹੀਂ ਤੁਹਾਡਾ ਮੈਨੂੰ। ਭਾਜੀ 415 909 0503 ਜੀ।
415 909 0503 ਇਸ ਦੇ ਉੱਤੇ ਕਰ ਲਓ ਜੀ ਇਹਨਾਂ ਦੇ ਨਾਲ ਕੰਟੈਕਟ। ਅੰਮ੍ਰਿਤ ਦੇ ਨਾਲ ਜਿਹੜੀ ਉਹ ਤੁਸੀਂ ਉੱਥੇ ਫਿਰ ਗੱਲ ਕਰ ਲਿਓ ਜੀ। ਇੱਕ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਦੇਖੋ ਹੁਣ ਇਦਾਂ ਪਹਿਲਾਂ ਵੀ ਮੈਂ ਕਿਹਾ ਕਿ ਆਪਣਾ ਨਾ ਹੈਗੇ ਤਾਂ ਮੇਰੇ ਕੋਲ ਹਫਤੇ ਦੇ 50 ਘੰਟੇ ਹੀ ਹੈ ਨਾ ਕੰਮ ਕਰਨਾ, ਉਹ ਵੀ ਦੇਖ ਲਓ ਤੁਸੀਂ 6 ਦਿਨ ਕੰਮ ਹੋ ਗਿਆ, ਰੇਡੀਓ ਦਾ ਕਰਨਾ, ਕੇਸ ਕਰਨੇ, ਕੋਰਟ ਦੇ ਵਿੱਚ ਜਾਣਾ, ਫਿਰ ਲੋਕੀ ਕਹਿਣੇ ਮੇਰੀ ਤਰੀਕ ਵੀ ਯਾਰ ਤੂੰ ਆਪ ਕਰਕੇ ਹੋਰ ਨੂੰ ਨਹੀਂ ਦੇਣੀ, ਕੰਮ ਵੀ ਕਰ, ਲੋਕਾਂ ਨੂੰ ਮਿਲਣਾ ਵੀ ਹੈ। ਤੇ ਵਿੱਚੋਂ ਦੀ ਹੁਣ ਕੋਈ ਇੰਡੀਆ ਤੋਂ ਮੇਰੇ ਨਾਲ 2 ਮਿੰਟ ਗੱਲ ਕਰ ਲਓ, ਮੇਰੇ ਨਾਲ 1 ਮਿੰਟ ਗੱਲ ਕਰ ਲਓ, ਉਹ 2 ਮਿੰਟ ਵਾਲੇ ਤਾਂ ਮੈਂ ਕਰ ਲਵਾਂ ਗੱਲ, ਪਰ 2 ਮਿੰਟ ਵਾਲੇ ਵੀ 1000 ਕਾਲਰ ਹੁਣ ਮੈਨੂੰ 2 ਮਿੰਟ ਕਰੀ ਜਾਣ, ਤਾਂ ਏਦਾਂ ਹੋ ਨਹੀਂ ਸਕਦਾ। ਰੇਡੀਓ ਦੇ ਵਿੱਚ ਨੰਬਰ ਉਹ ਕੀਤਾ ਹੋਇਆ, ਜਿਹੜੇ ਫ੍ਰੀ ਕੁਐਸਚਨ ਆ ਆਪਣੇ ਪੁੱਛੋ ਰੇਡੀਓ ਤੇ, ਇੱਥੇ ਮੈਂ ਆਂਦੇ ਰਹਿਣਾ ਸਾਰੀ ਉਮਰ ਹੀ, ਜਿੰਨਾ ਮੈਂ ਆਨਸਰ ਕਰ ਸਕਦਾ ਕਰੂੰਗਾ, ਲੋਕਾਂ ਨੂੰ ਵੀ ਫਾਇਦਾ, ਤੁਹਾਨੂੰ ਵੀ ਫਾਇਦਾ। ਬਾਕੀ ਇਸ ਤੋਂ ਇਲਾਵਾ ਜਿਹੜੇ ਹੁਣ ਬਾਕੀ ਮੈਂ ਕੰਮ ਵੀ ਤਾਂ ਕਰਨਾ ਹੁਣ ਹੈ ਨਾ, ਜਿਹੜੇ ਹੈਗੇ ਤੁਹਾਨੂੰ ਨੰਬਰ ਦਿੱਤਾ ਹੋਇਆ ਤੁਸੀਂ ਇੱਥੇ ਕਾਲ ਕਰੋ। ਜੀ ਜੀ। ਸੋ ਨਹੀਂ ਦੇਖੋ ਜੀ, ਕਈਆਂ ਦੀ ਜਿਹੜੀ ਜ਼ਿੰਦਗੀ ਆ ਉਹ ਇਹਨਾਂ ਦੇ ਸਿਰ ਤੇ ਆ, ਆਪਾਂ ਇਦਾਂ ਨਹੀਂ ਇਹਨਾਂ ਨੂੰ ਬਿਜ਼ੀ ਜ਼ਿਆਦਾ ਨਹੀਂ ਇਦਾਂ ਕਰਨਾ, ਜਿਹੜਾ ਕੰਮ ਕਰ ਰਹੇ ਆ ਸੋ ਪੇਡ ਸਰਵਿਸ ਦੇ ਰਹੇ ਆ ਉਹ, ਸੋ ਉਹਨਾਂ ਨੂੰ ਉਹ ਵੀ ਆਪਾਂ ਜਿਹੜਾ ਨਾਲ ਦੇ ਨਾਲ ਕੰਮ ਕਰਨ ਦੇਣਾ ਆ, ਇੱਥੇ ਸੇਵਾ ਕਰ ਰਹੇ ਆ, ਸੋ ਇਹਦਾ ਆਪਾਂ ਐਪਰੀਸ਼ੀਏਟ ਜਿਹੜਾ ਆ ਉਹ ਸਾਰੇ ਜਾਣੇ ਜਿਹੜਾ ਜ਼ਰੂਰ ਤੇ ਕਰੀਏ। ਇੱਕ ਜਿਹੜੇ ਐਗਜ਼ਿਸਟਿੰਗ ਵੀ ਕਲਾਇੰਟ ਹੈ ਨਾ, ਹੁਣ ਹੀਅਰਿੰਗ ਜਿਹਦੀ 2024 2025 ਚ ਆਈ ਆ, ਉਹ ਵੀ ਕਈ ਵਾਰੀ ਮੈਂ ਕਿਹਾ ਬੜਾ ਤੰਗ ਕਰਦੇ ਮੈਨੂੰ ਕਿ ਕਾਲ ਕੁਛ ਚੱਲਦਾ ਨਹੀਂ ਭਾਜੀ, ਕੀ ਬਣਿਆ ਕੇਸ ਦਾ, ਕੀ ਬਣਿਆ। ਸੋ ਇਦਾਂ ਕਿ ਮੈਂ ਕਿਹਾ ਜਦੋਂ ਕਈ ਵਾਰੀ ਦੱਸਿਆ ਕਿ ਜਦੋਂ ਤੁਹਾਡਾ ਕੇਸ ਆਊਗਾ 6 ਮਹੀਨੇ ਸਾਲ ਪਹਿਲਾਂ, ਫੁੱਲ ਅਟੈਂਸ਼ਨ ਤੁਹਾਨੂੰ ਮਿਲੂਗੀ, ਫੁੱਲ ਕੰਮ ਹੋਊਗਾ। ਜੇ ਤੁਸੀਂ ਬਿਨਾਂ ਮਤਲਬ ਦੇ ਹੁਣ ਮੈਂ ਕਾਲ ਕਰੀ ਜਾਊਗਾ ਨਾ, ਫਿਰ ਕੀ ਹੈ ਕਿ ਲਾਇਰ ਨੂੰ ਪਤਾ ਕਿ ਯਾਰ ਇਹ ਨਾ ਐਮਰਜੈਂਸੀ ਨਹੀਂ ਹੈਗੀ, ਇਹ ਤਾਂ ਕਾਲ ਕਰਦਾ ਹੀ ਰਹਿੰਦਾ ਹੈ ਨਾ। ਤੁਸੀਂ ਜੇ ਇਦਾਂ ਕਿ ਮੈਂ ਕਿਹਾ ਉਹ ਰਿਲੇਸ਼ਨ ਨੂੰ ਮੇਨਟੇਨ ਕਰਕੇ ਰੱਖੋ ਕਿ ਫਿਰ ਇਦਾਂ ਉਹ ਸ਼ੇਰ ਆਇਆ ਕਹਾਣੀ ਨਾ ਬਣ ਜੇ, ਜਿੱਦਾਂ ਸੱਚੀ ਐਮਰਜੈਂਸੀ ਹੋਈ ਬਾਅਦ ਦੇ ਵਿੱਚ ਕਹਿਣ ਵੀ ਯਾਰ ਇਹਨੇ ਤੰਗ ਕੀਤਾ ਵੀ ਮੈਂ ਫੋਨ ਨਹੀਂ ਚੱਕਣਾ। ਸੋ ਜਦੋਂ ਜ਼ਰੂਰਤ ਹੋਵੇ ਵਕੀਲ ਨੂੰ, ਡਾਕਟਰ ਨੂੰ ਕਹਿੰਦੇ ਉਦੋਂ ਹੀ ਕਾਲ ਕਰਨੀ ਚਾਹੀਦੀ, ਐਵੇਂ ਬਗੈਰ ਮਤਲਬ ਤੋਂ ਨਹੀਂ ਕਾਲ ਕਰਨੀ ਚਾਹੀਦੀ। ਸੋ ਉਹਨਾਂ ਨੂੰ ਜਿਹੜੇ ਆਪਣੇ ਕੰਮ ਜਿਹੜੇ ਕਰ ਰਹੇ ਉਹ ਵੀ ਕਰਨ। ਇੱਕ ਸਵਾਲ ਸੀਗਾ ਵੀ ਕਿਸੇ ਨੇ ਆਈ ਥਿੰਕ F4 ਜਾਂ F2 ਦੇ ਲਈ ਅਪਲਾਈ ਕੀਤਾ, ਕਹਿੰਦੇ ਵੀ ਉਹ ਨਾਲ ਦੇ ਨਾਲ ਆਈ ਥਿੰਕ ਬਲੱਡ ਰਿਲੇਸ਼ਨ ਵਾਲਾ ਚੱਲਦਾ ਪਿਆ ਕੇਸ, ਕੀ ਉਹ F1 ਸਟੂਡੈਂਟ ਵੀਜ਼ੇ ਲਈ ਵੀ ਨਾਲ ਕਰ ਸਕਦੇ ਨੇ? ਟਰਾਈ ਕਰ ਸਕਦੇ ਨੇ, ਨੁਕਸਾਨ ਕੋਈ ਨਹੀਂ, ਡਿਸਕਲੋਜ਼ਰ ਪੂਰਾ ਦੇਣਾ ਪੈਣਾ ਕਿ ਇਮੀਗ੍ਰੈਂਟ ਪਟੀਸ਼ਨ ਫਾਈਲ ਕੀਤੀ ਹੈ। ਠੀਕ ਹੈ। ਅਗਲੇ ਕਾਲਰ ਭੁਪਿੰਦਰ। ਉਹ ਸੌਰੀ, ਜਿਹੜਾ ਇਮੀਗ੍ਰੈਂਟ ਪਟੀਸ਼ਨ ਜੇ ਪੇਰੈਂਟ ਦੀ ਤੁਹਾਡੀ ਜੇ ਫਾਈਲ ਹੋਈ ਨਾ, ਉਹ ਤੁਹਾਡੇ ਉੱਤੇ ਨਹੀਂ ਆਉਂਦੀ, ਤਾਂ ਇਮੀਗ੍ਰੈਂਟ ਪਟੀਸ਼ਨ ਤੁਹਾਡੇ ਲਈ ਫਾਈਲ ਹੋਈ ਆ, ਤੁਸੀਂ ਜੇ F4 ਵਾਲੇ ਆਪ ਆ ਫਿਰ ਜੇ ਡੈਰੀਵੇਟਿਵ ਆ ਫਿਰ ਨਹੀਂ ਇਹਨਾਂ ਨੂੰ। ਜੀ ਠੀਕ ਹੈ ਜੀ, ਓਕੇ। ਭੁਪਿੰਦਰ ਜੀ। ਹਾਂਜੀ ਸਰ, ਮੈਂ ਪੁੱਛਣਾ ਸੀ ਵੀ ਮੈਨੂੰ ਸਾਲਮ ਰਾਹੀਂ ਗ੍ਰੀਨ ਕਾਰਡ ਮਿਲਿਆ, ਵੀ ਟਰੈਵਲ ਕਰ ਸਕਦੇ ਆ ਆਪਾਂ ਕੈਨੇਡਾ ਲਈ ਬਾਈ ਰੋਡ, ਜਾਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ? ਕਰ ਸਕਦੇ ਆ ਤੇ ਕਾਫੀ ਵਾਰੀ ਵੀ ਇਹ ਕੁਐਸਚਨ ਆਨਸਰ ਕੀਤਾ ਕਿ ਸਹੀ ਜਿਹੜਾ ਤਰੀਕਾ ਉਹ ਹੈਗਾ ਕਿ ਰਿਫਿਊਜੀ ਟਰੈਵਲ ਜਿਹੜਾ ਡਾਕੂਮੈਂਟ ਹੈ ਨਾ, ਉਹ ਲੈ ਕੇ ਟਰੈਵਲ ਕਰਨਾ, ਸਿੱਧੇ ਨਹੀਂ ਜਾਣਾ, ਤੇ ਇੰਡੀਅਨ ਪਾਸਪੋਰਟ ਵਗੈਰਾ ਨਹੀਂ ਤੁਸੀਂ ਆਪਣਾ ਜਿਹੜਾ ਕਿਤੇ ਵੀ ਯੂਜ਼ ਕਰਨਾ। ਸੋ ਜਿਹੜਾ ਸਹੀ ਹੈਗਾ ਉਹ ਹੈਗਾ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਜਾਓ। ਕੈਨੇਡਾ ਵੀ ਜਾ ਸਕਦੇ ਹੋ, ਕਿਸੇ ਵੀ ਕੰਟਰੀ ਜਾ ਸਕਦੇ ਹੋ, ਫॉर दैट ਮੈਟਰ ਜਿੱਥੇ ਵੀ ਵੀਜ਼ਾ ਲੱਗਦਾ। ਇੰਡੀਆ ਨਹੀਂ ਜਾ ਸਕਦੇ ਬਸ। ਨਹੀਂ, ਜਿੱਥੋਂ ਅਸਾਈਲਮ ਲਿਆ ਭਾਈ ਸਾਨੂੰ ਖਤਰਾ। ਜੀ ਜੀ। ਗੁਰਦੇਵ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਸਵਾਲ ਹੈ, ਯੂ ਵੀਜ਼ੇ ਦਾ ਅੱਜ ਕੱਲ ਕੀ ਨੰਬਰ ਚੱਲ ਰਿਹਾ ਜੀ? ਜੀ ਯੂ ਵੀਜ਼ੇ ਦਾ ਭਾਜੀ ਨੰਬਰ ਤੇ ਇਹਦਾ ਕੋਈ ਨਹੀਂ ਹੁੰਦਾ, ਸਾਲ ਦੇ ਜਿੱਦਾਂ 10,000 ਮਿਲਦੇ ਨੇ, ਤੇ ਐਗਜ਼ੈਕਟ ਨੰਬਰ ਉਹਦਾ ਕਹਿ ਪਾਣਾ ਇੰਪੋਸੀਬਲ ਆ। ਤੇ ਯੂ ਵੀਜ਼ੇ ਜਿਹੜੇ ਹੈਗੇ ਆ 15-16 ਵਾਲੇ ਜਿਹੜੇ ਹੈਗੇ ਆ ਉਹ ਅਪਰੂਵ ਹੋ ਰਹੇ ਆ, ਤੇ ਉਹਦੇ ਅਪਰੂਵ ਹੋਣ ਤੋਂ ਬਾਅਦ ਫਿਰ ਉਹ ਲੋਕੀ ਵੇਟਿੰਗ ਕਿਊ 'ਚ ਪੈ ਰਹੇ ਆ। ਜਦੋਂ 10,000 ਵਾਲਾ ਨੰਬਰ ਆਊਗਾ ਤੇ ਫਿਰ ਉਹਨਾਂ ਦਾ ਨੰਬਰ ਲੱਗੂਗਾ। ਅਪਰੂਵ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਕਈ ਚਿਰ ਵੇਟ ਕਰਨਾ ਪਊਗਾ। ਠੀਕ ਹੈ ਜੀ। ਗੁਰਨਾਮ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੁਐਸਚਨ ਹੈ ਜੀ, ਮੇਰਾ ਨਾ ਡੈਡੀ ਨੇ 2007 ਵਿੱਚ ਸਾਡੀ ਸਿਸਟਰਾਂ ਦਾ ਅਪਲਾਈ ਕੀਤਾ ਗਾ, ਉਹਨਾਂ ਨਿਆਣੇ ਵੀ ਹੈਗੇ ਆ, ਤੇ ਪੇਪਰ ਵਰਕ ਉਹਨਾਂ ਦਾ ਕੰਪਲੀਟ ਹੋ ਚੁੱਕਾ ਆ, ਤੇ 2 ਸਾਲ ਹੋ ਗਏ ਪੇਪਰ ਕੰਪਲੀਟ ਹੋਏ ਨੂੰ, ਤੇ ਉਹਨਾਂ ਦਾ ਕੋਈ ਆ ਨਹੀਂ ਰਿਹਾ ਕਿ ਪੇਪਰ ਵਰਕ ਪ੍ਰੋਸੈਸ ਹੈ। ਫਾਦਰ ਨੇ ਸਿਸਟਰ ਲਈ ਕੀਤਾ ਸੀਗਾ ਤੁਹਾਡੀ? ਹਾਂਜੀ, ਸਾਡੀ ਸਿਸਟਰ ਲਈ, ਉਹਨਾਂ ਦੇ ਨਿਆਣੇ ਵੀ ਹੈਗੇ ਆ, 20 ਸਾਲ ਤੋਂ ਉੱਪਰ ਹੋ ਗਿਆ। ਮੈਰਿਡ ਹੈ ਇਸ ਵੇਲੇ? ਹਾਂਜੀ, ਨਿਆਣੇ ਮੈਰਿਡ ਨਹੀਂ, ਇੱਕ ਨਿਆਣਾ ਮੈਰਿਡ ਆ, ਬਾਕੀ ਸਾਰੇ ਨਾਨ ਮੈਰਿਡ ਆ। ਸਿਸਟਰ ਮੈਰਿਡ ਆ ਤੁਹਾਡੇ? ਹਾਂਜੀ, ਸਿਸਟਰ ਮੈਰਿਡ ਆ। ਹਾਂਜੀ, ਉਹ ਤਾਂ ਫਿਰ ਭਾਜੀ 12 ਸਾਲ ਦਾ ਪ੍ਰੋਸੈਸ ਆ, 2 ਸਾਲਾਂ 'ਚ ਤਾਂ ਕੀ ਹੋਣਾ, ਕੁਝ ਨਹੀਂ ਹੋਣਾ, ਉਹ ਤਾਂ ਵੇਟ ਕਰੋ ਤੁਸੀਂ। ਜੀ 12 ਸਾਲ ਤਾਂ ਹੋਣਾ, 12ਵੇਂ ਸਾਲ ਜਾ ਕੇ ਪਤਾ ਨਹੀਂ 14 ਹੋ ਜਾਣੇ ਕਿ 16 ਹੋ ਜਾਣੇ, ਇਹ ਆਪਾਂ ਕਹਿ ਨਹੀਂ ਸਕਦੇ। ਇਹ ਗਾਂ ਦੀ ਗਾਂ ਹੀ ਜਿਹੜਾ ਉਹ ਪਈ ਜਾਂਦਾ। ਨਵਤੇਜ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ।
ਭਾਜੀ ਮੇਰਾ ਕੁਐਸਚਨ ਆ, ਮੇਰੇ ਬ੍ਰਦਰ ਹੋਣੀ ਸਪੇਨ ਦੇ ਵਿੱਚ ਆ, ਉਹਨਾਂ ਦਾ ਜਿੱਦਾਂ ਅਪਲਾਈ ਕੀਤਾ ਮੇਰੇ ਵੱਡੇ ਬ੍ਰਦਰ ਨੇ 2009 ਦੇ ਵਿੱਚ, ਉਦੋਂ ਇੰਡੀਅਨ ਸਿਟੀਜ਼ਨ ਸੀਗੇ। ਹੁਣ ਉਹਨਾਂ ਕੋਲ ਸਿਟੀਜ਼ਨ ਜਿਹੜੀ ਆ ਉੱਥੇ ਦੀ ਸਪੇਨ ਦੀ ਆ ਜੀ, ਤੇ ਉਹਨਾਂ ਦਾ ਕੋਈ ਸਟੇਟਸ ਚੇਂਜ ਕਰਨਾ ਪੈਣਾ ਹੈ ਜਾਂ ਕਿੱਦਾਂ ਉਹਨਾਂ ਦੇ, ਕਿਉਂਕਿ 2 ਬੱਚੇ ਉਹਨਾਂ ਨੂੰ ਵੀ ਸਿਟੀਜ਼ਨ ਹੋ ਗਿਆ, ਵਾਈਫ ਉਹਨਾਂ ਦੀ ਜਿਹੜੀ ਉਹ ਹਾਲੇ ਇੰਡੀਅਨ ਉਹਦੇ ਕੋਲ ਸਿਟੀਜ਼ਨ ਹੈ ਜੀ। ਸਟੇਟਸ ਨਹੀਂ ਕੋਈ ਨਹੀਂ ਚੇਂਜ ਕਰਨਾ ਪੈਣਾ, ਉਹ ਉੱਦਾਂ ਹੀ ਚੱਲਣਾ, ਕੋਈ ਚੱਕਰ ਨਹੀਂ ਹੈਗਾ। ਜਦੋਂ ਆਪਣਾ ਅਜੇ ਤਾਂ ਵੇਟਿੰਗ ਕਿਊ 'ਚ ਹੀ ਹੈ, ਜਦੋਂ ਉਹਨਾਂ ਦਾ ਆਪਣਾ ਅੱਗੇ ਨੰਬਰ ਆਊਗਾ ਤੇ ਉਦੋਂ ਆਪਣਾ ਇਨਫੋਰਮੇਸ਼ਨ ਭਰਨੀ ਪੈਣੀ ਹੈ ਕਿ ਕਿਹੜੀ ਕੰਟਰੀ ਦੇ ਸਿਟੀਜ਼ਨ ਆ। ਸੋ ਬੋਟਮ ਲਾਈਨ ਇਹ ਆ ਵੀ ਪਰ ਜਦੋਂ ਬਲੱਡ ਰਿਲੇਸ਼ਨ ਵਾਲਾ ਕੋਈ ਵੀ ਕਰਦੇ ਆ, ਉਹ ਕੰਟਰੀ ਆਫ ਬਰਥ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਕੰਟਰੀ ਆਫ ਸਿਟੀਜ਼ਨਸ਼ਿਪ ਦੇ ਉੱਤੇ? ਜੀ, ਕੰਟਰੀ ਆਫ ਬਰਥ ਤੇ ਡਿਪੈਂਡ ਕਰਦਾ। ਇਹਦੇ ਨਾਲ ਇਹ ਦੱਸਦੀ ਹੈ ਕਿ ਜਿਹੜਾ E2 ਵੀਜ਼ਾ ਉਹ ਐਪਲੀਕੇਬਲ ਆ ਜੇ ਤੁਸੀਂ ਬਿਜ਼ਨਸ ਫੈਮਿਲੀ ਚੋਂ, ਤਾਂ ਉਹਨਾਂ ਨੂੰ ਵੇਟ ਕਰਨ ਦੀ ਲੋੜ ਨਹੀਂ, ਪਹਿਲਾਂ ਉਹ ਆ ਕੇ ਆਪਣਾ E2 ਵੀਜ਼ੇ ਰਾਹੀਂ ਇੱਥੇ ਆ ਕੇ ਕੰਮ ਕਰ ਸਕਦੇ। ਜੀ ਜੀ। ਤੁਹਾਡੇ ਪੁੱਛਦੇ ਨੇ ਕਈ ਜਾਣੇ ਵੀ ਪੰਜਾਬ ਦੇ ਵਿੱਚ ਇੰਡੀਆ 'ਚ ਕੋਈ ਕੰਟੈਕਟ ਨੰਬਰ ਹੈਗਾ, ਤੁਸੀਂ ਉੱਥੋਂ ਵੀ ਕੰਟੈਕਟ ਕਰਦੇ ਹੋ, ਕੋਈ ਕਿਸੇ ਨੇ ਤੁਹਾਡੇ ਤੋਂ ਕਰਨੀ ਹੋਵੇ ਕਿ ਐਕਸਕਲੂਸਿਵਲੀ ਇੱਥੇ ਹੀ ਜਿਹੜਾ ਹੈ ਤੁਹਾਡੇ ਕੰਟੈਕਟ? ਨਹੀਂ, ਇਮੀਗ੍ਰੇਸ਼ਨ ਦੀ ਇੱਥੇ ਹੀ ਆ। ਮੈਂ ਜਿਹੜਾ ਇਮੀਗ੍ਰੇਸ਼ਨ ਦਾ ਇੱਥੇ ਆਪਣੇ ਕੋਲ ਹੀ ਰੱਖਣਾ ਚਾਹੁੰਦਾ, ਕਿਉਂਕਿ ਟੈਕਨੀਕਲ ਹੋ ਜਾਂਦਾ, ਕੱਲ ਨੂੰ ਉਹ ਗੱਲ ਨਾ ਹੋਵੇ ਕਿ ਮੈਨੂੰ ਫਲਾਣੇ ਨੇ ਇੱਦਾਂ ਕਿਹਾ ਉੱਦਾਂ ਕਿਹਾ, ਕਹਿਣ ਦੀ ਕੋਸ਼ਿਸ਼ ਕਰਦੇ ਕਈ ਵਾਰੀ ਲੋਕੀ। ਸੋ ਪੰਜਾਬ ਦੇ ਵਿੱਚ ਸਾਡੇ ਕੋਈ ਕੰਟੈਕਟ ਨਹੀਂ। ਪੰਜਾਬ ਦੇ ਵਿੱਚ ਸਿਰਫ ਇੰਨਾ ਕਿਸੇ ਦਾ ਅਡੋਪਸ਼ਨ ਵਾਲਾ ਮਸਲਾ ਹੋਵੇ, ਉੱਥੇ ਅਡੋਪਸ਼ਨ ਦਾ ਲਾਇਰ ਚਾਹੀਦਾ, ਜਾਂ ਹੋਰ ਸਾਡਾ ਨੈਟਵਰਕ ਸੀਗਾ, ਕਿਉਂਕਿ ਉੱਥੇ ਮੈਂ ਲਾਇਰ ਸੀਗਾ, ਲਾਅ ਸਕੂਲ ਗਿਆ ਸੀਗਾ, ਤੇ ਕਈ ਸਾਨੂੰ ਉੱਥੋਂ ਦੀ ਲਾਇਰ ਪੁੱਛਦੇ ਨੇ ਕਿ ਜੇ ਕੋਈ ਕੰਮ ਕੁਮ ਹੋਇਆ ਦੱਸਿਓ। ਸੋ ਇਹ ਹੈ ਕਿ ਤੁਹਾਨੂੰ ਰੈਫਰ ਕਰ ਸਕਦੇ ਹਾਂ ਆਪਾਂ, ਕੋਈ ਸਾਡਾ SHO ਨਹੀਂ। ਤੇ ਹੁਸ਼ਿਆਰਪੁਰ ਜਿਹੜਾ ਡਿਸਟ੍ਰਿਕਟ ਹੈ, ਹੁਸ਼ਿਆਰਪੁਰ ਕਚਹਿਰੀ ਦੇ ਵਿੱਚ ਕੋਈ ਕੰਮ ਕਰਾਉਣਾ ਹੋਵੇ ਕ੍ਰਿਮੀਨਲ ਦਾ, ਸਿਵਲ ਦਾ, ਉਹ 'ਚ ਤੁਹਾਡੀ ਹੈਲਪ ਹੋ ਸਕਦੀ ਹੈ। ਤੇ ਬਾਕੀ ਹੋਰ ਜਿਹੜੇ ਇੱਧਰ ਉੱਧਰ ਜਲੰਧਰ, ਅੰਮ੍ਰਿਤਸਰ ਦੇ ਕੋਈ ਐਫੀਡੇਵਿਟ ਵਗੈਰਾ ਬਣਾਉਣੇ ਆ, ਉਹ ਚੀਜ਼ਾਂ 'ਚ ਤੁਹਾਨੂੰ ਅੱਗੇ ਰੈਫਰ ਕੀਤਾ ਜਾ ਸਕਦਾ। ਪਰ ਜਿਹੜਾ ਇਮੀਗ੍ਰੇਸ਼ਨ ਦਾ ਤੁਹਾਡੀ ਐਡਵਾਈਸ ਮਿਲਣੀ, ਉਹ ਤੁਹਾਨੂੰ ਇੱਥੋਂ ਹੀ ਮਿਲਣੀ ਜੀ। ਉਹ ਫੋਨ ਨੰਬਰ ਇਹਨਾਂ ਦਾ ਸਾਰੇ ਥਾਵਾਂ ਦੇ ਲਈ ਸੇਮ ਆ ਜੀ, 415 909 0503 415909 0503 ਦੇ ਉੱਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਆ। ਬਾਕੀ ਜਿਹੜੇ ਟਰਾਈ ਕਰੀਦੀ ਆ ਅਸੀਂ ਵੱਧ ਤੋਂ ਵੱਧ ਸਵਾਲਾਂ ਦੇ ਜਿਹੜੇ ਜਵਾਬ ਦਈਏ, ਕਈ ਰਹਿ ਵੀ ਜਾਂਦੇ ਆ, ਕਈਆਂ ਦੀ ਕਾਲਸ ਵੀ ਨਹੀਂ ਮਿਲਦੀਆਂ, ਪਰ ਇੱਦਾਂ ਹੀ ਆ ਜੀ, ਜਿੰਨਾ ਕੁ ਆਪਣੇ ਕੋਲ ਸਮਾਂ ਸੀਮਤ ਆ, ਅਸੀਂ ਫਿਰ ਵੀ ਉਸ ਦੇ ਨਾਲੋਂ ਵੱਧ ਹੀ ਜਿਹੜਾ ਆ ਸਮਾਂ ਲਾ ਕੇ ਜਿਹੜਾ ਇੱਥੇ ਜਿਹੜਾ ਜਾਈਦਾ ਆ। ਸੋ ਰੀਅਲੀ ਐਪਰੀਸ਼ੀਏਟ ਅਟਰਨੀ ਟੇਰਕੀਆਨਾ ਜੀ, ਅਸੀਂ ਤੁਹਾਡਾ ਥੈਂਕ ਯੂ ਕਰਦੇ ਹਾਂ। ਤੁਸੀਂ ਸਾਰੀ ਸੰਗਤ ਦੇ ਲਈ ਇੰਨਾ ਜਿਹੜਾ ਸਮਾਂ ਕੱਢਦੇ ਆ ਆਪਣੇ ਬਿਜ਼ੀ ਸਕੈਜੂਲ ਦੇ ਵਿੱਚੋਂ, ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਫਿਰ ਅਗਲੇ ਸ਼ਨੀਚਰਵਾਰ ਨੂੰ ਜੀ। ਧੰਨਵਾਦ ਜੀ, ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।